ਨਹੀਂ ਨਹੀਂ ਬਰਾਬਰ ਨਹੀਂ। ਹੁਣ ਉਸਤਾਦ ਜੀ ਨੇ ਮੈਨੂੰ ਅੱਛੇ ਤਰੀਕੇ ਨਾਲ ਸਮਝਾਇਆ ਹੈ ਕਿ ਨਹੀਂ? ਨਹੀਂ। ਲੈ ਭਾਈ ਇੱਕ ਬੰਦਾ ਭੁੱਖਾ ਸ਼ੋਧਾ ਬੜਾ, ਹਰ ਚੀਜ਼ ਦੇਖ ਕੇ ਉਹਦਾ ਖਾਣ ਨੂੰ ਦਿਲ ਕਰਨ ਲੱਗ ਪੈਂਦਾ ਜੀ। ਹਾਂਜੀ, ਉਹਦਾ ਕੋਈ ਡਰ ਵਾਲਾ ਨਹੀਂ ਹੁੰਦਾ। ਜੀ ਮੇਰੇ ਵਾਲਾ ਸਾਹਿਬ ਨੇ ਕਿਹਾ ਤੂੰ ਕ੍ਰਿਕਟ ਨਹੀਂ ਖੇਲਣੀ। ਠੀਕ ਆ। ਮੈਂ ਵਾਲਾ ਸਾਹਿਬ ਦੀ ਗੱਲ ਮੰਨ ਕੇ ਅੱਜ ਤੱਕ ਪਛਤਾਉਂਦੇ ਆ। अस्सलाम वालेकुम जी। रगोग पाम च खुश आमदीद। ਰੁਪੋਕ ਰਾਜ रपो रगोर पराम। ਔਰ ਗੋਪਰਾ ਉਸਤਾਦ ਜੀ ਮਾਜ਼ਰਤ ਬਿਲਾ ਇਜਾਜ਼ਤ ਬੋਲਣ ਲੱਗਾ, ਹੁਣ ਟੀਮ ਤੇ ਹੱਥੋਂ ਤੋਂ ਪੈਂਦਾ ਯਾਰ ਦੋਸਤ ਤਲਕ ਤੁਲਕ ਖਤਮ ਹੋ ਗਿਆ ਟੀਮ ਤੇ। ਅੱਗੇ ਤਰ੍ਹਾਂ ਤੁਸੀਂ ਚਿਕੜ ਕਰਦੇ ਸੀ ਸ਼ਰਟਾਂ ਦਾ, ਹੁਣ ਨਹੀਂ ਸਾਜੀ ਹੋਣ चलो एक बार फिर से अजनबी बन जाए हम दोनों। चलो एक बार फिर से अजनबी बन जाए हम दोनों। ਸਰ ਜੀ ਛੱਡੋ ਨਾ, ਹੋਰ ਕੇ ਰੱਖੋ ਜ਼ਰਾ, ਅਗਰ ਚੱਸ ਬਣ ਗਈ। न मैं तुमसे कोई उम्मीद रखूं दिल नवाजी की, न तू मेरी तरफ देखो गलत अंदाज नजरों से। ਇਹ ਸਹੀ ਮਜ਼ਾ ਆਇਆ, ਵਾਹ ਵਾਹ। ਆਊਟਸਟੈਂਡਿੰਗ। न मेरे दिल की धड़कन लड़खड़ाए मेरी बातों से, ਵਾਹ ਵਾਹ। न जाहिर हो तुम्हारी कश्मकश का राज नजरों से। चलो एक बार फिर से। यार इदां दे गाने लिखण वाले हुण किथे आ? ਇਦਾਂ ਦੇ ਗਾਣੇ ਗਾਣ ਵਾਲੇ ਵੀ ਹੁਣ ਕੋਈ ਨਹੀਂ। ਗਾਣ ਵਾਲੇ नहीं लिख के अच्छी कंपोज करके गाने वाले बहुत ने, बड़े बड़े अच्छे ने, गवा सकते हैं। देखना ਔਖਾ ਸੀ ਸਰ। औखे नु छੱਡ तू शायरी चेक कर। शायरी। पहली गल ही कैसी, चलो एक बार फिर से अजनबी बन जाए। ਵਾਹ ਵਾਹ। ना मैं तुमसे कोई उम्मीद रखूं दिल नवाजी की, ना तुम मेरी तरफ देखो गलत अंदाज नजरों से। ना मेरे दिल की धड़कन लड़खड़ाए मेरी बातों से, ना जाहिर हो तुम्हारी कश्मकश का राज नजरों से। चलो एक बार फिर से अजनबी बन जाए हम, है ना। तारुफ बोझ बन जाए, तारुफ बोझ बन जाए तो उसको भूलना बेहतर है। ਬਿਹਤਰ। ਓਏ ਵਾਹ ਵਾਹ। ताल्लुक रोग बन जाए तो उसको तोड़ना अच्छा। क्या वाह वाह वाह। वो अफसाना जिसे अंजाम तक लाना न हो मुमकिन, उसे एक खूबसूरत मोड़ देकर छोड़ना अच्छा। चलो एक बार फिर से अजनबी बन जाए हम। ਇਹ ਉਸਤਾਦ ਜੀ ਲਿਖਣ ਵਾਲੇ ਨਰ ਹੈ, ਗਾਉਣ ਵਾਲੇ ਅਸਲ ਨਾ ਹੁਣ ਸੁਣਨ ਵਾਲੇ ਇਸ ਤਰ੍ਹਾਂ ਦੇ ਨਹੀਂ ਹੈਗੇ। नहीं नहीं, इस गल तो मैं डिनाई नहीं करता। ਹੁਣ ਉਹਦੀ ਵਜ੍ਹਾ ਹੈ ਯਾਰ, ਜੀ ਸੁਣਨ ਵਾਲੇ ਉਦੋਂ ਸੁਣਨ ਵਾਲੇ ਕੀ ਸੀ, ਹੁਣ ਵੀ ਹੈਗੇ ਸੁਣਨ ਵਾਲੇ। ਉਹਨਾਂ ਨੂੰ ਕੋਈ ਚੀਜ਼ ਦਿਓਗੇ ਤਾਂ ਸੁਣਨਗੇ। ਇਨਸਾਨ ਉਹੀ ਚੱਲੇ ਆ ਰਿਹਾ, ਹਜ਼ਾਰਾਂ ਸਾਲ ਪਹਿਲੇ ਇਨਸਾਨ ਉਹੀ ਚੱਲਾ ਰਿਹਾ। ਚੰਗੇ ਮਾੜੇ, ਝੂਠੇ ਸੱਚੇ, ਮੁਨਾਫਕ ਦਿਲ ਦੇ ਸਾਫ਼, ਇਹ ਹਜ਼ਾਰਾਂ ਸਾਲਾਂ ਤੋਂ ਉਦਾਂ ਹੀ ਚੱਲੇ ਆ ਰਹੇ ਨੇ। ਇਹਨਾਂ 'ਚ ਫਰਕ ਨਹੀਂ ਪਿਆ। ਇਹ ਇਨਸਾਨ ਦੀ ਨੇਚਰ ਹੈ, ਇਹ ਨਹੀਂ ਬਦਲੀ। ਉਹਦਾ ਲਿਬਾਸ ਬਦਲ ਗਿਆ, ਉਹਦੀ ਗੁਫ਼ਤਗੂ ਦਾ ਅੰਦਾਜ਼ ਬਦਲ ਗਿਆ, उसका पान लान बदल गया, उसका खाना पीना बदल गया, उसकी लाइफस्टाइल बदल गया वक्त के साथ साथ। अंदर नहीं बदले आज तक। अंदर की 1400 साल पहले, 2000 साल पहले, 5000 साल पहले मुनाफक लोग नहीं सीगे, पढ़ते नहीं किताबां च, ਹੈ ਜੀ, ਬਿਲਕੁਲ ਚੰਗੇ ਦਿਲ ਦੇ ਨਹੀਂ ਸੀ ਹੈਗੇ, ਬਿਲਕੁਲ ਐਸ ਲੋਕਾਂ ਨਾਲ ਛਾਈ ਕਰਕੇ ਤੇ ਜ਼ਲੀਲ ਨਹੀਂ ਹੋਏ। ਹੋਏ ਹਰ ਦੌਰ 'ਚ ਹੋਏ ਨੇ। ਇੱਕ ਐਸਾ ਕੋਈ ਬਾਦਸ਼ਾਹ ਜਿਹੜਾ ਜ਼ਾਲਮ ਨਹੀਂ ਆਇਆ ਆਏ ਹਜ਼ਾਰਾਂ ਸਾਲ ਪਹਿਲੇ ਵੀ। ਇੱਕ ਐਸਾ ਬਾਦਸ਼ਾਹ ਰਿਆਇਆ ਲਈ ਅੱਛਾ ਨਹੀਂ ਆਇਆ। ਨੇਚਰ ਨਹੀਂ ਚੇਂਜ ਹੋਈ ਸਰ, ਨੇਚਰ ਕੈਨੋਟ ਬੀ ਚੇਂਜ। ਜਦੋਂ ਦਾ ਇਨਸਾਨ ਬਣਿਆ ਉਹਦਾ ਰੰਗ ਰੂਪ ਬਦਲ ਗਿਆ, ਉਹਦੇ ਘਰ ਦੇ ਨਕਸ਼ੇ ਬਦਲ ਗਏ, ਉਹਦਾ ਮਟੀਰੀਅਲ ਚੀਜ਼ਾਂ ਵਾਲਾ ਬਦਲ ਗਿਆ, ਉਹਦੇ ਕੱਪੜੇ ਬਦਲ ਗਏ। ਠੀਕ ਆ, ਹੋ ਸਕਦਾ ਉਹਦੀ ਸੋਚ ਵੀ ਕਿਸੇ ਹੱਦ ਤੱਕ ਬਦਲ ਜਾਏ, ਉਸ ਹਿਸਾਬ ਦੇ ਨਾਲ ਉਹ ਨਵਾਂ ਸੋਚਣ ਲੱਗ ਪਿਆ। ਲੇਕਿਨ ਅੰਦਰੋਂ ਅਗਰ ਉਹ ਮੁਨਾਫਕ ਆ ਤੇ ਉਹ ਮੁਨਾਫਕ ਹੀ ਆ।
ਅੰਦਰੋਂ ਅਗਰ ਉਹ ਕੱਚਾ ਵਾ ਤੇ ਉਹ ਕੱਚਾ ਹੀ, ਅੰਦਰੋਂ ਅਗਰ ਉਹ ਫਿੱਕਾ ਵਾ ਤੇ ਫਿੱਕਾ ਹੀ ਹੈ। ਅੱਜ ਵੀ ਉਹ ਲੋਕ ਹੈਗੇ ਨੇ ਜਿਹੜੇ ਇਸ ਤਰ੍ਹਾਂ ਦਾ, ਤੁਹਾਡਾ ਜਿਹੜਾ ਤੁਸੀਂ ਕਿਹਾ ਸੀ ਅੱਜ ਉਹ ਲੋਕ ਨਹੀਂ ਗਏ, ਹਾਂਜੀ। ਇਹ ਗਲਤ ਗੱਲ, ਅੱਜ ਵੀ ਹੈਗੇ ਨੇ। ਦੇ ਤਾਂ ਸਹੀ ਉਹਨਾਂ ਨੂੰ ਕੁਝ, ਹਾਏ ਉਹਨਾਂ ਨੂੰ ਕੋਈ ਦੇ ਨਾ, ਫਿਰ ਦੱਸੀ ਕਿ ਵੀ ਹਾਂ ਨਹੀਂ ਸੁਣੀ। ਮੈਂ ਇੱਥੇ ਇੱਕ ਗਾਣਾ ਗਾਇਆ ਸੀ, ਮੈਨੇ ਪੀ ਸ਼ਰਾਬ ਤੁਮਨੇ ਕਿਆ ਪੀਆ। ਆਹਾ ਮੇਰੇ ਹਿਸਾਬ ਨਾਲ ਮੈਂ ਡਰ ਕੇ ਇਸ ਤੋਂ ਕਿ ਯਾਰ ਇਹ ਉਹ ਜਨਰੇਸ਼ਨ ਸੀ ਤੇਰੇ ਵਾਲੀ ਸੋਚ, ਜੀ ਜੀ ਇਹਨਾਂ ਨੇ ਕਿੱਥੇ ਸੁਣਨਾ ਹੈ। ਇਹ ਤੇ ਉਹ ਅੱਜ ਤੋਂ ਪੁਰਾਣੇ ਦੌਰ ਸੀ ਜਦੋਂ ਲੋਕੀ ਇੱਕ ਦੂਜੇ ਨੂੰ ਤਾਨੇ, ਅੱਜ ਤੇ ਲੋਕੀ ਦਰਦੇ ਡਿਸਕੋ ਸੁਣਨ ਵਾਲੀ ਕੌਮ ਆ। ਹਾਂਜੀ। ਇਹਨਾਂ ਨੇ ਕਿੱਥੇ ਸੁਣਨਾ। ਮੈਂ ਇੱਥੇ ਵੈਸੇ ਗੁੰਗੁਣਾਤਾ, ਤੇਰੀ ਸੋਚ ਆ ਕਿੰਨੇ ਲੋਕਾਂ ਨੇ ਪਸੰਦ ਕੀਤਾ। ਮੈਨੂੰ ਹੁਣ ਤੱਕ ਫਰਮਾਇਸ਼ਾਂ ਕਰਦੇ ਕਿ ਉਹ ਗਾਣਾ ਸੁਣਾ, ਵਾਹ ਵਾਹ ਜਿਹਦੇ ਨਾਲ ਉਹ ਮੈਚ ਕਰੇਗਾ ਉਹਨਾਂ ਨੂੰ ਪਸੰਦ ਆਏਗਾ। ਤੇ ਇਸ ਗਾਣੇ ਦੀ ਸ਼ਾਇਰੀ ਆ ਕਿ ਯਾਰ ਤੂੰ ਜੋ ਮਰਜ਼ੀ ਕਰੀ ਜਿਵੇਂ ਅਸੀਂ ਕਰੀਏ ਤੇ ਅਸੀਂ ਮਤਲਬ ਅਸੀਂ ਗੰਦੇ ਇਨਸਾਨ ਹੋ ਗਏ ਅਸੀਂ ਭੈੜੇ। ਹੈ। ਤੂੰ ਲੋਕਾਂ ਦੇ ਖੂਨ ਪੀ ਜਾਵੇਂ, ਕਾਰੋਬਾਰੀ ਆ ਜਾਂ ਤੂੰ ਕੋਈ ਗੇੜੇਬਾਜ਼ ਆ, ਤੂੰ ਉਹਨੂੰ ਵੀ ਝਾੜ ਲਿਆ ਉਹਨੂੰ ਵੀ ਝਾੜ ਲਿਆ। ਤੂੰ ਇਹ ਨਹੀਂ ਦੇਖਿਆ ਇਸ ਬੰਦੇ ਕੋਲੋਂ ਮੈਂ ਪੈਸੇ ਧਾਰੇ ਲੈ ਲਏ, ਉਹਦੀ 6 ਮਹੀਨੇ ਬਾਅਦ ਧੀ ਦਾ ਵਿਆਹ ਵਾ, ਉਹ ਮੈਨੂੰ ਕਹਿ ਵੀ ਰਿਹਾ ਯਾਰ ਲੈ ਲਾ, ਲੇਕਿਨ ਮੇਰੀ ਬੇਟੀ ਦੀ ਸ਼ਾਦੀ ਮੈਂ ਫੇਰ ਨਹੀਂ ਦੇਖਣ ਦਿਆ। ਮੈਂ ਉਹਦੀ ਇਹ ਖਾਈ ਜਾ ਰਿਹਾ, ਲੇਕਿਨ ਤੂੰ ਸ਼ਰਾਬ ਨਹੀਂ ਪੀ ਰਿਹਾ। ਮੈਂ ਸ਼ਰਾਬ ਪੀ ਰਿਹਾ ਲੇਕਿਨ ਮੈਂ ਕਿਸੇ ਨਾਲ ਜ਼ਿਆਦਤੀ ਨਹੀਂ ਕਰਦਾ। ਦੋਵਾਂ ਚ ਸ਼ਰਾਬ ਨੂੰ ਛੱਡ ਦੇ, ਦੋਵਾਂ ਚ ਇਨਸਾਨ ਅੱਛਾ ਕੌਣ ਹੋਇਆ, ਸ਼ਰਾਬੀ ਕਿ ਨੇਕ? ਨਹੀਂ ਵਾਹ ਵਾਹ ਉਹ ਭਾਈ ਨੇ ਕਿੱਦਾਂ ਅੱਛਾ ਆ। ਵਾਹ ਲਿਆਸ ਮੇਰਾ ਪੁੱਤ, ਮੇਰੀ ਗੱਲ ਸੁਣ। ਲੈ ਮੇਰਾ ਭਾ ਲਿਆਸ, ਮੇਰਾ ਪੁੱਤ। ਅੱਛਾ ਉਹ ਤੁਹਾਡਾ ਸਵਾਲ ਕਰਕੇ ਫਸ ਗਿਆ ਵੀ ਉਹ ਲੋਕ ਨਹੀਂ ਰਹੇ ਤੇ ਹਾਂ। ਕਿਤੇ ਗੱਲ ਪਹੁੰਚ ਗਈ। चल कोई गल नहीं। वो हुण वो कह रहा मैंने पी शराब, तुमने क्या पिया? तुमने क्या पिया? आदमी का खून, मैं जलील हूं, ओके, तुमको क्या कहूं? ऐ शायरी सी। तुम पियो तो ठीक, हम पिए तो पाप, तुम जियो तो पुण्य यानी नेकी, नेकी हम जिए तो पाप, असी जी रहे हैं तो असी बोझ हैं। तुम शरीफ लोग, तुम अमीर लोग, हम तबाह हाल, हम फकीर लोग, जिंदगी भी रोग मौत भी अजाब, मैंने पी शराब। ਵਾਹ ਵਾਹ ਹੁਣ ਇੰਨਾ ਲੋਕਾਂ ਨੇ ਪਸੰਦ ਤੇ ਪੁਰਾਣਾ 뮤직 ਪਿਆ YouTube ਤੇ, ਕੋਈ ਉਹਦਾ ਰਿਜ਼ਲਟ ਵੀ ਨਹੀਂ, ਕੋਈ ਗੱਲਬਾਤ। ਰਫੀ ਸਾਹਿਬ ਦਾ ਗਾਣਾ ਹੈ, ਇੰਨਾ ਪਸੰਦ ਕੀਤਾ। ਹੁਣ ਵੀ ਮੈਂ ਟਿਕਟੌਕ ਤੇ ਲਾਈਵ ਆਵਾਂ, ਕਿਤੇ ਲਾਈਵ ਆਵਾਂ, ਮੈਨੂੰ ਕਈ ਬੰਦੇ ਥੱਲੇ ਕਹਿੰਦੇ ਜਾਨੀ ਭਾਈ ਮੈਨੇ ਪੀ ਸ਼ਰਾਬ ਸੁਣਾ ਦੇ। ਇਹਦਾ ਮਤਲਬ ਉਹ ਲੋਕ ਹੈ ਨੇ, ਹੈਗੇ ਤਾਂ ਅਸੀਂ ਉਹਨਾਂ ਨੂੰ ਦੇਣ ਵਾਲੇ। ਮੈਂ ਕੀ ਕਹਿਣਾ ਹੁੰਦਾ, ਇਹਨਾਂ ਨੂੰ ਜੋ ਤੁਸੀਂ ਦਿਓ ਆਪਣੇ ਰੰਗ 'ਚ ਇਹਨਾਂ ਨੂੰ ਢਾਲ ਲਓ, ਇਹ ਢਲ ਜਾਣਗੇ। ਸਹੀ ਸਮਝ ਆ ਰਹੀ ਗੱਲ? ਜੀ ਸਮਝ ਆ। ਹਾਂ। ਕੀ ਸਮਝੇ ਉਹ ਭਾ ਲਿਆਸ, ਕੀ ਸਮਝੇ, ਕੀ ਕਿਹਾ ਉਸਤਾਦ ਜੀ ਨੇ? ਉਹਨਾਂ ਨੇ ਇਹ ਕਿਹਾ ਵਾ ਕਿ ਜਿਹੜਾ ਸ਼ਰਾਬ ਪੀਣ ਵਾਲਾ ਬੰਦਾ ਹੈ ਨਾ, ਉਹ ਕਿਸੇ ਨਾਲ ਬਰਿਆਈ ਨਹੀਂ ਕਰ ਰਿਹਾ, ਕਿਸੇ ਦਾ ਬੁਰਾ ਨਹੀਂ ਸੋਚ ਰਿਹਾ, ਉਹ ਅੱਛਾ ਹੈ। ਅੱਛਾ, ਇਹੋ ਜਿਹੀਆਂ ਔਰਤਾਂ ਇਹ ਵੀ ਨਹੀਂ ਦੇਖਦੀਆਂ ਕਿ ਮੇਰਾ ਬੰਦਾ ਥੱਕਿਆ ਪਿਆ ਵਿਚਾਰਾ, ਸਵੇਰ ਦਾ ਕੰਮ ਤੋਂ ਆਇਆ, ਫੇਰ ਆਉਂਦਿਆਂ ਨੂੰ ਰੋਟੀ ਨਹੀਂ ਦੇਣੀ ਉਹਨੂੰ। ਅੱਛਾ ਬਰਿਆਈ। ਹਾਂ, ਕਿ ਕਿਸੇ ਨਾਲ ਬੁਰਾ ਨਹੀਂ ਸੋਚਣਾ ਕਿਸੇ ਦਾ। ਜਿਹੜਾ ਬੁਰਾ ਸੋਚ ਰਿਹਾ ਹੈ ਉਹ ਸ਼ਰਾਬ ਪੀ ਰਿਹਾ, ਉਹਨੂੰ ਕਹਿ ਰਿਹਾ ਕਿ ਤੂੰ ਨਹੀਂ। ਜਿਹਨੇ ਸ਼ਰਾਬ ਨਹੀਂ ਪੀਤੀ, ਯਾਰ ਆਪਸੇ ਅੱਛਾ ਅੱਗੇ ਜੀ ਓਏ, ਅਬਾਸ ਯਾਦ ਆ ਗਿਆ। ਭਾਗ ਗਿਆ ਕਹਿੰਦੇ ਅਬਾਸ ਮੈਨੂੰ ਪਤਾ ਲੱਗਾ ਕਿਤੇ ਨਜ਼ਰ ਆਉਣ ਲੱਗਾ ਤੁਹਾਨੂੰ ਅੱਛੇ ਸ਼ੋਅ 'ਚ। ਖਲੋਜੋ ਸਾਜੀ ਇੰਟਰਵਿਊ ਹੋਣਗੀਆਂ ਉਹਦੀਆਂ। ਅੱਛਾ, ਮਾਸ਼ਾਅੱਲਾ, ਚਲੋ ਅੱਲਾਹ ਪਾਕ ਨੂੰ। ਅੱਲਾਹ ਅਸੀਂ ਤਾਂ ਦੁਆ ਕਰਦੇ ਹਾਂ, pray। ਸਭ ਨੂੰ ਦੁਆ ਦੇ ਦਿਆ ਕਰੋ, ਅੱਲਾਹ ਸਭ ਨੂੰ ਰਿਜ਼ਕ। ਨਹੀਂ ਨਹੀਂ, ਅੱਲਾਹ ਸਾਰਿਆਂ ਨੂੰ ਭਾਈ ਤਰੱਕੀ ਦੇਵੇ, ਰਿਜ਼ਕ ਦੇਵੇ, ਨੋ ਪ੍ਰੋਬਲਮ। ਅੱਛਾ ਫੇਰ ਅੱਗੇ ਫੇਰ ਇਹਦਾ ਮਤਲਬ ਇਹ ਕਿ ਜਿਹੜਾ ਬੰਦਾ ਅੱਛਾ ਕਰ ਰਿਹਾ ਹੈ, ਉਹ ਉਹਦੇ ਦੂਸਰੇ ਦੀ ਨਜ਼ਰ 'ਚ ਬੁਰਾ ਹੈ। ਜਿਹੜਾ ਬੁਰਾ ਉਹ ਕਹਿੰਦਾ ਕਿ ਮੈਂ ਅੱਛਾ ਵਾਂ, ਇਹ ਨਹੀਂ ਠੀਕ ਹੈਗਾ। ਓਏ ਤੁਹਾਡੇ ਹੱਥੋਂ ਲੱਗਾ ਕਿ ਮੈਂ ਗਲਤ ਗੱਲ ਕਰ ਬੈਠਾ। ਨਹੀਂ ਭਾਈ ਲਿਆਸ, ਤੁਸੀਂ ਸਾਰੇ ਤਸਫਾ ਬਿਆਨ ਕਰਤਾ ਵਾ ਸੱਚੀ। ਤੁਹਾਨੂੰ ਸਲੋਮੋ ਸਟੈਂਡਿੰਗ ਵਿਕਸਿਤ ਹੋਈ ਹੈ, ਹੌਲੀ ਹੌਲੀ ਜਿਹੜੀ ਹੁੰਦੀ ਹੈ ਉਹ ਹੋਈ ਹੈ ਤੁਹਾਨੂੰ। ਹੁਣ ਅਸੀਂ ਤੁਸੀਂ ਕਿਤੇ ਮਿੱਠੇ ਦਾ ਗਾਣਾ ਸੁਣ ਲਓ, ਤੁਹਾਡੀ ਉੱਦੀ ਲਾਸ਼ ਹੋ ਜਾਣੀ ਹੈ, ਸਾਜੀ ਤੁਸੀਂ ਲੰਮੇ ਪੈ ਜਾਣਾ ਵਾ। ਮੈਂ ਘਰ ਬੱਚਿਆਂ ਨੂੰ ਕਿਹਾ ਕਿ ਮੈਂ 9 ਵਜੇ ਆਉਣਾ ਵਾ। ਗੱਲ ਕਰਨ ਦਾ ਮਕਸਦ ਇਹ ਹੈ ਕਿ ਉਸਤਾਦ ਜੀ ਤੋਂ ਬਾਅਦ ਜਿੱਦਾਂ ਬੰਦਾ ਤੀਖਾ ਖਾ ਕੇ ਐ ਚਟਪਟਾ ਖਾ ਕੇ ਬਾਅਦ ਚ ਆਈਸਕ੍ਰੀਮ ਨਹੀਂ ਖਾਂਦਾ, ਕਸਟਰਡ ਨਹੀਂ ਖਾਂਦਾ, ਮਿੱਠਾ। ਸਹੀ ਸਾਡੇ ਵਾਲੇ ਲੋਕ ਨਹੀਂ ਰਹੇ ਹੁਣ। ਹਾਂ ਰੋਲਾ ਮੈਂ ਨਾ ਪੰਜਾਬੀਆਂ ਦਾ ਹਲਕਾ ਜਿਹਾ ਮੰਟੋ ਵੀ ਆ। ਮੰਟੋ ਸ਼ਾਇਦ ਮੰਟੋ ਨਹੀਂ, ਮੰਟੋ। ਹਾਂਜੀ ਹਾਂਜੀ ਇੰਜ। ਹਾਂ, ਪਿੱਛੇ ਪਿੱਛੇ ਗੱਲਾਂ। ਮੈਂ ਜਿੱਦਾਂ ਆਪਣਾ ਕੱਲ ਵਾਲੇ ਸ਼ੋਅ 'ਚ ਨਹੀਂ ਸੀ ਮੀਆਂ ਬੀਵੀ ਦੀ ਗੱਲ ਕਰ ਰਹੇ, ਹਾਂਜੀ ਓਏ ਹੋਏ ਹੋਏ, ਮੇਰੀਆਂ ਫਾਈਨਲ ਗੱਲਾਂ ਤੇਰੇ ਮਰਨ ਤੋਂ ਬਾਅਦ ਲੋਕੀ ਮੈਨੂੰ ਯਾਦ ਕਰਨਗੇ, ਵੇਖੀ। ਹੈਂ? ਇਹਦੇ ਮਰਨ ਉਹ ਇਹਦੇ ਮਰਨ ਤੋਂ ਬਾਅਦ ਯਾਦ ਕਰਨਗੇ ਕਿ ਇਹਨੂੰ ਜਾਨੀ ਨੇ ਕਿਹਾ ਸੀ, ਹਾਂ ਅੱਜ ਉਹ ਨਹੀਂ ਰਿਹਾ। ਮੈਨੂੰ ਠਾ ਠਾ ਕਬਰ ਚ ਗਾਣਗੇ ਨਾ ਜਾਣ। ਨਹੀਂ ਬਸ ਤੇਰੇ ਮਰਨ ਤੋਂ ਬਾਅਦ ਲੋਕੀ ਮੈਨੂੰ ਯਾਦ ਕਰਨਗੇ ਕਿ ਜਾਨੀ ਨੇ ਇਹਨੂੰ ਕਿਹਾ ਸੀ। ਹਾਂਜੀ ਤੇ ਇਹ ਆਇਆ ਰਿਲੇਟਡ ਹੈਗਾ ਕਿ ਨਹੀਂ? ਬਿਲਕੁਲ ਹੈ ਕਰਨਗੇ ਯਾਦ ਕਿ ਨਹੀਂ ਕਿ ਕੌਣ ਮਰਿਆ? ਉਹ ਯਾਰ ਜਿਹਨੂੰ ਜਾਨੀ ਨੇ ਉਹ ਗੱਲ ਕਹੀ ਸੀ। ਵਾਹ 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 ਮੈਨੂੰ ਮੈਂ ਯਾਦ ਆਇਆ ਕਿ ਨਾ?
ਰਾਜੀ ਇੰਜ ਗੰਢ ਬੱਜੀ ਪਈ ਗੱਲ ਦੀ। ਲੌਜੀਕ ਮੇਰਾ ਕੀ ਯਾਰ ਹੁੰਦਾ ਸੀ, ਉਹ ਅਗਲੇ ਨੂੰ ਨਾ ਬਹੁਤ ਚੰਗੀ ਜਾਂ ਫਿੱਕੀ ਗੱਲ ਤੇ ਨਾ ਸਿਰਫ ਐ ਕਰਕੇ ਇਹਨੂੰ ਜ਼ਲੀਲ ਕਰ ਦਿੰਦਾ, ਅੱਖ ਚੱਕ ਪਾ ਕੇ ਨਾ ਐ ਕਰਕੇ ਨਾ, ਉਹ ਭਾਜੀ ਉੱਥੇ ਨਾ ਇੰਜ ਹੋ ਗਿਆ, ਉਹ ਇੱਥੇ ਵਾਹ ਪਰ ਕੇ ਨਾ, ਸਮਝ ਆ ਰਹੀ ਗੱਲ ਦੀ। ਤੁਸੀਂ ਤੇ ਮੈਂ ਕਿਹਾ ਸੀ ਕਿ ਔਰਤ ਹਮੇਸ਼ਾ ਇੱਕ ਮੇਰਾ ਕੌਲ ਆ, ਹਾਏ ਤੇ ਇੱਕ ਨਹੀਂ, ਦੂਜਾ ਮੇਰਾ ਯਾਰ। ਇੱਕ ਮੈਂ ਕਿਹਾ ਪਤਾ ਨਹੀਂ ਕੋਲ ਆ ਇੱਕ ਦੂਰ। ਹਾਂ, ਇੱਕ ਮੇਰਾ ਕੌਲ ਆ, ਇੱਕ ਮੇਰਾ ਦੂਰ ਆ। ਕਿ ਬਾਬਾ ਜੀ ਇੱਕ ਗੱਲ ਮੈਂ ਕਹੀ ਸੀ, ਮੈਂ ਕਿਹਾ ਸੀ ਸਾਡੇ ਕਲਚਰ ਦੀਆਂ ਔਰਤਾਂ ਜੀ ਜ਼ਨਾ ਮਾਫ ਕਰ ਦਿੰਦੀਆਂ, ਨਿਕਾਹ ਨਹੀਂ ਮਾਫ ਕਰਦੀਆਂ। ਦੂਜਾ ਨਿਕਾਹ ਨਹੀਂ ਮਾਫ ਕਰਦੀਆਂ, ਜ਼ਨਾ ਮਾਫ ਕਰ ਦਿੰਦੀਆਂ ਬੰਦੇ ਦਾ। ਬੜੀ ਚੁਪਤੀ ਹੋਈ ਸਮਝ ਆ ਰਹੀ ਗੱਲ ਦੀ? ਕਿ ਤੂੰ ਆਪਣੀ ਬੁੱਢੀ ਨੂੰ ਕਹਿ ਕੇ ਮੈਂ ਨਿਕਾਹ ਕਰ ਆਇਆ, ਔਰ ਜਿਹਦੇ ਨਾਲ ਨਿਕਾਹ ਕੀਤਾ ਉਹਨੂੰ ਤੂੰ ਇੰਜ ਵੀ ਨਹੀਂ ਕੀਤਾ, ਹਾਂਜੀ ਉਹ ਨਹੀਂ ਬਰਦਾਸ਼ਤ ਕਰੇਗੀ। ਤੇ ਉਹਨੂੰ ਪਤਾ ਲੱਗੇ ਮੇਰੇ ਬੰਦੇ ਨੇ ਖੇ ਖਾ ਲਈ ਆ ਕਨਫਰਮ, ਲੇਕਿਨ ਤੂੰ ਉਹ ਮਾਫੀ ਮੰਗੇਗਾ, ਮਾਫ ਕਰ ਦੇ। ਸਹੀ ਸਮਝ ਆ ਰਹੀ? ਜੀ ਕੀ ਕਿਹਾ ਉਸਤਾਦ ਜੀ ਨੇ ਹੁਣ ਭਲਾ? ਕਿ- ਅੱਛਾ, ਇੱਕ ਹੋਰ ਗੱਲ ਸੁਣ, ਅਗਲੀ ਗੱਲ ਨਹੀਂ, ਅੱਜ ਮੈਂ ਕੰਨਾਂ 'ਚ ਹੀ ਮਾਰਨੀਆਂ ਨੇ ਗੱਲ। ਮੇਰੀ ਗੱਲ ਸੁਣ, ਤੂੰ ਆਪਣੀ ਬੁੱਢੀ ਨੂੰ, ਤੇਰੀ ਬੁੱਢੀ ਸਾਰੀ ਦਿਹਾੜੀ ਬੱਚੇ ਤੇਰੇ ਪਾਲਦੀ ਆ, ਘਰ ਦਾ ਕੰਮ ਕਰਦੀ ਆ, ਕੱਪੜੇ ਧੋਂਦੀ ਆ, ਸਫਾਈਆਂ ਕਰਦੀ ਆ, ਭਾਂਡੇ ਧੋਂਦੀ ਆ, ਸਵੇਰ ਤੋਂ ਸ਼ਾਮ ਤੱਕ ਹੰਬ ਜਾਂਦੀ ਆ ਹਰ ਔਰਤ ਘਰੇਲੂ, ਜੀ ਠੀਕ ਹੈ। ਤੂੰ ਰਾਤ ਨੂੰ ਆ ਕੇ ਉਹਨੂੰ ਰੁਪਈਆ 2000 ਦੇਣਾ ਕਿ, ਜਾਂ ਸਵੇਰੇ ਜਾਣ ਲੱਗਾ ਉਹਨੂੰ ਕਹਿਣਾ ਆ ਲੈ ਫੜ 2000 ਰੁਪਈਆ ਖਰਚਾ। ਹਾਂਜੀ ਉਸ ਤੋਂ ਬਾਅਦ ਸਾਰਾ ਦਿਨ ਤੂੰ ਘਰ ਦਾ ਕੋਈ ਕੰਮ ਨਹੀਂ ਕਰਦਾ, ਅਗਲੇ ਦਿਨ ਫਿਰ ਜਾਣ ਲੱਗਿਆ ਤੂੰ ਕਹਿਣਾ ਆ ਲੈ ਫੜ 2000 ਰੁਪਈਆ ਖਰਚਾ, ਹਾਂਜੀ ਆ ਲੈ ਫੜ ਮੈਂ ਤੇਰੇ ਲਈ ਸੂਟ ਲੈ ਕੇ ਆਇਆ, ਆ ਲੈ ਫੜ ਮੈਂ ਤੇਰੇ ਲਈ ਜੁੱਤੀ ਲੈ ਕੇ ਆਇਆ, ਠੀਕ ਹੈ। ਜੀ। ਆ ਮੈਨੂੰ ਚੰਗਾ ਲੱਗਾ ਸੀ ਤੇਰੇ ਵਾਸਤੇ, ਮੈਂ ਕਿਹਾ ਚੱਲ ਮੈਂ ਆ ਲੈ ਜਾਵਾਂ ਦੁਪੱਟਾ ਇੱਕ, ਠੀਕ ਹੈ, ਜੀ 1500 ਦਾ ਦੁਪੱਟਾ। ਹੁਣ ਤੁਹਾਡੀ ਹੋ ਗਈ ਬਹਿਸ ਕਿਸੇ ਵਜ੍ਹਾ ਤੋਂ, ਜੀ ਉਹਨੇ ਤੈਨੂੰ ਕਹਿਣਾ ਵਾ ਕਿ ਮੈਂ ਸਾਰੀ ਦਿਹਾੜੀ ਘਰ ਦੇ ਵਿੱਚ ਇੱਕ ਲੱਤ ਤੇ ਮੈਂ ਭਾਂਡੇ ਧੋਨੀ, ਮੈਂ ਕੱਪੜੇ ਧੋਨੀ, ਮੈਂ ਹੰਬ ਜਾਨੀ ਆ, ਮੈਂ ਆਰਾਮ ਨਹੀਂ ਕਰ ਸਕਦੀ, ਮੈਂ ਇਹ ਕਰਦੀ, ਮੈਂ ਉਹ ਕਰਦੀ ਆ। ਤੂੰ ਕਹਿਣਾ ਤੇ ਮੈਂ ਤੈਨੂੰ 3500 ਦਾ ਸੂਟ ਨਹੀਂ ਲੈ ਕੇ ਦਿੱਤਾ, ਹਾਏ ਮੈਨੂੰ ਸੂਟ ਸੁਣਾਤਾ 3500 ਸੁਣਾਤਾ, ਮੈਨੂੰ ਨਾ ਲੈ ਕੇ ਦਿਆ ਕਰੋ ਇਹੋ ਜਿਹੇ, ਜਦੋਂ ਸੁਣਾਉਣਾ ਹੁੰਦਾ ਨਾ ਉਦੋਂ ਨਾ ਲਿਆ ਕੇ ਦਿਆ ਕਰੋ ਇਹੋ ਜਿਹਾ 3500, ਇਹੋ ਜਿਹਾ 2000, ਜਦੋਂ ਆ ਕੇ ਸੁਣਾਉਣਾ ਹੁੰਦਾ ਵੀ ਮੈਂ ਤੈਨੂੰ 2000 ਦਿੱਤਾ, ਵੀ ਤੂੰ ਮੇਰੇ ਕੋਲ ਉਦੋਂ ਵਿਆਹ ਜਾਣਾ ਸੀ 1500 ਲੈ ਗਈ, ਇਹ ਨਾ ਮੈਨੂੰ ਦਿਆ ਹੀ ਨਾ ਕਰੋ ਜੇ ਬਾਅਦ ਚ ਸੁਣਾਉਣਾ ਹੁੰਦਾ ਤੇ। ਸਮਝ ਆ ਰਹੀ? ਹਾਂਜੀ ਉਹਦੇ ਕੋਲ ਜਿਹੜਾ ਉਹ ਤੇਰੇ ਲਈ ਕਰਦੀ ਹੈ ਉਹਨੇ ਉਹੀ ਸੁਣਾਉਣਾ ਨਾ, ਹਾਂਜੀ। ਲੇਕਿਨ ਉਹਦੇ ਚ ਪੈਸੇ ਨਹੀਂ। ਮਰਦ ਦੀ ਬਦਕਿਸਮਤੀ ਹੈ ਕਿ ਉਹਦੇ ਚ ਪੈਸਾ ਨਹੀਂ ਹੈਗਾ, ਉਹ ਚ ਕੰਮ ਹੀ ਨਹੀਂ। ਤੂੰ ਕਿਸ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦਾ? ਤੂੰ ਇਹੀ ਕਹਿਣਾ ਨਾ ਵੀ ਮੈਂ ਤੈਨੂੰ ਪੈਸੇ ਦੇਣਾ, ਹਾਂਜੀ ਪੈਸੇ ਦੇਣਾ, ਸੂਟ ਲਿਆ। ਤੂੰ ਇਹ ਤਾਂ ਨਹੀਂ ਕਹਿੰਦਾ ਜੇ ਤੂੰ ਭਾਂਡੇ ਧੋਤੇ ਤੇ ਮੈਂ ਵੀ ਧੋਣਾ ਹੀ ਆ, ਜੇ ਤੂੰ ਕੱਪੜੇ ਧੋਤੇ ਤੇ ਮੈਂ ਵੀ ਧੋਣਾ ਹੀ ਆ, ਮੈਂ ਨਹੀਂ ਬੱਚੇ ਸਵਾਉਂਦਾ, ਮੈਂ ਨਹੀਂ ਬੱਚੇ ਠਾਉਂਦਾ, ਮੈਂ ਨਹੀਂ ਬੱਚੇ ਸਵੇਰੇ ਸਕੂਲ, ਉਹ ਸਾਰਾ ਉਹ ਕਰਦੀ, ਤੂੰ ਇਹ ਨਹੀਂ ਕਹਿ ਸਕਦਾ। ਹਾਂਜੀ ਤੇਰੇ ਪੈਸੇ ਸਿਰਫ ਪੈਸੇ ਆ, ਉਹਦਾ ਕੰਮ ਸਾਰਾ ਜਿਹੜਾ ਉਹ ਤੇਰੇ ਸਿਰ ਤੇ ਹੈ। ਉਹਨੂੰ ਇਹ ਨਹੀਂ ਬੇਵਕੂਫ ਨੂੰ ਪਤਾ ਜਿਹੜਾ 2000 ਰੁਪਈਆ ਹੈ ਉਹਦੀ ਥਕਨ ਆ। ਏ ਹਾਂਜੀ ਜੇ ਮੇਰੀ ਸਾਰੀ ਦਿਹਾੜੀ ਦੀ ਥਕਨ ਹੈ ਨਾ, ਇਹ 2000 ਰੁਪਈਆ ਉਹਦੀਆਂ ਹੱਡੀਆਂ ਦੀ ਥਕਨ ਹੈ ਵੀ। ਇਹ 2000 ਨਹੀਂ, ਇਹ ਨੋਟ ਨਹੀਂ ਕਿ ਦੋ, ਇਹ ਦੋ ਨੋਟ ਨਹੀਂ ਆ ਬਾਬਾ, ਇਹ ਉਹਦਾ ਪਸੀਨਾ ਵਾ, ਉਹਦਾ ਵੀ ਖੂਨ ਪਸੀਨਾ ਵਾ। ਮੇਰੇ ਸਿਰ ਤੇ ਸਾਰੀ ਦਿਹਾੜੀ ਮਾਲਕ ਨਹੀਂ ਹੁੰਦਾ ਜਿਹੜਾ ਮੈਨੂੰ ਕਵੇ ਤੂੰ 10 ਮਿੰਟ ਇੱਥੇ ਬੈਠੀ ਕਿਉਂ ਪੱਖੇ ਕੇ, ਚੱਲ ਉੱਠ। ਉਹਦੇ ਸਿਰ ਤੇ ਇੱਕ ਮਾਲਕ ਆ ਜਿਹੜਾ ਉਹਨੂੰ 10 ਮਿੰਟ ਵੀ ਨਹੀਂ ਬਹਿਣ ਦਿੰਦੇ ਆ। ਇਦਾਂ ਹੀ ਆ। ਕੋਈ ਨਹੀਂ, ਧਿਆਨ ਨਾ ਕਰ, ਜੀਓ ਮਿੱਟੇ। ਕਿਉਂ ਆਈ ਨਹੀਂ ਨਾ ਗੱਲ ਸਮਝ? ਮੂੰਹ ਕਰੀ ਜਾ ਰਿਹਾ ਨਾ, ਕਿਉਂਕਿ ਹੁਣ ਲੱਗੀ ਨਾ ਨਹੀਂ ਸਮਝ ਤੈਨੂੰ? ਸਿੱਧੀ ਜੀ ਗੱਲ, ਕੀ ਕਿਹਾ ਬਲਾ ਉਸਤਾਦ ਜੀ ਨੇ? ਯਾਰ ਭਾਲਿਆ ਨਹੀਂ ਉਹ ਐਡਾ ਵੀ ਨਹੀਂ ਬੇਵਕੂਫ, ਨਹੀਂ ਆਈ ਸਮਝ ਕੀ ਹੋ ਗਿਆ ਤੈਨੂੰ? ਕਿਹਾ ਲੱਗੀ ਨਹੀਂ ਨਾ ਉਸਤਾਦ ਜੀ ਉਹ ਜਿਹੜਾ 2000 ਰੁਪਇਆ ਨਾ, ਜਾਂ ਜਿਹੜਾ ਉਹ ਤੁਹਾਨੂੰ ਕਹਿੰਦਾ ਮੈਂ ਤੈਨੂੰ 5000 ਦਾ ਸੂਟ ਨਹੀਂ ਲੈ ਕੇ ਦੇਣਾ, ਉਹ 5000 ਨਾ ਦੇਖੋ ਮੇਰੀ ਉਹ ਭੈਣੋ, ਉਸ 5000 ਦੇ ਪਿੱਛੇ ਤੁਹਾਡੇ ਨੂੰ ਜ਼ਿਆਦਾ ਖੂਨ ਪਸੀਨਾ ਉਹਦਾ, ਉਹ ਨੋਟ ਨਾ ਦੇਖਿਆ ਕਰੋ। ਉਹ ਨੋਟ ਹੱਥ ਫੜ ਕੇ ਉਹਨਾਂ ਦੀ ਖੁਸ਼ਬੂ ਫੀਲ ਕਰਿਆ ਕਰੋ ਕਿ ਮੇਰੇ ਬੰਦੇ ਦੀ ਥਕਨ, ਪਸੀਨਾ, ਉਹਦਾ ਹੱਡੀਆਂ ਦੀ ਥਕਨ, ਉਹਦੇ ਜੋੜਾਂ ਦੀ ਥਕਨ ਹੈ ਇਸ 5000 ਚ 2000 ਚ। ਉਹਨੂੰ 2000 ਸਮਝਣਾ ਕਿ ਮੈਨੂੰ ਪੈਸੇ ਸੁਣਾਤੇ, ਉਹ ਪੈਸੇ ਨਹੀਂ ਸੁਣਾ ਰਿਹਾ, ਉਹ ਵੀ ਉਹੀ ਥਕਨ ਆਪਣੀ ਤੈਨੂੰ ਸੁਣਾ ਰਿਹਾ ਜਿਹੜੀ ਤੂੰ ਉਹਨੂੰ ਸੁਣਾ ਰਹੀ ਆ। ਬੰਦੇ ਦੀ ਮੁਹੱਬਤ ਹੀ ਇਹ ਹੈ ਕਿ ਮੈਂ ਤੇਰੇ ਲਈ ਆ ਲਿਆ। ਲੇਕਿਨ ਬਦਕਿਸਮਤੀ ਬੰਦੇ ਦੀ ਇੱਕ ਯਾਰ ਤੂੰ ਆਪਣੀ ਬੁੱਢੀ ਨੂੰ ਤੂੰ ਇੱਥੇ ਪਹਿਲਾਂ ਕੀ ਕਹਿਣਾ ਵਾ
ਜਦੋਂ ਤੈਨੂੰ ਪੁੱਛਦੇ ਤੂੰ ਕਰਦਿਆ ਤੇ ਤੂੰ ਕੀ ਕਹਿੰਦਾ ਵਾ ਸਾਜੀ ਮੈਂ ਰਾਤੀ ਬੱਚਿਆਂ ਨੂੰ ਲੈ ਕੇ ਗਿਆ ਹਾਂਜੀ। ਮੈਂ 3000 ਰੁਪਏ ਲਾ ਕੇ ਆਇਆ ਇਦਾਂ ਹੀ ਸਾਡੀ ਬਿਲਕੁਲ 3000 ਰੁਪਏ ਲਾ ਕੇ ਆਇਆ ਹੁਣ ਮੈਂ ਤੈਨੂੰ ਕਹਾਂ ਤੂੰ ਕੈਸਾ ਲਾਂਤੀ ਆ ਤੂੰ 3000 ਬੱਚਿਆਂ ਦੇ ਲਾ ਕੇ ਆਇਆ ਤੂੰ ਇੱਥੇ ਬੈਠਾ ਭੰਡਣ ਦਿਆਂ ਉਹਨਾਂ ਨੂੰ ਤੇ ਤੇਰੀ ਬੁੱਢੀ ਨੇ ਕਹਿਣਾ ਮੈਂ ਸਾਰੀ ਦਿਹਾੜੀ ਆਹ ਕੰਮ ਕੀਤਾ ਉਹਦਾ ਗਿਣਿਆ ਜਾਣਾ ਗਿਣਿਆ ਜਾਣਾ। ਬੇਸਿਕਲੀ ਤੂੰ 3000 ਨਹੀਂ ਉਹ 3000 ਨਹੀਂ ਆ ਉਹ ਵੀ ਤੇਰੀ ਮਿਹਨਤ ਆ ਹੱਡੀਆਂ ਦੀ ਥੱਕਾ ਨਾ ਥੱਕਾ ਨਾ ਉਹ ਫਿਰ 3000 ਆ ਉਸ ਨੋਟ ਨੂੰ ਅੱਜ ਫੜ ਕੇ ਉਹਨੂੰ ਜ਼ਰਾ ਕਨਵਰਟ ਕਰਕੇ ਦੇਖਿਆ ਕਰੋ ਹਾਂ ਤੁਹਾਨੂੰ ਪਤਾ ਲੱਗੇ ਚੋ ਲੈ ਕੇ ਆਇਆ ਕਿ ਉਹ ਪੈਸੇ ਜਿਹੜੇ ਉਹ ਵਿਚਾਰੇ ਕੋ ਹੋਰ ਕੀ ਕਵੇ ਵੀ ਮੈਂ ਤੇਰੀਆਂ ਲੱਤਾਂ ਘੁੱਟ ਕੇ ਨਹੀਂ ਸੌਂਦਾ ਰੋਜ਼ ਉਹਨੇ ਪੈਸੇ ਹੀ ਦੱਸਣੇ ਉਹਦੀ ਡਿਊਟੀ ਇਹ ਹੈ ਲੇਕਿਨ ਔਰਤ ਦੀ ਲੱਤ ਇਸ ਤੋਂ ਉੱਤੇ ਆ ਕਿ ਵੀ ਉਹਦੇ ਕੋ ਪੈਸੇ ਆ ਨਹੀਂ ਉਹਨੇ ਸਾਰੀ ਦਿਹਾੜੀ ਜਿਹੜਾ ਤੈਨੂੰ ਇੱਕ ਇੱਕ ਕੰਮ ਗਣਾ ਦੇਣਾ ਮੈਂ ਆਹ ਕਰਦੀ ਮੈਂ ਬੱਚੇ ਪਾਲਦੀ ਮੈਂ ਇਦਾਂ ਸੀ ਮੈਂ ਬਿਮਾਰ ਸੀ ਮੈਂ ਫਿਰ ਵੀ ਕੰਮ ਕੀਤਾ ਮੇਰੀ ਬਾਜ਼ੂ ਅੱਜ ਹਿੱਲਣ ਨਹੀਂ ਸੀ ਦਈ ਮੈਂ ਫਿਰ ਵੀ ਸਾਰੀ ਦਿਹਾੜੀ ਭਾਂਡੇ ਧੋਂਦੀ ਰਹੀ ਮੈਨੂੰ ਡਾਕਟਰ ਨੇ ਮਨਾ ਕੀਤਾ ਸੀ ਇਦਾਂ ਨਹੀਂ ਕਰਨਾ ਮੈਂ ਫਿਰ ਵੀ ਕਰਦੀ ਰਹੀ ਬੰਦਾ ਕਹਿੰਦਾ ਯਾਰ ਕੀ ਬਾਤ ਬੰਦਾ ਕਹਿੰਦਾ ਯਾਰ ਜੇ ਤੂੰ ਕਰਦੀ ਅੱਲਾ ਦੀ ਇਹ ਬੰਦੀ ਹੈ ਮੇਰੇ ਲਈ ਨਾ ਕੁਛ ਤੇ ਮੈਂ ਤੇਰੇ ਲਈ ਨਹੀਂ ਕਰਦਾ ਹੁਣ ਜਦੋਂ ਉਹਨੇ ਦੱਸਣਾ ਮੈਂ ਤੇਰੇ ਲਈ ਨਹੀਂ ਕਰਨਾ ਉਹਨੇ ਸਿਰਫ ਪੈਸੇ ਹੀ ਦੱਸਣੇ ਕਿਉਂਕਿ ਹੋਰ ਕੁਝ ਉਹ ਦਿੰਦਾ ਹੀ ਨਹੀਂ ਵਿਚਾਰਾ ਹੈ। ਦੇ ਹੀ ਨਹੀਂ ਸਕਦਾ ਕੁਝ ਹੋਰ ਠੀਕ ਗੱਲ ਜੀ ਬਿਲਕੁਲ ਵਕਤ ਤੇ ਸਾਰਾ ਸੂਟ ਹਾਂਜੀ ਪੈਸਿਆਂ ਦਾ ਜੁੱਤੀ ਲੈ ਕੇ ਦਿੱਤੀ ਪੈਸਿਆਂ ਦੀ ਠੀਕ ਆ ਜੀ ਖਰਚਾ ਸਵੇਰ ਨੂੰ ਦੇ ਗਿਆ ਪੈਸਿਆਂ ਦਾ ਪੱਖਾ ਠੀਕ ਕਰਾਤਾ ਉਹਨੇ ਪੈਸੇ ਤੂੰ ਇਹੀ ਕਹਿਣਾ ਬੁੱਢੀ ਨੂੰ ਹਾਂਜੀ ਕਿ ਤੇਰੀ ਖਾਤਰ ਮੈਂ ਉਹ ਫਲਾਂ ਘਰ ਦੇ ਵਿੱਚ ਚੀਜ਼ ਲਵਾ ਕੇ ਦਿੱਤੀ ਕਿ ਚੱਲ ਤੈਨੂੰ ਗਰਮੀ ਉੱਥੇ ਮੇਰਾ ਰੁਪਈਆ 5600 ਲਾਇਆ 5600 ਸੁਣਾ ਦਿਓ ਮੈਨੂੰ 5600 ਨਾ ਲਾਇਆ ਕਰੋ ਇਹੋ ਜਿਹੇ ਪੈਸੇ ਜੇ ਮੈਨੂੰ ਸੁਣਾਉਣੇ ਹੁੰਦੇ ਤੇ ਉਹ 5600 ਨਹੀਂ ਸੁਣਾ ਰਿਹਾ ਉਹ ਵੀ ਉਹੀ ਦੁੱਖ ਦੱਸ ਰਿਹਾ ਉਹ ਵੀ ਉਹੀ ਆਪਣੀ ਤਕਲੀਫ ਦਾ ਉਹ 5600 ਆਇਆ ਕਿੱਥੋਂ ਕਿੰਜ ਆਇਆ ਕਿੰਨੇ ਘੰਟੇ ਉਹਨੇ ਪਸੀਨਾ ਬਹਾਇਆ ਤੇ ਫਿਰ ਉਹ 5600 ਲਿਆ ਕੇ ਉਹਨੇ ਤੇਰੇ ਲਈ ਪੱਖਾ ਲਾਇਆ ਜਾਂ ਤੇਰੇ ਲਈ ਸੂਟ ਲਿਆਂਦਾ ਜਾਂ ਤੇਰੇ ਲਈ ਜੁੱਤੀ ਲਿਆਂਦੀ ਅੱਲਾ ਦੀ ਇਹ ਬੰਦੀਏ ਆਪਣੀਆਂ ਕਿੰਨੀਆਂ ਖੁਆਇਸ਼ਾਂ ਉਹ 'ਚ ਕਿੰਨੀਆਂ ਮਾਰ ਕੇ ਆਪਣੀਆਂ ਖੁਆਇਸ਼ਾਂ ਹਾਂਜੀ ਹਾਂ ਲੇਕਿਨ ਅਸੀਂ ਨੋਟੂ ਗਿਣਦੇ ਆ ਮੈਨੂੰ ਪੈਸੇ ਸੁਣਾਤੇ ਲੇਕਿਨ ਸਾਜੀ ਇਹ ਵੀ ਤੇ ਹੈ ਨਾ ਕਿ ਔਰਤ ਦੇਖੋ ਤੁਹਾਡੀ ਬੀਵੀ ਜਿਹੜੀ ਹੈ ਤੁਹਾਡੇ ਤੋਂ ਪਹਿਲੇ ਉੱਠਦੀ ਹੈ ਤੁਹਾਡੇ ਤੋਂ ਬਾਅਦ ਸੌਂਦੀ ਹੈ ਉਹ ਵੀ ਤੇ ਇੰਨੀ ਮਿਹਨਤ ਕਰਦੀ ਹੈ ਨਾ ਘਰ ਦੇ ਉਹਦੀ ਸੈਲਰੀ ਹੋਵੇ ਤੇ ਹੋ ਸਕਦਾ ਜਿੰਨੇ ਉਹ ਕੰਮ ਕਰਦੀ ਸਾਡੇ ਨਾਲ ਬਹੁਤੀ ਹੋਵੇ ਲੈ ਹੁਣ ਤੂੰ ਪਹੁੰਚਿਆ ਹੀ ਨਹੀਂ ਉਸ ਗੱਲ ਤੱਕ ਹੁਣ ਤੋੜ ਵੀ ਨਹੀਂ ਪਹੁੰਚਿਆ ਹੁਣ ਤੂੰ ਤੋੜ ਜਿੱਥੇ ਮੈਂ ਗੱਲ ਕਰ ਰਿਹਾ ਸੀ ਨਾ ਉੱਥੇ ਤੱਕ ਤੂੰ ਨਹੀਂ ਗਿਆ ਲੈ ਬਿਲਕੁਲ ਦੂਰ ਦੂਰ ਹੀ ਆ ਲੈ ਹੁਣ ਤੈਨੂੰ ਅਸਲ ਗੱਲ ਤੈਨੂੰ ਹੁਣ ਆਈ ਉਹ ਨਹੀਂ ਉਹ ਸਮਝ ਗੱਲ ਦੀ ਤਹਿ ਚੋਂ ਨਿਕਲ ਗਿਆ ਆਹ ਤੈ ਇੱਧਰ ਸੀ ਇੱਧਰ ਨਿਕਲ ਗਿਆ ਪਹਿਲੇ ਆਸ ਤੁਸੀਂ ਸ਼ੁਰੂ ਚ ਇੱਕ ਨਹੀਂ ਲੁਕਵਾ ਬੈਠੇ ਭਾਈ ਤੁਸੀਂ ਦੇਖੋ ਮੈਂ ਇਹ ਗਲਤ ਗੱਲ ਕਰ ਰਿਹਾ ਲਓ ਜੀ ਮੈਂ ਇਸ ਗੱਲ ਤੋਂ ਇਹ ਕਹਿ ਦਿੰਦਾ ਕਿ ਜਿਹੜੀ ਮੇਰੀ ਭੈਣ ਆ ਨਾ ਇਹਦੇ ਘਰ ਰੱਬ ਨੇ ਜੀ ਦਿੱਤਾ ਇਹਨੂੰ ਇਹ ਉਹਦਾ ਖਾ ਰਿਹਾ ਹੀ ਅੱਜ ਜਿਹੜਾ ਬੈਠਾ ਨਹੀਂ ਤੇ ਇਹਨੂੰ ਕੋਈ ਮਿਲ ਜਾਂਦੀ ਐਸੀ ਜਿਹੜੀ ਖਾਊ ਹੁੰਦੀ ਤੇ ਜਿਹੜੀ ਕਹਿੰਦੀ ਵੀ ਜੋ ਮਰਜ਼ੀ ਕਰ ਮੈਨੂੰ ਇੱਥੇ ਕਰ ਇਹਦਾ ਹੁਲੀਆ ਦੇਖਣ ਨਾਲ ਇਹ ਨਜ਼ਰ ਨਹੀਂ ਸੀ ਹੋਣਾ ਮੈਂ ਕਿਹਾ ਛੱਡ ਗੱਲਾਂ ਇਹ ਉਸ ਔਰਤ ਦੇ ਸਿਰ ਤੇ ਬੈਠਾ ਹੀ ਅੱਜ ਵੀ ਮੈਂ ਤੁਹਾਨੂੰ ਦੱਸ ਦਿੱਤਾ ਹੀ ਗੱਲ ਏਸੀ ਦੇ ਵਿੱਚ ਬਹਿ ਕੇ ਸਾਫਾ ਭਿਓ ਕੇ ਲਿਆ ਕਰਾਂ ਭਾਈ ਨੇ ਇਹਨੀ ਤਿਸ਼ਨੇ ਕਿਸੇ ਦੇ ਭਾਈ ਨੇ ਮੈਂ ਕਹਿੰਦਾ ਇੱਥੇ ਆਇਆ ਸੀ ਇੱਕ ਮੁੰਡਾ ਅੱਛਾ ਜੀ ਉਹ ਸਾਰੇ ਇੱਥੇ ਆਉਂਦੀਆਂ ਹੀ ਸਿਰਫ ਉਹਨੂੰ ਇਹ ਸੀ ਮੈਨੂੰ ਆਹ ਕਰਤਾ ਮੇਰੇ ਸਹੁਰੇ ਨੇ ਆਹ ਕਰਤਾ ਮੇਰੀ ਬੁੱਢੀ ਨੇ ਆਹ ਕਰਤਾ ਮੈਂ ਮਰ ਗਿਆ ਉਸਤਾਦ ਜੀ ਮੇਰਾ ਉਹਦਾ ਤੇਰੇ ਉਹ ਸਿਆਪਾ ਸਿਰਫ ਇਸ ਤੋਂ ਨਹੀਂ ਕਿ ਤੇਰੀ ਘਰ ਵਾਲੀ ਅੱਲਾ ਨੇ ਜੰਨਤ ਦੇ ਦਿੱਤੀ ਤੈਨੂੰ ਮੈਂ ਇੱਥੋਂ ਇੰਨੇ ਤੋਂ ਅੰਦਾਜ਼ਾ ਲਾ ਲਿਆ ਜਾਂ ਹੋ ਸਕਦਾ ਉਹ ਭਾਬੀ ਦੀ ਘਰ ਵਾਲੀ ਵੀ ਜੰਨਤ ਵਾਲੀ ਹੋਵੇ ਤੁਸੀਂ ਜਾਨੇ ਕਿ ਬੜੀ ਬਰੀਕ ਗੱਲ ਯਾਰ ਮਿੱਠੇ ਪਤਾ ਗੱਲ ਕੀ ਹੈ ਉਹ ਮਸਲਨ ਉਹ ਯਾਰ ਉਹ ਔਰਤ ਨਹੀਂ ਉਹਦੀ ਜਾਨ ਨਹੀਂ ਹੈ ਉਹਦੇ ਵਿੱਚ ਉਹਦੀ ਕੋਈ ਆਪਣੀ ਕੋਈ ਖੁਆਇਸ਼ ਨਹੀਂ ਉਹ ਸਵੇਰੇ ਤੁਹਾਡੇ ਤੋਂ ਪਹਿਲੇ ਉੱਠਦੀ ਨਹੀਂ ਪੰਜ ਕੱਪੜੇ ਨਹੀਂ ਔਰਤ ਧੋਂਦੀ ਹੀ ਆ। ਤੁਹਾਡੇ ਸੁਣ ਲਾ ਹਾਂ ਕੱਪੜੇ ਨਹੀਂ ਧੋਂਦੀ ਤੁਹਾਡੇ ਬੱਚਿਆਂ ਨੂੰ ਖਾਂਦੀ ਨਹੀਂ ਤੁਹਾਡੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਨਹੀਂ ਭੇਜਦੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਉਠਾ ਕੇ ਤੁਹਾਨੂੰ ਨਾਸ਼ਤਾ ਨਹੀਂ ਕਰਾਉਂਦੀ ਤੁਹਾਡੇ ਕੱਪੜੇ ਇਸਤਰੀ ਕਰਕੇ ਦਿੰਦੀ 100 ਕੰਮ ਕਰਦੀ ਔਰਤ ਅੱਛਾ ਹੁਣ ਸੁਣ ਲਾ ਠੀਕ ਬੰਦਾ ਸਵੇਰੇ ਦੁਕਾਨ ਤੇ ਨਹੀਂ ਜਾਂਦਾ ਮਾਲਕ ਕਹਿੰਦਾ ਦੁਕਾਨ ਖੋਲਦਾ ਨਹੀਂ ਉਹ ਕਹਿੰਦਾ ਦੁਕਾਨ ਲਾਉਂਦਾ ਨਹੀਂ ਉਹ ਕਹਿੰਦਾ ਝਾੜ ਨਹੀਂ ਮਾਰਦਾ ਨਹੀਂ ਉਹ ਕਹਿੰਦਾ ਜਾਂ ਪਾਣੀ ਦਾ ਕੂਲਰ ਭਰ ਕੇ ਲਿਆਉਂਦਾ ਨਹੀਂ ਉਹ ਕਹਿੰਦਾ ਨਗ ਚੁੱਕ ਕੇ ਉੱਤੇ ਸਿੱਟ ਗਿਆ ਉਹ ਸਿੱਟ ਕੇ ਨਹੀਂ ਹੁੰਦਾ ਉਹ ਕਹਿੰਦਾ ਜਦ ਪੈ ਨੂੰ ਰੋਟੀ ਲੈ ਕੇ ਨਹੀਂ ਹੁੰਦਾ ਕਹਿੰਦਾ ਜਾਂ ਮੇਰੇ ਬੱਚਿਓ ਸਕੂਲੋਂ ਛੱਡ ਕੇ ਉਹ ਛੱਡ ਕੇ ਨਹੀਂ ਹੁੰਦਾ ਕਹਿੰਦਾ ਗਾਹ ਕਹੇ ਦਿਲ ਧਿਆਨ ਕਰ ਉਹ ਕਰਦਾ ਨਹੀਂ ਉਹ ਕਹਿੰਦਾ ਚੱਲ ਜਾ ਹੁਣ ਚਾਹ ਲੈ ਨੂੰ ਬੁਲਾ ਚਾਹ ਕਹਿ ਕੇ ਆ ਉਹ ਕਹਿ ਕੇ ਨਹੀਂ ਹੁੰਦਾ ਕਹਿੰਦਾ ਕੱਪ ਚੁੱਕ ਕੇ ਸਾਈਡ ਤੇ ਰੱਖਦਾ ਨਹੀਂ ਕਹਿੰਦਾ ਉਹ ਭਾਂਡੇ ਧੋਣ ਵਾਲੇ ਪਏ ਧੋਣੇ ਉਹ ਧੋਂਦਾ ਨਹੀਂ ਉਹ ਕਹਿੰਦਾ ਚੱਲ ਸ਼ਾਮ ਹੋ ਗਈ ਹੈ ਜਦ ਝਾੜ ਨਹੀਂ ਮਾਰ ਦੁਕਾਨ ਤੇ ਦੁਬਾਰਾ ਉਹ ਮਾਰਦਾ ਨਹੀਂ ਉਹ ਕਹਿੰਦਾ ਜਾ ਮੇਰੇ ਫਲਾਂ ਬੰਦੇ ਨੂੰ ਜਾ ਕੇ ਉਹਨੂੰ ਕਹਿ ਕੇ ਇਦਾਂ ਕਰਕੇ ਆ ਕਰਕੇ ਉਹ ਕਰਦਾ ਨਹੀਂ ਉਹ ਕਹਿੰਦਾ ਉਹਦੇ ਕੋਲ ਪੁੱਛ ਕੇ ਆ ਕਿੰਨੇ ਪੈਸੇ ਲੈਣੇ ਉਹ ਜਾਂਦਾ ਨਹੀਂ ਵਾਹ ਵਾਹ ਉਹ ਕਹਿੰਦਾ ਮੇਰੇ ਘਰ ਚੀਜ਼ ਫੜਾਇਆ ਜਾਂਦਾ ਨਹੀਂ ਕਹਿੰਦਾ ਜਾ ਘਰ ਜਾ ਅੰਮੀ ਦੀ ਦਵਾਈ ਘਰ ਦੇ ਕੇ ਆ ਮੋਟਰਸਾਈਕਲ ਤੇ ਧੁੱਪੇ ਉਹ ਜਾਂਦਾ ਨਹੀਂ ਰਾਤ ਨੂੰ ਕਹਿੰਦਾ ਚੱਲ ਦੁਕਾਨ ਬੰਦ ਕਰ ਮੇਰਾ ਪੁੱਤ ਦੁਕਾਨ ਬੰਦ ਕਰਕੇ ਕਹਿੰਦਾ ਤਾਲੇ ਚੈੱਕ ਕਰਕੇ ਕਹਿੰਦਾ ਚਾਬੀਆਂ ਉਹਨੇ ਫੜਾ ਉਹ ਫਿਰ ਘਰ ਜਾ ਕੇ ਸੌਂਦਾ ਨਹੀਂ ਹਾਂ ਨਹੀਂ ਇਹ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਲੇਕਿਨ ਉਹ ਤੁਹਾਡੇ ਤੋਂ ਪਹਿਲੇ ਉੱਠ ਤੇ ਨਹੀਂ ਰਿਹਾ ਤੁਹਾਡੇ ਤੋਂ ਬਾਅਦ ਸੌਂ ਤੇ ਨਹੀਂ ਰਿਹਾ ਉਸਤਾਦ ਜੀ ਹੁਣ ਫਸੇ ਨਾ ਹੁਣ ਤੁਹਾਡੇ ਖਾਨੇ ਦੇ ਲਾਗੇ
ਕੱਲ ਲੰਘ ਗਈ। ਹਾਂ ਉਹਨੂੰ ਖਾਣੇ ਉਹ ਨਿਕਲੀ ਸਹੀ ਗੱਲ ਹੈ। ਨਹੀਂ ਯਾਰ ਉਹ ਦੇਖੋ ਤੁਹਾਡੇ ਤੋਂ ਪਹਿਲੇ ਉੱਠ ਰਹੀ, ਤੁਹਾਡੇ ਤੋਂ ਬਾਅਦ ਸੌ ਰਹੀ ਹੈ, ਤਾਂ ਮਾਲਕ ਤੁਹਾਡੇ ਤੋਂ ਪਹਿਲੇ ਉੱਠ ਤੇ ਨਹੀਂ ਰਿਹਾ, ਤੁਹਾਡੇ ਤੋਂ ਪਹਿਲੇ ਸੌਂ ਤੇ ਨਹੀਂ ਰਿਹਾ। ਉਹਦੀ ਸਿਰਦਰਦੀ ਹੈ, ਸੌਵੇਂ ਨਾ ਸੌਵੇਂ। ਇਹ ਕਿਹੜੀ ਬੁੱਢੀ ਹੈ ਜਿਹੜੀ ਤੁਹਾਡੇ ਤੋਂ ਪਹਿਲੇ ਸੌਂਦੀ ਹੈ? ਮੈਨੂੰ ਤੇ ਇਹੀ ਪਤਾ ਕਿ ਬੰਦਾ ਹਮੇਸ਼ਾ ਬਾਅਦ ਚ ਹੀ ਸੌਂਦਾ, ਬੁੱਢੀ ਪਹਿਲੇ ਸੌਂ ਜਾਂਦੀ। ਅਸੀਂ ਤਾਂ 6 ਸਾਲ ਹੋ ਤੁਸੀਂ ਗਏ ਰਾਤੀ ਜਾਂਦੇ ਹੋ, ਤੁਹਾਨੂੰ ਨਹੀਂ ਤੂੰ ਕਹਿੰਦਾ ਵਾ ਬੁੱਢੀ ਤੁਹਾਡੇ ਤੋਂ ਬਾਅਦ ਚ ਸੌਂਦੀ, ਤੁਹਾਨੂੰ ਸੌਂ ਕੇ। ਹਾਂਜੀ, ਬੱਚੇ ਨਾਲ ਬੱਚਾ ਕੋਟ ਕੋਲੇ ਉਹਨੂੰ ਉਠਾ, ਨਹੀਂ ਉਹਨੂੰ ਉੱਠ ਕੇ ਨਹੀਂ, ਸੌਣ ਦੀ ਗੱਲ ਕਰ। ਹਾਂਜੀ, ਸੌਣ ਦੀ ਗੱਲ ਤੂੰ ਬਾਅਦ ਚ ਸੌਂਦਾ ਕਿ ਤੇਰੀ ਬੁੱਢੀ ਬਾਅਦ ਚ ਸੌਂਦੀ? ਸਾਫ ਸਾਰਾ ਕਿ ਮੈਂ ਹੀ ਸੌਣਾ। ਹਾਂਜੀ ਤੂੰ ਹੀ ਤਾਂ ਬੰਦਨ ਮੇ ਜੁੜ ਹਾਂ ਗਿਆ ਇਹ ਰੇ। ਕਹਿ ਰਿਹਾ, ਬੁੱਢੀ ਨੇ ਸਵੇਰੇ ਉੱਠਣਾ, ਉਹਦੀ ਡਿਊਟੀ ਹੈ। ਹਾਂਜੀ ਉਹਦੀ ਇੱਕ ਡਿਊਟੀ ਹੁੰਦੀ ਬੰਦੇ ਦੀ, ਉਹਦੀ ਡਿਊਟੀ ਹੈ। ਉਹ ਆਸਾਨ ਨਹੀਂ ਕਰਦੀ, ਉਹਦੀ ਡਿਊਟੀ ਹੈ। ਤੂੰ ਉਹਦੇ ਤੇ ਆਸਾਨ ਨਹੀਂ ਕਰਦਾ ਕੰਮ ਕਰਕੇ, ਤੇਰੀ ਡਿਊਟੀ ਹੈ। ਇਹ ਨਹੀਂ ਵੀ ਉਹ ਪਹਿਲੇ ਉੱਠਦੀ ਆ ਤੇ ਇਸ ਤੋਂ ਉਹ ਪਹਿਲੇ ਉੱਠਦੀ, ਉਹਨੇ ਪਹਿਲੇ ਉੱਠਣਾ। ਉਹ ਔਰਤ ਆ, ਉਹਦੀ ਨੇਚਰ ਇਦਾਂ ਬਣਾਈ ਗਈ, ਉਹਦੇ ਘਰ ਦੀ ਸੈਟਿੰਗ ਇਦਾਂ, ਉਹਦੀ ਡਿਊਟੀ ਉਸ ਜਗ੍ਹਾ ਤੇ ਜਿੱਥੇ ਉਹਨੇ ਪਹਿਲੇ ਉੱਠਣਾ। ਹਾਂ ਰਾਤ ਨੂੰ ਤੂੰ 4 ਵਜੇ ਸੌਣਾ, ਤੇਰਾ ਡਰਾਮਾ ਸ਼ੁਰੂ ਹੁੰਦਾ ਸੀ 11 ਵਜੇ, ਮੁੱਕਦਾ 1 ਵਜੇ, ਘਰ ਤੋਂ ਜਾਣਾ 2 ਵਜੇ, 4 ਵਜੇ ਤੂੰ ਸੌਣਾ। ਉਨੀ ਦਿਨ ਉਹਨੇ ਅੱਧੀ ਨੀਂਦ ਪੂਰੀ ਕੀਤੀ ਹੁੰਦੀ ਸੀ। ਤੂੰ ਕਿਸੇ ਨਾਲ ਦਲੀਲ ਦੇਈ ਜਾ ਰਿਹਾ ਕੋ ਪਹਿਲੇ ਮੈਂ ਸੌਣਾ, ਪਹਿਲੇ ਸੌਂ ਕੇ ਸਵੇਰੇ ਉੱਠ ਹੀ ਨਹੀਂ ਸਕਦੀ। ਤੇਰੀ ਬੁੱਢੀ ਅਗਰ ਤੇਰੇ ਤੋਂ ਬਾਅਦ ਚ ਸੌਵੇਂ, ਇਹਦਾ ਮਤਲਬ ਉਹ ਸਵੇਰੇ 5 ਵਜੇ ਸੌਂਗੀ, 7 ਵਜੇ ਕਿੱਦਾਂ ਉੱਠ ਪਊਗੀ ਉਹ? ਹਾਂ ਕਦੇ ਵੀ ਯਾਰ ਰੁਟੀਨ ਬਣ ਜਾਂਦੀ। ਹਾਂ ਕੀ ਬਣ ਗਈ ਨਾ ਰੁਟੀਨ। ਇਹ ਰੁਟੀਨ ਨੂੰ ਇਦਾਂ ਨਾ ਕਹਿ ਕਰੋ, ਰੁਟੀਨ ਦੇ ਵਿੱਚ ਤੂੰ ਉਹਨੂੰ ਵੱਡਾ ਨਾ ਕਰੋ। ਰੁਟੀਨ ਬਣੀ, ਤੇਰੀ ਆਪਣੀ ਬਣੀ, ਉਹਦੀ ਆਪਣੀ ਬਣੀ। ਉਸਤਾਦ ਜੀ ਇਹਨਾਂ ਨੇ ਹੁਣ ਉਹ ਵੀ ਕਹਿਣਾ ਮੀਆਂ ਬੀਬੀ ਗੱਡੀ ਦੇ ਤੋਂ ਪਈਏ ਆ, ਇਹਨੇ ਹੁਣ ਉਹ ਵੀ ਕਹਿਣਾ ਹੀ ਦੇਖਿਓ। ਕਹਿਣਾ ਸੀ ਤੇ ਹੈ ਉਹ ਜ਼ਿੰਦਗੀ ਦੇ ਸਾਥੀ ਨਹੀਂ ਤੁਹਾਡੀ ਦਾ। ਪਹਿਲਿਆਸ ਤੁਸੀਂ ਇਸ ਗੱਲ ਨੂੰ ਛੱਡੋ, ਤੁਸੀਂ ਬਸ ਤੁਹਾਡੀ ਲਾਈਫ ਖੁਸ਼ ਵਾ, ਹੈਪੀ ਆ, ਓਕੇ ਆ, ਹੈਪੀ ਐਂਡ ਹੈ ਕਿ ਤੁਹਾਡੀ ਲਾਈਫ ਸਤਾ ਹੀ ਕਹਿਣਾ। ਬੀਵੀ ਜ਼ਿੰਦਗੀ ਦਾ ਸਾਥੀ, ਬੀਵੀ ਦੀ ਵਜ੍ਹਾ ਤੋਂ ਕਈ ਸਾਥੀ ਹੁੰਦੇ ਜ਼ਿੰਦਗੀ 'ਚ। ਸਹੀ ਛੋਟੇ ਛੋਟੇ ਬੱਚੇ, ਤੇਰਾ ਪੁੱਤਰ ਹੋ ਗਿਆ, ਉਹ ਬੀਵੀ ਦੀ ਵਜ੍ਹਾ ਤੋਂ, ਜੀ। ਧੀ ਹੋ ਗਈ ਬੀਵੀ ਦੀ ਵਜ੍ਹਾ ਤੋਂ। ਹਾਂਜੀ ਸਾਲੀ ਵੀ ਕਿੰਨੇ ਬੱਚੇ ਤੇਰੇ? ਮੇਰੇ 7 ਜੀ ਮਾਸ਼ਾਅੱਲਾ। ਤੇ 2 ਤੁਸੀਂ। ਹਾਂਜੀ ਤੁਹਾਡੇ ਦੋਵਾਂ ਦੀ ਵਜ੍ਹਾ ਤੋਂ ਤੁਹਾਡੇ ਕਿੰਨੇ ਸਾਥੀ ਹੋਰ ਆ ਗਏ? 7। ਹੁਣ ਮੰਨੇ ਨਾ ਉਸਤਾਦ ਜੀ ਕਿ ਬੀਬੀ ਦੀ ਵਜ੍ਹਾ ਨਾਲ ਤੁਹਾਡੇ ਕਿੰਨੇ ਸਾਥੀ ਹੋ ਗਏ ਨੇ। ਪਹਿਲੇ ਨਹੀਂ ਸੀ, ਬੀਬੀ ਕਹਿ ਰਿਹਾ ਕਿ ਨਹੀਂ ਉਹਦੀ ਜ਼ਿੰਮੇਵਾਰੀ, ਉਹ ਹਾਂਜੀ। ਕਹਿ ਰਹੀ ਹੈ ਕਿ ਮੈਨੂੰ ਸੂਟ ਲਿਆਤਾ ਹੈ, ਮੈਨੂੰ ਜੁੱਤੀ ਗਣਾਤੀ ਹੈ। ਨਹੀਂ ਗਣਾਉਂਦੀਆਂ ਬੁੱਢੀਆਂ, ਨਹੀਂ ਗਣਾਉਂਦੀਆਂ ਬੁੱਢੀਆਂ। ਗਣਾਉਂਦੀਆਂ ਉਸਤਾਦ ਜੀ। ਤੇ ਫਿਰ ਕਿਉਂ ਗਣਾਉਂਦੀਆਂ? ਕਿਉਂ ਗਣਾਉਂਦੀਆਂ ਬੁੱਢੀਆਂ? ਸਾਜੀ ਨਾਲੇ ਉਹ ਕਹਿੰਦੀ ਕਿ ਉਹ ਕਿਉਂ ਨਹੀਂ ਸਮਝਦੀ ਕਿ ਆ ਜਿਹੜਾ ਮੈਨੂੰ ਇਹਨੇ ਸੂਟ ਲਿਆ ਕੇ ਦਿੱਤਾ, ਇਹ ਵੀ ਉਹਨੇ ਪਤਾ ਨਹੀਂ ਵਿਚਾਰੇ ਨੇ ਕਿੱਦਾਂ ਮਿਹਨਤ। ਉਹ ਪੈਸੇ ਕਿਉਂ ਸਮਝਦੀ ਉਹਨੂੰ ਕਿ ਇਹਨੇ ਮੈਨੂੰ ਪੈਸੇ ਸੁਣਾਤੇ ਆ? ਹਾਂਜੀ ਬੰਦਾ ਨਹੀਂ ਕਹਿ ਸਕਦਾ ਕਿ ਤੂੰ ਮੈਨੂੰ ਸਾਰੀ ਦਿਹਾੜੀ ਦਾ ਕੰਮ ਸੁਣਾਤਾ। ਦੱਸ ਹਾਂਜੀ। ਖੁੱਲ ਕੇ ਗੱਲ ਕਰੋ, ਖੁੱਲ ਕੇ ਵੀ ਇਸ ਨਹੀਂ ਨੂੰ ਖੁੱਲ ਕੇ ਮੈਂ ਕਰ ਰਿਹਾ ਯਾਰ। ਜਿੱਥੋਂ ਗੱਲ ਗਲਤ ਹੈ ਮੈਂ ਉੱਥੋਂ ਗੱਲ ਕਰਨੀ ਹੈ। ਖੁੱਲ ਕੇ ਉਹਨੇ ਕੀਤੀ ਨਾ, ਉਹਨੇ ਹੋਰ ਖਰਾਬ ਕਰ ਦੇਣੀ ਰਹਿਣ ਦੀ। ਔਰਤ ਦੇ ਦਰਦ ਨੂੰ ਸਮਝਦੀ ਆ। ਹੈ ਔਰਤ ਹੀ ਔਰਤ ਦੇ ਦਰਦ ਨੂੰ ਸਮਝਦੀ। ਅਸੀਂ ਤੈਨੂੰ ਐਵੇਂ ਨਹੀਂ ਔਰਤ ਕਹਿੰਦੇ, ਵੇਖਿਆ ਤੂੰ ਉਹਨਾਂ ਦੀ ਸਾਈਡ ਲੈ ਰਿਹਾ। ਨਹੀਂ ਅੱਖਾਂ ਥੋੜੀਆਂ ਖੋਲੋ, ਤੁਸੀਂ ਤਾਂ ਐਵੇਂ ਸਿਗਰ ਲਾ ਕੇ ਧੂਆਂ ਪੈਂਦਾ ਈਜ਼ੀ ਉੱਪਰ ਰਿਲੈਕਸ ਹੋ ਕੇ ਘੰਟੇ ਦਾ ਸ਼ੋਅ ਆ, ਜੋ ਪੁੱਛਣਾ ਹੁਣੇ ਪੁੱਛ ਲਓ। ਹੋਰ ਕੋਈ ਤੁਹਾਡੇ ਦਿਲ ਚ ਆਉਣ ਨਹੀਂ ਹੋਏ? ਨਹੀਂ ਜਿਹੜੀ ਹੈ ਸੀ ਮੈਂ ਪੁੱਛੀ ਨਹੀਂ ਉਸਤਾਦ ਜੀ ਨੂੰ। ਸਿਰਫ ਉਹਨਾਂ ਦਾ ਇੱਕ ਸਵਾਲ ਆ ਉਸਤਾਦ ਜੀ ਕਿ ਔਰਤ ਤੁਹਾਡੇ ਤੋਂ ਪਹਿਲੇ ਉੱਠਦੀ ਆ, ਬਾਅਦ ਚ ਸੌਂਦੀ ਆ, ਲਿਹਾਜ਼ਾ ਉਹਦਾ ਬੁਲੰਦ ਮਿਆਰ ਹੈ ਹਾਂ ਇਸ ਗੱਲ ਤੋਂ ਨਹੀਂ ਹਾਂ ਸਾਫ ਸਾਰੇ ਕਿ ਦੇਖੋ ਤੁਹਾਡੇ ਤੋਂ ਪਹਿਲੇ ਉਹ ਉੱਠ ਉੱਠ ਪੈਂਦੀ ਹੈ। ਹਾਂਜੀ ਤੇ ਉਹਦਾ ਮਤਲਬ ਉਹ ਤੁਹਾਡੇ ਤੋਂ ਅਫਜ਼ਲ ਆ। ਹਾਂਜੀ, ਉਸ ਘਰ ਨੂੰ ਸੰਭਾਲ ਰਹੀ, ਸਾਰੇ ਬੱਚਿਆਂ ਨੂੰ ਸੰਭਾਲ ਰਹੀ, ਹਰ ਚੀਜ਼ ਕਰ ਰਹੀ। ਚਲੋ ਉਹ ਪਹਿਲੇ ਉੱਠੀ, ਜਿਵੇਂ ਤੂੰ ਕੰਮ ਤੇ ਨਾ ਜਾ, ਚੱਲ ਜੂਗਾ ਘਰ? ਨਹੀਂ ਫੇਰ ਤੇ ਨਹੀਂ ਚੱਲਣਾ ਉਸਤਾਦ। ਉਹਦੇ ਫਿਰ ਉੱਠਣ ਦਾ ਕੀ ਫਾਇਦਾ? ਉਹਨੂੰ ਹੋਰ ਉਠਾ ਲਾ, ਉਹਨੂੰ ਸਵਾ ਹੀ ਨਾ ਸਾਰੀ ਰਾਤ। ਤੂੰ 4 ਘੰਟੇ ਕੰਮ ਤੇ ਜਾ ਕੇ ਰੁਪਈਆ 4000 ਲੈ ਆ, ਫਿਰ ਉਹਦੇ ਉੱਠਣ ਦਾ ਫਾਇਦਾ ਵੀ ਹੈ। ਸਵੇਰੇ ਉੱਠ ਕੇ ਕੀ ਕਰਨਾ ਜਦੋਂ ਦੁੱਧ ਹੀ ਨਾ ਹੋਇਆ? ਹਾਏ ਸਵੇਰੇ ਉੱਠ ਕੇ ਕੀ ਕਰਨ ਨੂੰ ਜਦੋਂ ਬੱਚਿਆਂ ਦੀ ਫੀਸ ਹੀ ਨਾ ਹੋਈ, ਬੱਚੇ ਘਰ ਬੈਠੇ ਹੋਏ? ਤੂੰ ਲੇਟ ਉੱਠ ਕੇ ਜਾ ਕੇ ਉਹਦੇ ਸਵੇਰੇ ਜਲਦੀ ਉੱਠਣ ਦਾ ਇੰਤਜ਼ਾਮ ਕਰ ਰਿਹਾ। ਆਹਾ ਵੱਡੀ ਗੱਲ। ਵਾਕਈ ਸਹੀ ਗੱਲ। ਕਿੱਥੇ ਤੁਰਿਆ ਫਿਰਦਾ ਤੂੰ? ਵਾਹ ਵਾਹ ਹੁਣ ਸਮਝ ਲੱਗੀ ਪਹਿਲਿਆਸ? ਹਾਂਜੀ ਹੁਣ ਲੱਗੀ ਥੋੜੀ। ਹੁਣ ਨਿਕਲੀ ਉਹਦੇ ਖਾਨੇ ਚੋਂ ਗੱਲ। ਨਹੀਂ ਇਹ ਬੜੀ ਸਹੀ ਬਾਤ ਹੈ ਕਿ ਰੁਤਬੇ ਦੇ ਵਿੱਚ ਮਰਦ ਔਰ ਮਕਾਮ ਔਰਤ ਦਾ ਆਪਣੀ ਜਗ੍ਹਾ ਹੈ। ਹਾਂਜੀ। ਬੜੀ ਅੱਛੀ ਗੱਲ ਹੈ। ਹਾਂਜੀ ਲੈ ਇਹ ਗੱਲ ਸੀ ਉਹਦੀ ਮੈਂ ਪੁੱਛਣੀ ਚਾਹੁੰਦਾ। ਹਾਂਜੀ ਇਹੀ ਮੈਂ ਤੈਨੂੰ ਕਹਿ ਰਿਹਾ। ਤੇ ਹੁਣ ਉਹ ਦੇਰ ਨਾਲ ਉੱਠੇ ਜਾਂ ਜਲਦੀ ਸੋਵੇ, ਇਹਦਾ ਫਰਕ ਹੈ। ਨਹੀਂ ਹੁਣ ਯਾਰ ਦਾਨਿਸ਼ ਹੁਣ ਉਸਤਾਦ ਜੀ ਨੇ ਸਮਝ ਆਈ ਗੱਲ ਦੀ? ਹਾਂਜੀ ਔਰਤ ਸਵੇਰੇ ਉੱਠੇ ਜਲਦੀ, ਜੀ। ਸਵੇਰੇ ਉੱਠ ਕੇ ਉਹਨੇ ਕੀ ਕਰਨਾ? ਨਾਸ਼ਤਾ ਬਣਾਉਣਾ। ਨਾਸ਼ਤਾ ਬਣਾਉਣਾ। ਉਹ ਨਾਸ਼ਤੇ ਦੇ ਪੈਸੇ ਤੂੰ ਲੇਟ ਉੱਠ ਕੇ ਲਿਆ ਕੇ ਦੇ ਰਿਹਾ ਤੇ ਸਵੇਰੇ ਨਾਸ਼ਤਾ ਬਣ ਰਿਹਾ। ਹਾਂਜੀ ਇਹ ਤੇ ਹੈ। ਕੱਲੀ ਜਲਦੀ ਉੱਠੀ ਜਾਵੇ, ਤੂੰ ਜਾਵੇਂ ਹੀ ਨਾ। ਨਹੀਂ ਹੋ ਸਕਦਾ ਉਸਤਾਦ ਜੀ ਥੋੜੇ ਥੋੜੇ ਉਹਨੂੰ ਜੋੜੇ ਹੋਣ ਆਪਣੇ ਕੋਲੋਂ। ਕਿੱਥੋਂ ਜੋੜੇ ਹੋਣ? ਜਿਹੜੇ ਮੈਂ ਪਹਿਲੇ ਦਿੱਤੇ। ਉਹ ਜਿਹੜੇ ਤੂੰ ਪਹਿਲੇ ਦਿੱਤੇ ਉਹ ਲੇਟ ਉੱਠ ਕੇ ਜਾ ਕੇ ਕਮਾ ਕੇ ਲਿਆ ਕੇ ਦਿੱਤੇ। ਹਾਂਜੀ ਫੇਰ ਨਹੀਂ ਪਿੱਛੋਂ ਸਾਜੀ ਤੁਹਾਡੇ ਘਰ ਦੀ ਰਹਿਬਰ ਹੁੰਦੀ ਆ, ਸਾਂਭਦੀ ਆ ਪਿੱਛੋਂ। ਰਹਿਬਰ? ਹਾਂਜੀ ਰਹਿਬਰ। ਉਹ ਰਹਿਬਰ ਹੋਰ ਚੀਜ਼ ਓਏ ਰਹਿਬਰ। ਹੁਣ ਕੀ ਤੁਸੀਂ ਕਹਿੰਦੇ ਹੋ ਔਰਤ ਵੱਡੀ ਕਿ ਮਰਦ ਵੱਡਾ ਵਾ? ਤੁਹਾਡਾ ਕੀ ਜ਼ਹਿਨ ਕਹਿੰਦਾ? ਮਰਦ ਤੇ ਹੈ ਹੀ ਵੱਡਾ ਹੈ ਨਾ, ਲੇਕਿਨ ਉਹਦਾ ਮਕਾਮ ਹੁੰਦਾ ਉਸਤਾਦ ਜੀ। ਮਰਤਬਾ, ਹਾਂ ਮਰਤਬਾ। ਹਾਂ ਆਖਰੀ ਮਰਤਬਾ। ਆਖਰੀ ਪਹਿਲੀ ਮਰਤਬਾ ਤੇ ਆਖਰੀ ਮਰਤਬਾ।
ਇਹ ਦੋ ਮਰਤਬਾ ਜਿਹੜੇ ਔਰਤ ਦੇ ਨਹੀਂ 2 ਮਰਤਬਾ ਨਹੀਂ, ਨਹੀਂ ਪਹਿਲੀ ਹੈ ਨਹੀਂ ਨਹੀਂ 1 ਮਰਤਬਾ ਹੀ ਬਹੁਤ ਆ। ਨਹੀਂ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ ਮੈਂ ਚਾਹੁੰਦਾ ਕਿ ਔਰਤ ਦੇ ਮੁਕੰਮਲ ਹਕੂਕ ਹੋਣੇ ਚਾਹੀਦੇ ਨੇ ਜਿਸ ਤਰ੍ਹਾਂ ਯਾਰ ਸਾਡੇ ਵਾਹ ਨੇ ਵਾਹ ਵਾਹ। ਤੇ ਮੁਕੰਮਲ ਹੀ ਆ ਕੰਬਲ ਹੀ ਆ। ਆ ਘਰ ਦੇ ਘਰ ਕੰਮ ਕਰਨੇ ਇਹ ਉਹਦੇ ਫੁੱਲ ਹਕੂਕ ਨੇ। ਖਾਵਨ ਦੀ ਤਾਬੇਦਾਰੀ ਕਰਨੀ, ਹਾਂ ਘਰ ਨੂੰ ਸਾਂਭਣਾ, ਖਾਵਨ ਦੀ ਬਗੈਰ ਮੌਜੂਦਗੀ ਤੋਂ ਜੀ ਇੱਜ਼ਤ ਦੀ ਹਿਫਾਜ਼ਤ ਕਰਨੀ, ਵਾਹ ਵਾਹ। ਉਹ ਭੈਣ ਭਰਾ ਉਹਨੂੰ ਸੰਭਾਲਣਾ, ਖਾਣਾ ਦੇਣਾ। ਸਾਰਾ ਕੁਝ ਹੀ, ਸਾਰਾ ਕੁਝ ਹੀ। ਤੇ ਮਰਦ ਦੇ ਜਿਹੜੇ ਨੇ ਨਾ, ਮਰਦ ਦੇ ਉਹ ਲਹਿਦਾ ਨੇ, ਉਹ ਵੀ ਹੱਡ ਭੰਨਦਾ ਵਾ। ਹਾਂ ਤੇ ਇਹ ਹਰ ਕੋਈ ਸਜਾਜਨੀ ਆਫੀਸ਼ੀਅਲ ਚ ਨਹੀਂ ਹੁੰਦਾ ਵੀ ਆਰਾਮ ਨਾਲ ਈਜ਼ੀ ਬੈਠਾ। ਕਈ ਇਥੋਂ ਮਿਹਨਤਾਂ ਵੀ ਹੁਣ ਕਰਨੀਆਂ ਪੈ ਰਹੀਆਂ ਨੇ, ਰਾਤ ਦਿਨ ਹੁਣ ਸਕੀਮਾਂ ਸੋਚਾਂ। ਨਹੀਂ ਤੇ ਇੱਥੇ ਆਉਣਾ, ਉੱਥੇ ਬੈਗ ਸਿੱਟਣਾ, ਤੇ ਇੱਥੇ ਮੂੰਹ ਖੋਲ ਕੇ ਇੰਜ ਪਏ ਹੁੰਦੇ ਸੀ। ਹੁਣ ਕਰਕੇ ਖਾਣੀ ਪੈ ਰਹੀ ਹੈ ਨਾ, ਸੱਪ ਦੌੜਾਂ ਪਈਆਂ ਨਾ ਜੀ ਹਰ ਜਗ੍ਹਾ। ਇਦਾਂ ਦੀ ਕਿਸਮਤ ਵੀ ਨਹੀਂ ਲੱਭਦੀ। ਬੇਸ਼ੱਕ। ਵਾਹ ਵਾਹ। ਤੁਸੀਂ ਹੁਣ ਕੀ ਕਹਿੰਦੇ ਹੋ, ਮੀਆਂ ਬੀਵੀ ਬਰਾਬਰ ਆ? ਨਹੀਂ ਨਹੀਂ ਬਰਾਬਰ ਨਹੀਂ। ਹੁਣ ਉਸਤਾਦ ਜੀ ਨੇ ਮੈਨੂੰ ਅੱਛੇ ਤਰੀਕੇ ਨਾਲ ਸਮਝਾਇਆ ਹੈ ਕਿ ਨਹੀਂ। ਨਹੀਂ ਲੈ ਭਾਈ ਸਮਝਾਇਆ ਕਿ ਨਹੀਂ? ਮੂੰਹ ਮੰਨਣ ਦੇ ਨਹੀਂ। ਲੈ ਯਾਰ, ਤੈਨੂੰ ਸਮਝ ਆਵੇ ਨਾ ਆਵੇ, ਭਾ ਲਿਆਸ ਮੈਨੂੰ ਆ ਗਈ ਕਸਮੇ ਵੀ। ਉਸਤਾਦ ਜੀ ਵੱਡੇ ਬੰਦਿਆਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਵਾ। ਭਾ ਲਿਆਸ ਹੈ ਕਿ ਮੋਸਟ ਸੀਨੀਅਰ ਰਿਸਪੈਕਟਡ, ਵੱਡੀ ਗੱਲ ਕੀਤੀ ਉਹਨੇ। ਗੱਲ ਉੱਥੋਂ ਸ਼ੁਰੂ ਕੀਤੀ ਸੀ ਕਿ ਹੁਣ ਉਹ ਬੰਦੇ ਨਹੀਂ ਰਹੇ, ਹਾਂ ਤੇ 25-30 ਮਿੰਟ ਦੇਖ ਲਓ ਵਿਚਾਰਾ ਬੋਲੇ ਹੀ ਨਹੀਂ। ਨਹੀਂ ਨਹੀਂ, ਚਲੋ ਭਾਵੇਂ ਸਾਡੇ 20-22 ਮਿੰਟ ਲੱਗ ਗਏ ਆ, ਇੱਕ ਬੰਦੇ ਦੇ ਖਾਣੇ ਚੋਂ ਤਾਂ ਗੱਲ ਨਿਕਲ ਗਈ। ਹੁਣ ਉਸਤਾਦ ਜੀ ਲੇਕਿਨ ਚਾਨਣ ਵੀ ਤੇ ਨਹੀਂ ਨਾ ਹੋਇਆ। ਹਾਂ ਕਿਉਂ ਅੱਗੇ ਤੁਹਾਨੂੰ ਇਹ ਤਾਂ ਸਮਝ ਆ ਗਈ ਨਾ ਕਿ ਅੱਛਾ ਅੱਗੇ ਤੋਂ ਵੀ ਉਦਾਂ ਹੀ ਰਹਿਣਾ ਵਾ। ਹੁਣ ਹੋਇਆ ਕਾ ਬੰਦ? ਉਹਦੀ ਜ਼ਿੰਦਗੀ ਦਾ ਤਜਰਬਾ ਤਾਂ ਆਇਆ ਹੋਇਆ, ਤਜਰਬਾ ਤਾਂ ਨਾ ਹੋਇਆ। ਸਿਆਣੇ ਕੋ ਬਹਿਣਾ ਨੁਕਸਾਨ ਤਾਂ ਹੋਇਆ ਨਾ। ਲੇਕਿਨ ਉਸਤਾਦ ਜੀ ਲਿਆਸ ਦੀ ਜਿਹੜੀ ਦਾਸਤਾਨ ਦਾ ਸਟੋਰੀ ਆ, ਇੱਕ ਕੈਰੀਅਰ ਆ, ਇੱਕ ਸਟਰਗਲ ਆ, ਸਾਰੀ ਦੁੱਖ ਭਰੀ ਆ। ਓਏ ਹੋਏ, ਜ਼ਰਾ ਤੁਸੀਂ ਆਪਣੇ ਸਵਾਲ ਬਾਈ ਸਵਾਲ ਵਨ ਬਾਈ ਵਨ ਕਰਕੇ ਜ਼ਰਾ ਉਸਤਾਦ ਜੀ ਨੂੰ ਪੇਸ਼ ਕਰੋ। ਤੇਰੀ ਜ਼ਿੰਦਗੀ 'ਚ ਕਿਹੜਾ ਐਸਾ ਇੱਕ ਕੰਮ ਆ ਜਿਹੜਾ ਅਗਰ ਤੈਨੂੰ ਮੌਕਾ ਮਿਲੇ ਤੇ ਤੂੰ ਕਹੇਗਾ ਯਾਰ ਇਹ ਮੈਂ ਆਪਣੀ ਜ਼ਿੰਦਗੀ 'ਚੋਂ ਕੱਢ ਦੇਣਾ, ਇਹ ਇੱਕ ਮੋੜ ਬੜਾ ਖਤਰਨਾਕ ਸੀ, ਇਹ ਨਾ ਹੁੰਦਾ ਕਾਸ਼। ਜ਼ਿੰਦਗੀ 'ਚ ਬਹੁਤ ਐਸੇ ਮੋੜ ਆਏ ਉਸਤਾਦ ਜੀ। ਬਿੱਲੂ ਮੋੜ, ਲੈਟ ਮੋੜ, ਮੱਲੂ ਮੋੜ, ਗੋਜਰਾ ਮੋੜ, ਸਾਰੇ ਛੱਡ ਤੇ। ਇੱਕ ਨਹੀਂ, ਇੱਕ ਨਹੀਂ। ਰਹਿਣ ਦਿਓ ਫਿਰ, ਲੰਮੀ ਹੋਈ ਨਹੀਂ ਗੱਲ। ਕੋਈ ਇੱਕ ਮੋੜ ਦੱਸ ਦੋ ਨਾ ਜਿਹੜਾ ਮੁਸ਼ਕਲ ਆ, ਇੱਕ ਮੋੜ ਦੱਸ ਦੋ। ਅੱਛਾ ਕੋਈ ਐਸਾ ਜਿਹੜਾ ਬਹੁਤ ਅੱਛਾ ਹੋਵੇ, ਤੂੰ ਕਵੇਂ ਯਾਰ ਉਦਾਂ ਦਾ ਦੁਬਾਰਾ ਵੀ ਆਵੇ ਟਾਈਮ ਜ਼ਿੰਦਗੀ 'ਚ। ਉਹ ਵੀ ਬਹੁਤ। ਯਾਰ ਜ਼ਿੰਦਗੀ ਮੇਰੀ ਪਤਾ ਮੈਨੂੰ, ਇਹ ਦਾਨਿਸ਼ ਭਾਈ ਕਿ ਮੈਂ ਦੱਸਣਾ ਹੈ। ਜੀ ਜੀ। ਮੇਰੀ ਜ਼ਿੰਦਗੀ ਦਾ ਸਭ ਤੋਂ ਜਿਹੜਾ ਔਖਾ ਮੋੜ ਹੋਇਆ ਸੀ ਨਾ ਜੀ, ਕਿ ਇਸ ਫੀਲਡ 'ਚ ਨਹੀਂ ਤੋਂ ਆਉਣਾ। ਵੱਡੇ ਭਾਈ ਨੇ ਲੱਜਦਾ ਕਰੇ ਛੱਡਦਾ ਸੀ ਬੁਲਾਉਣਾ ਕਿ ਯਾਰ ਜੇ ਤੂੰ ਇਹ ਕਰਨਾ। 9 ਸਾਲ ਇੱਕ ਕਮਰੇ 'ਚ ਰਹਿ ਨਹੀਂ ਬੋਲਿਆ। ਜ਼ਿੰਦਗੀ ਦਾ ਸਭ ਤੋਂ ਔਖਾ ਮੋੜ ਉਹ ਸੀ। 9 ਸਾਲ ਇੱਕੋ ਕਮਰੇ 'ਚ 2 ਭਰਾ ਰਹੇ ਤੇ ਨਾ ਬੋਲਿਆ ਨਹੀਂ। ਨਹੀਂ ਬੋਲ, ਇਸ ਵਜ੍ਹਾ ਕਿ ਤੂੰ ਇਹ ਕੰਮ ਨਹੀਂ ਛੱਡਣਾ, ਇਹ ਕੰਮ ਨਹੀਂ ਕਰਨਾ, ਇਹ ਨਹੀਂ ਕਰ, ਥੀਏਟਰ ਨਹੀਂ ਕਰਨਾ। ਫਿੱਟ ਨਹੀਂ ਕਰ। ਉਹ ਕਹਿੰਦੇ ਰਹੇ ਮੇਰੇ ਨਾਲ ਡਾਂਸ ਤੇ ਆ ਜਾਏਗਾ, ਨਹੀਂ ਗਏ। ਨਹੀਂ ਨਹੀਂ, ਉਹਦਾ ਭਾਈ ਵੱਡਾ ਵਾ। ਅੱਛਾ ਤੈਨੂੰ ਹੁਣ ਲੱਗਦਾ ਕਿ ਮੈਂ ਉਹਨਾਂ ਦੀ ਗੱਲ ਮੰਨ ਲੈਂਦਾ? ਹਾਂ ਮੈਨੂੰ ਲੱਗਦਾ 9 ਸਾਲ ਤੈਨੂੰ ਲੱਗਾ ਨਹੀਂ। ਇੱਕ ਮਿੰਟ ਠਹਿਰ ਜਾ। ਇਹ ਬੰਦਾ ਉਹ ਕੰਮ ਕਰਦਾ ਵਾ ਜਿਹੜਾ ਬੰਦਾ 4-5 ਮਿੰਟ 'ਚ ਕਰ ਜਾਵੇ ਤੇ ਬਾਅਦ 'ਚ ਕਵੇ ਯਾਰ ਉਹ ਨਹੀਂ ਸੀ ਕਰਨਾ ਚਾਹੀਦਾ। 9 ਸਾਲ ਤੈਨੂੰ ਨਹੀਂ ਲੱਗਾ, ਹੁਣ ਤੈਨੂੰ ਕਾਤੋਂ ਲੱਗਣ ਦਿਆ? ਤੂੰ ਮਾਮਾ ਲੱਗਦਾ ਹੁਣ। ਤੇ ਜਦੋਂ ਉਹ ਚੀਜ਼ ਚਲ ਜਾਂਦੀ ਨਾ ਫਿਰ ਉਹਦੀ ਕਮੀ ਮਹਿਸੂਸ। ਮਤਲਬ ਉਹ 9 ਸਾਲ ਹੋਰ ਨਾ ਜਾਂਦਾ ਤੇ ਤੈਨੂੰ 18 ਸਾਲ ਨਹੀਂ ਸੀ ਲੱਗਣਾ। ਅਰੇ ਅੱਖਾਂ ਜਵਾਬ ਦੇ। ਉਸਤਾਦ ਜੀ ਅੱਖਾਂ ਭਰ ਰਹੀਆਂ ਭਾਜੀ। ਨਹੀਂ ਚੰਗਾ ਭਰ ਰਹੇ ਤੇ ਉਹਨੂੰ ਪਤਾ ਲੱਗੇ ਨਾ। ਅੱਖਾਂ ਭਰ ਨਹੀਂ ਆਈਆਂ। ਜ਼ਿੰਦਗੀ 'ਚ ਬਹੁਤ ਸਾਰੇ ਕੰਮ ਐਸੇ ਹੁੰਦੇ। ਤੇ ਜ਼ਿੰਦਗੀ ਦਾ ਸਭ ਤੋਂ ਅੱਛਾ ਮੋੜ ਜਿਹੜਾ ਸੀ ਨਾ, ਉਹ ਵੀ ਵੱਡੇ ਭਾਈ ਦੇ ਨਾਲ ਸੀ। ਜਦੋਂ 9 ਸਾਲ ਬਾਅਦ ਉਹਨੇ ਪਹਿਲੀ ਦਫਾ ਮੈਨੂੰ ਫੋਨ ਕੀਤਾ ਕਿ ਯਾਰ ਮੈਨੂੰ ਗੁਜਰਾਂ ਵਾਲੇ ਕੰਮ ਆ। ਤੇ 2005 ਚ ਜਨ ਸਾਹਿਬ ਮੇਰਾ ਅੱਲਾ ਦੀ ਰਹਿਮਤ ਨਾਲ ਜਿੰਨਾਂ ਨੇ ਕਹਿੰਦੇ ਤੂਤੀ ਬੋਲਦੀ ਯਾਰ ਉਸ ਬੰਦਾ, ਇਹ ਜਿਹਦਾ ਮਾਹੌਲ ਸੀ। ਤੇ ਯਕੀਨ ਕਰੋ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਦੁਨੀਆ ਦਾ ਸਭ ਤੋਂ ਅੱਛਾ ਔਰ ਸਭ ਤੋਂ ਖੂਬਸੂਰਤ ਦਿਨ ਹੀ ਅੱਜ ਕਿ ਮੇਰੇ ਭਰਾ ਨੇ ਮੈਨੂੰ ਆਪ ਮਿਲਣਾ ਯਾਰ, ਜਿਹੜਾ ਮੈਨੂੰ ਕੋਲੋਂ ਲੰਘਦਾ ਨਹੀਂ ਪੁੱਛਦਾ ਕੌਣ। ਅੱਛਾ ਉਹ ਕੋਈ ਕੰਮ ਸੀ ਤੇ ਤੈਨੂੰ ਉਹਨਾਂ ਕੰਮ ਪਿਆ। ਅਗਰ ਤੇਰੀ ਜ਼ਿੰਦਗੀ 'ਚੋਂ ਥੀਏਟਰ 'ਚੋਂ ਵਲਗੈਰਿਟੀ ਵਾਲੀਆਂ ਤੂੰ ਜਿੰਨੀਆਂ ਗੱਲਾਂ ਕੀਤੀਆਂ ਬਾਹਰ ਕੱਢਦੀ ਏ, ਪਿੱਛੇ ਕੀ ਰਹਿ ਜਾਂਦਾ? ਪਿੱਛੇ ਵੀ ਮੈਂ ਅੱਛੇ ਫਨਕਾਰਾਂ 'ਚ ਸ਼ਾਮਲ ਹੋਣਾ ਸੀ। ਇਹ ਨਹੀਂ ਕਿ ਬਹੁਤ ਗੰਦੀ ਗੱਲ ਕੀਤੀ ਮੈਂ, ਉਹਦੇ ਨਾਲ ਕੀਤੀ ਜਿੱਥੇ ਮਜਬੂਰ ਹੀ ਹੋ ਗਿਆ ਕਿ ਨਹੀਂ ਯਾਰ, ਜਿੱਥੇ ਅਗਲਾ ਕਰਨ ਦਿਆ ਹੁਣ ਨਹੀਂ ਹਟ ਰਿਹਾ, ਹੁਣ ਇਹਨੂੰ ਕਰਨੀ ਹੀ ਪੈਣੀ ਹੈ। ਫਿਰ ਤੂੰ ਦੱਸਿਆ ਵਾ ਵੀ ਮੈਂ ਵੀ ਮੈਨੂੰ ਵੀ ਆਉਂਦੀਆਂ ਕੋਈ ਐਸੀ। ਹਾਂ ਨਹੀਂ ਤੇ ਮੈਂ ਉਸਤਾਦ ਜੀ 2-2 ਘੰਟੇ ਵਨ ਮੈਨ ਵੀ ਕੀਤਾ ਜੀ। ਪਹਿਲੇ ਸਟਾਰਟ ਮੈਂ ਵਨ ਮੈਨ ਕੀਤਾ ਜੀ, ਐਟਮਾ। ਜੀ ਜੀ। ਅੱਛਾ ਵਾਹ। ਥੀਏਟਰ ਮੈਂ ਕਰਦਾ ਰਿਹਾ ਅਸਲ ਸ਼ੌਕੀ ਖਾਨ ਸਾਹਿਬ ਸੈਦੇ ਖੜਿਆ ਰੋਲ ਚ, ਮੈਂ ਰਗੀਲਾ ਯਾਨੀ ਤੂੰ ਪ੍ਰੋਪਰ ਇੱਕ ਐਕਟ ਵੀ ਕੀਤਾ ਵਾ, ਜੀ ਜੀ, ਕਰੈਕਟਰ ਵੀ ਕੀਤੇ ਆ। ਕਰੈਕਟਰ ਵੀ। ਅੱਛਾ ਵਾਹ ਵਾਹ। ਤੇਰਾ ਕੋਈ ਪਿਆ YouTube ਤੇ ਕੋਈ ਐਸੇ ਕੋਈ ਜਿੱਥੇ ਨਹੀਂ ਤੂੰ ਉਹ ਥੀਏਟਰ ਦੇ ਨਹੀਂ ਪਏ ਸਾਹਿਬ ਜੀ, ਆਪਣਾ ਪਾਕਿਸਤਾਨ ਜੀ। ਨਹੀਂ
ਥੀਏਟਰ ਤੇ ਨਹੀਂ, ਵੈਸੇ ਕੋਈ ਕਿਤੇ ਕੋਈ ਐਕਟ ਕਰ ਰਿਹਾ ਹੋਵੇ, ਹਾਂਜੀ ਉਹ ਪਏ ਨੇ? ਜੀ। ਅੱਛਾ। ਉਸਤਾਦ ਜੀ ਬੜੇ ਮਸ਼ਹੂਰ ਨੇ ਥੀਏਟਰ ਦੀ ਦੁਨੀਆ 'ਚ, ਤੂਤੀ ਬੋਲਿਆ ਇਹਨਾਂ ਦਾ ਦੱਸਿਆ ਨਹੀਂ? ਨਹੀਂ, ਨਹੀਂ, ਮੈਂ ਤੈਨੂੰ ਪਹਿਲੇ ਸ਼ੋਅ 'ਚ ਨਹੀਂ ਮੈਂ ਕਿਹਾ। ਹੁਣ ਤੇ ਖੈਰ ਅਸੀਂ ਰੂਟੀਨ 'ਚ ਆ ਗਏ ਨਾ, ਹੁਣ ਤੇ ਅਸੀਂ ਚੇਦਾ ਵੀ ਕਰ ਲੈਣਾ, ਸਾਡਾ ਇੱਕ ਹਿੱਸਾ। ਲੇਕਿਨ ਜਦੋਂ ਆਇਆ ਸੀ ਪਹਿਲੇ ਸ਼ੋਅ 'ਚ, ਭਾ ਇੱਧਰ ਬੈਠਾ ਸੀ, ਮੈਂ ਤਾਂ ਦੱਸਿਆ ਨਹੀਂ ਕਿ ਯਾਰ ਭਾ ਲਿਆਸ ਬੜਾ ਅੱਛਾ ਆਰਟਿਸਟ ਆ। ਤੇ ਅੱਛਾ ਹੁੰਦਾ ਤੇਰੇ ਇੰਨੇ ਦਿਨ ਹੋ ਗਏ ਟੀ ਟਾਈਮ 'ਚ ਬਹਿੰਦੇ ਆ ਜੀ। ਤੂੰ ਇੱਥੇ ਦੀ ਕਾਮੇਡੀ ਤੇ ਬਾਹਰ ਤੂੰ ਇੰਨਾ ਕੰਮ ਕੀਤਾ, ਤੂੰ ਕੀ ਫਰਕ ਦੇਖਿਆ? ਜ਼ਮੀਨ ਅਸਮਾਨ ਦਾ। ਇਹ ਬੜਾ ਔਖਾ, ਨਹੀਂ ਫਰਕ। ਇਹ ਔਖਾ ਜਾਂ ਉਹ ਔਖਾ ਵਾ? ਇਹ ਬਹੁਤ ਔਖਾ ਹੈ, ਕਿਉਂ? ਕਿਉਂਕਿ ਇਹ ਹਰ ਘਰ ਦੀ ਕਹਾਣੀ ਹੈ। ਹਰ ਘਰ 'ਚ ਜਾ ਰਿਹਾ, ਤੁਹਾਨੂੰ ਸਿਸਟਰ ਵੀ ਸੁਣ ਰਹੀ, ਤੁਹਾਨੂੰ ਵਾਲਦਾ ਵੀ ਦੇਖ ਰਹੀ ਹੈ, ਤੁਹਾਨੂੰ ਬੇਟੀ ਵੀ ਦੇਖ ਰਹੀ ਹੈ, ਠੀਕ ਹੈ, ਤੁਹਾਡੇ ਸਾਲੇ ਵੀ ਦੇਖ ਰਿਹਾ, ਤੁਹਾਡਾ ਬਨੋਈ ਵੀ ਦੇਖ ਰਿਹਾ। ਸਾਲੇ ਵੀ ਮੇਰੇ ਦੇਖਦੇ, ਉਹ ਤੂੰ ਜਾ ਕੇ ਦੇਖਦਾ ਵੀ ਹੈ? ਉਹ ਆਪ ਤੇ ਤੂੰ ਕਰਦਾ, ਫਿਰ ਜਾ ਕੇ ਵੇਖਣ ਲੱਗ ਪੈਂਦਾ। ਪਾਗਲ ਯਾਰ ਬਿਠੇ। ਇਹ ਵੇਖਦਾ ਮੇਰਾ ਕੱਟ ਲੱਗਾ ਵਿੱਚ ਕਿ ਨਹੀਂ ਲੱਗਾ, ਸੋਲੋ। ਅੱਛਾ। ਯਾਨੀ ਕਿ ਫੈਮਿਲੀ ਵੇਖ। ਫੈਮਿਲੀ। ਅੱਛਾ, ਉਹ ਇਸ ਕੰਮ ਵਿੱਚ ਕੁਛ ਕੰਮ 'ਚ ਉਸਤਾਦ ਜੀ ਫਰਕ ਪਤਾ ਕਿੰਨਾ ਗਾ? ਇਹਨੂੰ ਬੜੇ ਬਾਇਜ਼ਤ ਤਰੀਕੇ ਨਾਲ ਵੇਖਿਆ ਜਾਂਦਾ, ਯਾਰ ਉਹ ਫਨਕਾਰ ਹੈ ਯਾਰ, ਫੈਮਲੀਆਂ ਖੁਸ਼ ਹੋ ਕੇ ਮਿਲਦੀਆਂ, ਸਭ ਤੋਂ ਵੱਡੀ ਖੂਬਸੂਰਤੀ ਤੇ ਹੈ। ਕਿੰਨਵਾਂ ਸ਼ੋਅ ਤੇਰਾ ਭਲਾ ਇੱਥੇ? ਇਹ ਮੇਰਾ ਅੱਜ 7ਵਾਂ ਸ਼ੋਅ ਹੈ ਜੀ, 8ਵਾਂ। ਯਾਨੀ ਕਿ 5-6 ਸ਼ੋਅ ਤੇਰੇ ਅਪਲੋਡ ਹੋ ਗਏ ਜੀ। ਬਾਹਰ ਤੈਨੂੰ ਕਿਸੇ ਨੇ ਕਿਹਾ ਕਿ ਯਾਰ ਤੈਨੂੰ ਜਾਨੀ ਦੇ ਸ਼ੋਅ 'ਚ ਵੇਖ ਰਹੇ? ਅੱਛਾ, ਕਿਹਾ ਲੋਕਾਂ ਨੇ? ਔਰ ਕਾਫੀ ਦੋਸਤਾਂ ਨੇ ਇੱਜ਼ਤ ਨਾਲ? ਇੱਜ਼ਤ ਨਾਲ। ਔਰ ਜਿੱਥੇ ਮੈਂ ਆਊਟਡੋਰ ਕਰਦਾ ਨਾ, ਯਕੀਨ ਕਰੋ ਕਿ ਜਨ ਸਾਹਿਬ ਮੇਰੇ WhatsApp ਤੇ ਦੇਖ ਲਓ ਕਿੰਨੇ ਮੈਸੇਜ ਆਣਗੇ, ਯਾਰ ਮੁਬਾਰਕ ਹੋ ਤੂੰ ਜਨ ਸਾਹਿਬ ਦੀ ਟੀਮ ਦਾ ਹਿੱਸਾ ਬਣਿਆ, ਔਰ ਛੱਡੀ ਨਾ, ਹਾਂ। ਘਬਰਾਉਣਾ ਨਹੀਂ ਤੇ ਛੱਡਣਾ ਨਹੀਂ। ਇਹ ਇੱਜ਼ਤ ਵਾਲਾ ਕੰਮ ਹੈ ਯਾਰ। ਅਸੀਂ ਜੇ ਸਾਨੂੰ ਕੋਈ ਪੁੱਛੇ ਨਾ ਕਿੱਥੇ ਗਏ ਸੀ, ਅਸੀਂ ਕਹਿ ਸਕਦੇ ਕਿ ਇਹ ਵੀ ਸਾਡਾ ਦੋਸਤ ਹੈ, ਹਾਂ, ਕਿ ਜਿਹਨੂੰ ਤੁਸੀਂ ਦੇਖ ਰਹੇ ਹੋ। ਹਾਂ, ਯਾਨੀ ਕਿ ਸਾਹਿਬ ਦੇ ਨਾਲ ਜਿਹਨੂੰ ਤੁਸੀਂ ਦੇਖ ਰਹੇ ਹੋ, ਜਾਨੀ ਸਾਹਿਬ ਦੇ ਪ੍ਰੋਗਰਾਮ ਦੀ ਜਾਨੀ ਸਾਹਿਬ ਦੇ ਨਾਲ, ਉਹ ਸਾਰੀ ਟੀਮ ਦੇ ਨਾਲ, ਇਹ ਸਾਡਾ ਵੀ ਦੋਸਤ ਬੈਠਾ ਹੈ। ਹਾਂ, ਯਾਨੀ ਕਿ ਉਹ ਜਿਹੜਾ ਕੰਮ ਆ ਉਹਦੇ 'ਚ ਥੋੜੀ ਜੀ। ਅੱਛਾ, ਤੂੰ ਇਹ ਬੜੀ ਅੱਛੀ ਗੱਲ ਆ ਕਿ ਬੇਸ਼ੱਕ ਤੂੰ ਕੰਮ ਕਰਦਾ ਰਿਹਾ, ਜੀ, ਲੇਕਿਨ ਤੇਰਾ ਅੰਦਰ ਉਹਦੇ 'ਚ ਇਹ ਸੀ ਕਿ ਯਾਰ ਮੈਂ ਕੋਈ ਸਾਫ ਸੁਥਰਾ ਫੈਮਿਲੀ ਵਾਲਾ, ਕੋਈ ਇੱਜ਼ਤ ਕੇ ਚਾਰ ਲੋਕ ਮੈਨੂੰ ਕਹਿਣ, ਜੀ, ਜੀ, ਠੀਕ ਹੈ ਨਾ? ਉਹ ਹੁਣ ਸਾਡਾ ਇੱਕ ਮਾਹੌਲ ਐਸਾ ਬਣ ਗਿਆ ਸੀ ਬਾਅਦ 'ਚ, ਆ ਪਿਛਲੇ 8-10 ਸਾਲ 15 ਸਾਲ ਥੀਏਟਰ ਦਾ, ਕਿ ਉਹ ਵਾਕਈ ਨਹੀਂ ਸੀ ਇਹ ਸਿਲਸਿਲਾ ਹੈਗਾ ਕਿ ਬੰਦਾ ਕਿਸੇ ਨੂੰ ਕਹਿ ਸਕੇ ਕਿ ਯਾਰ ਇਹ ਮੇਰਾ ਦੋਸਤ ਆ। ਖਾਸ ਤੌਰ ਤੇ ਮਾਵਾਂ ਭੈਣਾਂ 'ਚ ਬਹਿ ਕੇ ਤੇ ਵੇਖ ਹੀ ਨਹੀਂ ਸੀ ਸਕਦੇ। ਬਿਲਕੁਲ ਨਹੀਂ ਭਾਈ ਵੇਖ। ਲਿਆਸ ਕਹਿੰਦੇ ਮੈਂ ਥੀਏਟਰ ਛੱਡੂ ਕਰਦਾ ਸੀ, ਪਰ ਛੱਡੂ 'ਚ 20-25 ਸਾਲ ਲੰਘ ਗਏ, ਫਿਰ ਮੈਂ ਐਡਵਾਂਸ ਬੜਾ ਫੜਿਆ ਤੇ ਸੀ। ਉਹਨੇ ਕੀਤਾ ਭਲਾ ਕੀ ਆ? ਉਹਨੇ ਮੈਨੂੰ ਇਹ ਮੌਕਾ ਹੀ ਨਹੀਂ ਦਿੱਤਾ ਵੀ ਮੈਂ ਉਹਨੂੰ ਕਹਾਂ ਵੀ ਹਾਂ ਵੀ ਤੂੰ ਠੀਕ ਆ, ਤੂੰ ਸਿਲੈਕਟ ਆ, ਤੂੰ ਆ ਜਾ। ਉਹ 2 ਦਿਨ ਆਇਆ, ਤੀਜੇ ਦਿਨ ਮੈਂ ਕਿਹਾ ਹਾਂ, ਕਹਿੰਦਾ ਮੈਂ ਤਾਂ ਜਵਾਬ ਦਿੱਤਾ ਥੀਏਟਰ ਤੇ। ਮੈਨੂੰ ਕਹਿੰਦੇ ਹਾਂਜੀ ਉਸਤਾਦ ਜੀ, ਕਹਿੰਦੇ ਕੀ? ਮੈਂ ਕਿਹਾ ਉਸਤਾਦ ਜੀ ਮੈਂ ਜਵਾਬ ਦੇ ਦਿੱਤਾ। ਹਾਂ ਲੈ, ਮੈਂ ਕਿਹਾ ਮੈਂ ਹੁਣ ਮੇਰੇ ਕੋਲ ਮੈਂ ਕੀ ਕਵਾਂ? ਤੁਹਾਨੂੰ ਫਨਕਾਰ ਬੜਿਆ ਗਿਆ ਹੈ। ਮੈਂ ਕਿਹਾ ਤੂੰ ਪਹਿਲੇ ਕਿ ਹਾਂ, ਇਹ ਤਾਂ ਪਹਿਲੇ ਕਹਿੰਦਾ, ਮੈਂ ਪਹਿਲੇ ਕਹਿੰਦਾ ਮੈਂ ਜਵਾਬ ਦੇ ਦਿੱਤਾ। ਕਹਿੰਦੇ ਮੈਂ ਐਡਵਾਂਸ ਪ੍ਰੋਡਿਊਸਰਾਂ ਕੋ ਬੜਾ ਲਿਆ ਸੀਗਾ, ਮੈਂ ਵਲਗੈਰਿਟੀ ਛੱਡ ਹੀ ਨਹੀਂ ਸਕਿਆ, ਫਿਰ 20-25 ਸਾਲ ਨਿਕਲ ਗਏ। ਨਹੀਂ, ਇਹ ਕਿਹਾ ਤੁਹਾਨੂੰ ਕਿੱਥੇ ਯਾਰ? ਐਟਮ ਕਰਦਾ ਨਾਲ। ਹਾਂ, ਐਡਮ ਕਰਦਾ ਯਾਰ। ਨਹੀਂ, ਤੇ ਇਹ ਬਹੁਤਾਨ ਆ, ਬਹੁਤਾਨ। ਜਨ ਸਾਹਿਬ ਸਭ ਤੋਂ ਬਹੁਤ ਹੀ ਖੁਸ਼ੀ ਪਤਾ ਕੀ ਗੱਲ ਹੈ ਮੈਨੂੰ ਇਸ ਪ੍ਰੋਗਰਾਮ ਦੀ ਕੀ ਹੋਈ ਹੈ ਕਿ ਮੇਰੇ 25 ਸਾਲ ਦੇ ਅਰਸੇ ਚ ਨਾ, ਯਾਨੀ ਕਿ ਮੇਰਾ ਬੇਟਾ ਮਾਸ਼ਾਅੱਲਾ 21 ਸਾਲ ਦਾ ਵੱਡਾ, ਯਾਨੀ ਕਿ 15 ਸਾਲ ਤੋਂ ਉਹਨੂੰ ਸਭ ਸੂਝ ਬੂਝ ਆਈ ਨਾ। ਹਾਂ। ਮੈਨੂੰ ਅੱਜ ਤੱਕ ਉਹਨਾਂ ਪੁੱਛਿਆ ਨਹੀਂ ਕਿ ਡਰਾਮਾ ਕੈਸਾ ਗਿਆ ਤੁਹਾਡਾ, ਕਿੱਥੇ ਡਰਾਮਾ ਕਰ ਰਿਹਾ, ਬਸ ਉਹ ਉਹਨਾਂ ਪੁੱਛਿਆ ਹਾਂਜੀ ਸਲਾਮ ਅਲੈਕੁਮ ਬਾਬਾ ਜੀ ਕੀ ਹਾਲ ਹੈ, ਕੰਮ ਕੈਸਾ ਤੁਹਾਡਾ, ਠੀਕ ਹੈ, ਬਸ ਮਤਲਬ ਡਿਟੇਲ ਨਹੀਂ। Detail। ਯਾਨੀ ਤੈਨੂੰ ਇਹ ਵੀ ਲੱਗਦਾ ਸੀ ਕਿ ਅੰਦਰੋਂ ਉਹ ਵੀ ਖੁਸ਼ ਨਹੀਂ ਹੈਗੇ। ਹਾਂਜੀ। ਹੁਣ ਉਹ ਆਪਣੇ ਦੋਸਤਾਂ ਨੂੰ ਕਹਿੰਦੇ ਨੇ, ਬਲਕਿ ਦੋਸਤ ਮਿਲਦੇ ਨੇ ਬੇਟਿਆਂ ਦੇ ਕਿ ਯਾਰ ਉਹ ਪਾਪਾ ਜੀ ਫਲਾਣ ਮੇਰੇ ਦੋਸਤ ਨੇ ਉੱਥੇ, ਕਹਿੰਦੇ ਯਾਰ ਉਹ ਜਾਨ ਸਾਹਿਬ ਦੇ ਨਾਲ ਹੈ, ਠੀਕ ਹੈ, ਤੇ ਆਪਣੇ ਪਾਪਾ ਨੂੰ ਜੋੜ ਕੇ ਰਵੇ ਕੁਛ ਨਹੀਂ। ਲਓ ਜੀ, ਸਾਡੀ ਜਿਹੜੀ ਹੈ ਨਾ, ਇਹ ਮੇਰੀ ਜਿੱਤ ਹੈ ਜ਼ਿੰਦਗੀ। ਪੈਸੇ ਤੇ ਲਾਨਤ ਭੇਜੋ, ਹਰ ਚੀਜ਼ ਤੇ ਪਰੇ ਦਫਾ ਕਰੋ, ਇਹ ਸਾਡੀ ਜਿੱਤ ਆ ਹਨਾ? ਕਿ ਸਾਡਾ ਤੈਨੂੰ ਪਤਾ, ਇਹ ਤੇ ਤੂੰ ਛੱਡ ਦੇ ਗੱਲ ਕਿ ਲੋਕਾਂ ਦੀਆਂ ਫੈਮਲੀਆਂ ਤੂੰ ਵੇਖੀ ਇੱਥੇ, ਮਤਲਬ ਕਿ ਨਾ ਇੱਥੇ ਸਾਡੇ ਇੱਥੇ ਫੈਮਲੀਆਂ ਬੱਚਿਆਂ ਸਮੇਤ, ਮੇਰੀਆਂ ਭੈਣਾਂ, ਮੇਰੀਆਂ ਮਾਵਾਂ, ਬੱਚੀਆਂ, ਉਹ ਮੈਂ ਯਾਰ ਮੈਨੂੰ ਉਦੋਂ ਖੁਸ਼ੀ ਹੁੰਦੀ ਜਦੋਂ ਮੈਂ ਉਹਨਾਂ ਦੇ ਚਿਹਰੇ ਤੇ ਮੁਤਮਈਨੀ ਦੇਖਦਾ ਹਾਂ ਇਤਮਾਨਾਨ ਕਿ ਐਸ ਜਵਾਨ ਭੈਣ ਦਾ ਇਹ ਭਰਾ ਵਾ, ਔਰ ਉਹਨੂੰ ਜ਼ਰਾ ਖੌਫ ਨਹੀਂਗਾ ਕਿ ਮੈਂ ਆਪਣੀ ਜਵਾਨ ਭੈਣ ਨੂੰ ਮਿਲਾ ਰਿਹਾ ਜਾਨੀ ਦੇ ਨਾਲ ਜੀ, ਜਾਂ ਮਿੱਠੇ ਦੇ ਨਾਲ ਜਾਂ ਕਿਸੇ ਦੇ ਨਾਲ। ਇਦਾਂ ਹੀ ਉਸਤਾਦ ਜੀ। ਉਹ ਬਹੁਤ ਵੱਡੀ ਕਮਾਈ, ਬੜੀ ਬਾਤ। ਸਮਝ ਆ ਰਹੀ ਗੱਲ? ਉਹ ਬੜੀ ਵੱਡੀ ਕਮਾਈ। ਸਾਜੀ ਲੋਕ ਸਾਨੂੰ ਘਰਾਂ 'ਚ ਲੈ ਜਾਂਦੇ ਨੇ ਅੰਦਰ। ਹਾਂਜੀ, ਬਿਲਕੁਲ। ਹਾਂਜੀ। ਔਰ ਯਾਰ ਇਸ ਤੋਂ ਵੱਡੀ ਕੀ ਗੱਲ ਆ ਕਿ ਲੋਕਾਂ ਨੇ ਮੰਨ ਲਿਆ ਵਾ ਕਿ ਮੇਰੇ ਮਾਵਾਂ ਕਹਿੰਦੀਆਂ ਨੇ ਕਿ ਮੇਰੇ 3 ਪੁੱਤਰ ਨਹੀਂ, ਮੇਰੇ 4 ਪੁੱਤਰ ਆ, ਇੱਕ ਮੇਰਾ ਪੁੱਤ ਜਾਨੀ ਹੈ। ਮੈਂ ਕਹਿੰਦੀ ਮੇਰੇ 4 ਪੁੱਤਰ। ਵਾਹ ਵਾਹ। ਮੈਂ ਨਾ ਜਾਣਦਾ ਚੜ੍ਹਦੇ ਪੰਜਾਬ 'ਚ ਸਾਡੇ ਤੋਬਾ ਦਾ ਮੁਕਾਮ, ਮੇਰੀਆਂ ਮਾਵਾਂ, ਕਿੰਨੀਆਂ ਮਾਵਾਂ ਨੇ ਵੀ ਤੇਰੀ ਸੋਚ ਆ। ਸਹੀ ਬਾਤ। ਤੇ ਮੈਂ ਨਾ ਮਿਲਿਆ ਨਾ ਗਿਆ, ਵੀਡੀਓ ਕਾਲ ਤੇ ਕਦੀ ਗੱਲ ਹੋ ਗਈ ਤੇ ਉਹ ਕਹਿੰਦੀਆਂ ਮੇਰੇ 2 ਪੁੱਤਰ ਨਹੀਂ, ਮੇਰਾ ਤੀਜਾ ਪੁੱਤਰ। ਤੇ ਉਹਨਾਂ ਨੂੰ ਕਹਿੰਦੇ ਵੀ ਮੇਰੇ ਉਹ ਨਾ ਵੱਡੇ ਪੁੱਤ ਨਾਲ ਮੇਰੀ ਗੱਲ ਕਰਾ, ਤੇ ਉਹ ਕਹਿੰਦੇ ਆ ਉਸਤਾਦ ਜੀ
ਮਾਤਾ ਜੀ ਗੱਲ ਕਰਨਾ ਚਾਹ ਰਹੇ ਹੋ, ਗੱਲ ਕਰੋ। ਬੇਬੇ ਨਾਲ ਗੱਲ ਬੇਬੇ ਨਾਲ ਗੱਲ ਕਰੋ, ਬੀਬੀ ਨਾਲ ਗੱਲ ਕਰੋ, ਇੰਜ। ਔਰ ਹੋਰ ਕੀ ਕਮਾਉਣਾ ਹੁੰਦਾ ਤੁਸੀਂ? ਕੀ ਬਾਤ ਲੇਕਿਨ ਹੁਣ ਥੋੜੇ ਜਿਹੇ ਤੇ ਭਰੇ, ਹੁਣ ਇਹ ਨਾ ਹੁਣ ਤੈਨੂੰ ਇੱਥੇ ਤੂੰ ਆ ਗਿਆ ਫਿਰ ਤੇਰੇ ਵੀ ਕਹੋ ਕਿ ਮੈਂ ਉੱਡਣ ਵਾਲਾ ਪਰਿੰਦਾ ਵਾਂ, ਇਹਨੂੰ ਕਵੇਂ ਮੁੜ ਕੇ ਜਾਂ ਕਿਹਨੂੰ ਤੈਨੂੰ, ਮੈਂ ਉੱਡਣ ਵਾਲਾ ਪਰਿੰਦਾ ਵਾਂ, ਮੈਂ ਵੱਜਣ ਵਾਲਾ ਨਹੀਂ ਹੈਗਾ, ਮੈਂ ਉੱਡ ਕੇ ਸਿੱਧਾ ਜੜਾਂ ਵਾਲੇ ਜਾਣ ਵਾਲਾ ਵਾਂ। ਖੁੱਲ ਕੇ ਕਰਨਾ ਚਾਹੁੰਦੇ ਆ। ਮੈਨੂੰ ਹੁਣ ਪਤਾ ਲੱਗਾ ਕਿ ਮੈਂ ਉੱਡਣ ਵਾਲਾ ਵਾਂ। ਕੱਖ ਵੀ ਨਹੀਂ ਸੀ ਤੂੰ। ਲੇਕਿਨ ਉਸਤਾਦ ਜੀ ਤੁਸੀਂ ਉਹਨਾਂ ਦਾ ਮਾਜ਼ੀ ਛੇੜਿਆ, ਅੱਖਾਂ ਚ ਪਾਣੀ ਆ ਨਹੀਂ ਉਹਦੇ ਭਰਾ ਦਾ, ਅੱਛਾ ਤੇਰੇ ਭਰਾ ਨੇ ਕਿਹਾ ਤੇ ਤੈਨੂੰ ਹੁਣ ਇਹ ਲੱਗਦਾ ਹੈ ਕਿ ਉਦੋਂ ਮੈਂ ਆਪਣੇ ਭਰਾ ਨਾਲ ਜਿਹੜੇ 9 ਸਾਲ ਜੁਦਾਈ ਰਹੀ, 9 ਸਾਲ ਤਲਕ ਖਰਾਬ ਰਿਹਾ, ਉਹਦਾ ਦਿਲ ਮੁਸਲਸਲ ਦੁਖਦਾ ਰਿਹਾ, ਵੱਡਾ ਸੀ, ਉਹਨੂੰ ਇਹ ਵੀ ਮਾਣ ਹੋਊਗਾ ਕਿ ਛੋਟਾ ਹੋ ਕੇ ਮੇਰੇ ਕੇ ਵੇ ਰਿਹਾ ਵਾ ਔਰ ਉਹਨੂੰ ਇਹ ਵੀ ਨਹੀਂ ਮਤਲਬ ਮੰਨ ਨਹੀਂ ਰਿਹਾ। ਤੈਨੂੰ ਹੁਣ ਉਹਦਾ ਅਹਿਸਾਸ ਹੋ ਰਿਹਾ ਕਿ ਯਾਰ ਉਹਦੀ ਡੈਥ ਹੋ ਗਈ, ਜੀ ਜੀ ਹੁਣ ਤੈਨੂੰ ਅਹਿਸਾਸ ਹੋ ਰਿਹਾ ਕਿ ਯਾਰ ਮੈਂ ਉਹਦੀ ਮੰਨ ਲੈਂਦਾ, ਹਾਂਜੀ ਮੈਂ ਛੱਡ ਦਿੰਦਾ, ਹੈਨਾ ਜੀ। ਲੇਕਿਨ ਤੂੰ ਆਪਣਾ ਕੀ ਦਿਮਾਗ ਦੇ ਵਿੱਚ ਇੱਕ ਫਤੂਰ ਪਾ ਲਿਆ, ਇੱਕ ਆਪਣੇ ਆਪ ਨੂੰ ਸੈੱਟ ਕਰਨ ਵਾਸਤੇ ਕਿ 9 ਸਾਲ ਬਾਅਦ ਮੈਨੂੰ ਉਹਦਾ ਇੱਕ ਫੋਨ ਆ ਗਿਆ ਸੀ, ਲਿਆਦਾ ਮੈਂ ਮੁਤਮੈਨ ਟੈਪ ਹੋ ਗਿਆ ਥੋੜਾ। ਬੜੀ ਆਪਣੀ ਵੱਲੋਂ ਗੱਲ ਕੀਤੀ। ਲੇਕਿਨ ਮੈਂ ਉਸਤਾਦ ਜੀ ਨੂੰ ਬੁਲਾਉਣਾ ਨਹੀਂ ਛੱਡਿਆ ਭਾਈ ਆਪਣੇ ਨੂੰ, ਉਹ ਨਹੀਂ ਸੀ ਉਹ ਤੂੰ ਕਾਹਤੋਂ ਛੱਡਣਾ? ਕਿਹੜਾ ਤੂੰ ਉਹਦੀ ਗੱਲ ਨਹੀਂ ਸੀ ਮੰਨਣ ਦਿਆ? ਉਹਨੇ ਹੀ ਛੱਡਣਾ ਸੀ, ਤੂੰ ਕਾਹਤੋਂ ਨਹੀਂ ਸੀ? ਤੂੰ ਕਾ ਤੇਰੇ ਕੋਲ ਵਜ੍ਹਾ ਹੀ ਕੋਈ ਨਹੀਂ ਸੀ ਛੱਡਣ ਦੀ, ਤੂੰ ਕਾਹਤੋਂ ਛੱਡਣਾ? ਤੂੰ ਤੇ ਘਟਿਆ, ਸ਼ਰਮਿੰਦਗੀ ਨਾਲ ਬਹੁਤਾ ਬੁਲਾਉਣਾ ਸੀ। ਮਾਰ ਤੁਸੀਂ ਮੇਰੇ ਮੌਕੇ ਨਾਲ ਪਰਸਨਲ ਹੋ ਰਹੇ ਅੱਛਾ ਹੋ। ਕੱਲੀ ਗੱਲ ਕਰ ਲੈ, ਤੂੰ ਤੇ ਡਾਂਸ ਸ਼ੁਰੂ ਕਰ ਲਿਆ ਨਾਲ। ਆਰਾਮ ਨਾਲ ਗੱਲ ਕਰ। ਮਾਰ ਤੁਸੀਂ ਮੇਰੇ ਮੌਕੇ ਨਾਲ ਜ਼ਿਆਦਾ ਫ੍ਰੀ ਹੋ ਰਹੇ ਹੋ। ਤੁਸੀਂ ਉਹ ਸਵਾਲ ਜਵਾਬ ਕਿਉਂ ਨਹੀਂ ਪੁੱਛ ਰਹੇ ਕਿ ਯਾਰ ਫੀਲਡ 'ਚ ਲੋਰੀ ਕਿਹੜੀ ਮਰਦੀ ਸੀਗੀ? ਨੂਰਾ ਉਹ ਸਾਰੇ ਨਹੀਂ ਉਹਨੂੰ ਛੱਡ ਦੇ, ਉਹ ਉਹਦਾ ਛੱਡ ਦਿਓ ਚੱਕਰ ਉਹ ਇੱਕ ਅਲੱਗ ਮੈਟਰ ਆ। ਇਸ ਟਾਈਮ ਜਜ਼ਬਾਤੀ ਕੰਮ ਤੁਰਿਆ। ਹਿੱਟ ਡਰਾਮਾ ਪੁੱਛੋ। ਹਾਂ ਸਾਹ ਜੀ ਉਹ ਵੀ ਪੁੱਛੋ ਨਾ, ਹਰ ਆਰਟਸ ਦਾ ਦਿਲ ਟੁੱਟਦਾ, ਹਰ ਆਰਟਿਸਟ ਦਾ ਦਿਲ ਟੁੱਟਦਾ ਵਾ, ਉਹ ਦਿਲ ਬਰਦਾਸ਼ਤ ਹੁੰਦਾ, ਉਹਦਾ ਸਵਾਲ ਪੁੱਛੋ। ਨਹੀਂ ਨਹੀਂ ਉਹਦਾ ਨਹੀਂ ਟੁੱਟਦਾ, ਉਹ ਠੀਕ ਆ। ਮੈਨੂੰ ਉਹਦੀ ਸਭ ਤੋਂ ਵੱਡੀ ਚੇਤੇ ਆ ਕਿ ਉਹਦੀ ਜਿਹੜੀ ਘਰ ਦੀ ਹੈ ਨਾ, ਹਾਂ ਹਾਂ ਉਹ ਬਹੁਤ ਸਮਝਦਾ। ਕਾਰਪੋਰੇਟਿਵ ਆ। ਉਸਤਾਦ ਜੀ ਜਿੱਤ ਤਾਂ ਇਹਨਾਂ ਦੀ ਭਾਬੀ ਵਿਚਾਰੀ ਫਸੀ ਹੋਣੀ ਫਿਰ। ਨਹੀਂ ਉਹ ਵੀ ਨਹੀਂ ਫਸੀ ਹੁੰਦੀ। ਹੌਸਲਾ ਭਾਬੀ ਪਛਾਉਂਦੀ ਹੋਵੇ ਹਾਂ ਨਹੀਂ ਉਹ ਵੀ ਨਹੀਂ ਰੋਲਾ। ਕਿ ਕਾਸ਼ ਉਹ ਤਾਂ ਨਾਮ ਪੁੱਛਾ ਰੱਖਦਾ ਮੈਂ ਵੱਜ ਜਾਂਦੀ। ਲੇਕਿਨ ਨਹੀਂ ਉਹਨੇ ਯਾਰ ਦੇਖ, ਉਹਨੇ ਔਰਤ ਨੇ ਕਿਹਾ ਮੇਰੇ ਨਸੀਬ ਸੀ, ਬਸ ਹੋ ਗਿਆ। ਕਈ ਔਰਤਾਂ ਇਹ ਸੋਚਦੀਆਂ ਨੇ ਨਾ ਕਿ ਇੱਕ ਕੰਮ ਹੋਣਾ ਸੀ, ਉਹ ਹੋ ਗਿਆ, ਇਹ ਬੰਦਾ ਜਿੱਦਾਂ ਦਾ ਵੀ ਹੈ ਮੇਰੇ ਲੱਗ ਗਿਆ ਲੜ। ਹਾਏ ਹੁਣ ਮੇਰੇ ਕੋਲ ਦੋ ਨੇ, ਜਾਂ ਤਾਂ ਮੈਂ ਕਿਲਕਲਿਆਣ ਪਾਈ ਰੱਖਾਂ ਤੇ ਜਾਂ ਮੈਂ ਇਹਨੂੰ ਐਕਸੈਪਟ ਕਰਕੇ ਤੇ ਮੈਂ ਇਹਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂ। ਇਹ ਉਹ ਔਰਤ ਉਸ ਟਾਈਮ ਦੋ ਗੱਲਾਂ ਸੋਚਣੀਆਂ ਹੁੰਦੀਆਂ ਨੇ। ਯਾਨੀ ਕਿ ਭਾਬੀ ਸਬਰ ਕਰ ਰਹੇ ਹੈ। ਉਹ ਮਿੱਠੇ ਜਦੋਂ ਔਰਤ ਸ਼ਾਨਾ ਬਿਸ਼ਾਨਾ ਮੈਨੂੰ ਇੱਕੋ ਜਿਹਾ ਲੱਗਣ ਦੇ ਦੋਵੇਂ। ਬੜੀ ਖੂਬਸੂਰਤ ਗੱਲ ਹੈ ਕਿ ਉਹਨੇ ਜ਼ਿੰਦਗੀ ਦਾ ਫੈਸਲਾ ਕਰ ਲਿਆ ਕਿ ਮੈਂ ਹੁਣ ਇਹਦੇ ਨਾਲ ਜ਼ਿੰਦਗੀ ਨੂੰ ਸਵਾਰਨਾ। ਤੇ ਮੈਂ ਹੁਣ ਇਹ ਕਿਲਕਲਿਆਣ ਪਾਈ ਰੱਖਾਂ, ਮੇਰੇ ਨਾਲ ਜ਼ਿਆਦਤੀ ਕਰਤੀ, ਮੇਰੇ ਕੋਲ ਗਲਤੀ ਹੋ ਗਈ, ਮੇਰੇ ਕੋਲ ਗਲਤ ਫੈਸਲਾ ਹੋ ਗਿਆ, ਮੇਰੇ ਕੋਲ ਇਦਾਂ ਹੋ ਗਿਆ, ਮੇਰੇ ਨਖੱਟੂ ਮੇਰੇ ਗੱਲ ਪੈ ਗਿਆ, ਹਰ ਇੱਕ ਨੂੰ ਉਹਨੂੰ ਜ਼ਲੀਲ ਕਰਾਂ, ਉਹਨੂੰ ਭੰਡੀ ਜਾਵਾਂ, ਮਾਂ ਪਿਓ ਜਾ ਕੇ ਵੀ ਭੰਡੀ ਜਾਵਾਂ, ਇੰਜ ਕੱਢਣੇ ਆ 40 50 60 ਸਾਲ? ਜਾਂ ਮੈਂ ਕਹਾਂ ਕਿ ਨਹੀਂ ਜਿੱਦਾਂ ਦਾ ਵੀ ਆ, ਹੁਣ ਮੇਰੇ ਇੱਕ ਰੱਬ ਨੇ ਹੁਕਮ ਦਿੱਤਾ ਕਿ ਮੈਂ ਇਹਦੀ ਖਿਦਮਤ ਕਰਨੀ। ਦੁਨੀਆ ਨੇ ਜੋ ਮਰਜ਼ੀ ਮੇਰੇ ਲੜ ਪਾਤਾ, ਮੈਂ ਮਜਬੂਰ ਸੀ, ਮੇਰੇ ਭਰਾਵਾਂ ਨੇ, ਪਿਓ ਨੇ, ਵੱਡਿਆਂ ਨੇ, ਚਾਚਿਆਂ ਨੇ, ਤਾਇਆਂ ਨੇ ਫੈਸਲਾ ਕਰਕੇ ਮੇਰੇ ਪਾਤਾ ਲੜ। ਹੁਣ ਅੱਗੋਂ ਮੈਂ ਦੋਵਾਂ ਚੋਂ ਕੀ ਕਰਨਾ, ਕਿਹੜੇ ਰਸਤੇ ਜਾਣਾ? ਤੇ ਉਹ ਕਹਿੰਦੇ ਨਹੀਂ ਔਰਤ ਚਾਹਵੇ ਤੇ ਦੋਜ਼ਖ ਨੂੰ ਜੰਨਤ ਬਣਾ ਲੈਂਦੀ ਘਰ ਨੂੰ। ਬਿਲਕੁਲ। ਤੇ ਉਹ ਮਾਸ਼ਾਅੱਲਾ ਠੀਕ ਆ, ਉਹਦੇ ਬੱਚੇ ਵੀ ਤਾਬੇਦਾਰ ਆ, ਸਾਰਾ ਕੁਝ। ਅਗਰ ਉਹਦੀ ਬੀਵੀ ਉਸ ਤਰੀਕੇ ਦੀ ਹੁੰਦੀ, ਇਹਦੇ ਬੱਚੇ ਵੀ ਅੱਜ ਇਸ ਆਦਤ ਦੇ ਨਹੀਂ ਸੀ ਹੋਣੇ। ਹਾਂਜੀ ਬਿਲਕੁਲ। ਬੱਚੇ ਦਿਲ ਕਰੇ ਉਹਨੂੰ ਲੱਭ ਤੇ 21 ਸਾਲ ਦਾ ਬੱਚਾ ਦਿਲ ਕਰੇ ਇਹਨੂੰ ਨਾ ਬੁਲਾਉਂਦਾ ਹੁੰਦਾ ਅੱਜ, ਇਦਾਂ ਹੀ ਸਾਜੀ। ਕਿਉਂਕਿ ਮਾਂ ਦੀ ਪਰਵਰਿਸ਼ ਨਹੀਂ ਸੀ ਹੋਣੀ। ਲੇਕਿਨ ਉਹ ਮਾਂ ਅੱਛੀ ਆ, ਉਹਨਾਂ ਨੂੰ ਮਾਂ ਅੱਛੀ ਮਿਲੀ, ਇਹਨੂੰ ਬੀਵੀ ਅੱਛੀ ਮਿਲੀ। ਇਹ ਉਹਦੇ ਸਿਰ ਤੇ ਸਾਰੀ ਇਹ ਫਿਰਤ ਤੇ ਮੈਂ ਜੋ ਹਿਸਾਬ ਲਾਇਆ। ਸਾਜੀ ਜਿਸ ਦਿਨ ਜਿਸ ਦਿਨ ਲਿਆਸ ਵਿੱਚ ਪਹਿਲੇ ਦਿਨ ਆਈ ਸੀ, ਉਸ ਤੋਂ ਲੈ ਕੇ ਅੱਜ ਤੱਕ ਮੈਂ ਦੇਖਿਆ ਭਾਈ ਲਿਆਸ ਸਾਦਾ ਬੰਦੇ, ਸਾਦਾ ਖੁਰਾਕ ਆ ਯਾਰ। ਹੁਣ ਅੱਧੀ ਨਾਲ ਟਿਕਣਾ ਵੀ ਗੁਜ਼ਾਰਾ ਕੀਤਾ ਵਾ, ਦੇਖ ਲਓ ਪੂਰਾ ਸ਼ੋਅ ਕਰਨ ਡਏ ਆ। ਸਿਗਰਟ ਵੀ ਨਹੀਂ ਪੀਂਦਾ ਤੂੰ? ਨਹੀਂ ਪੀਣਾ, ਸਾਦੇ ਸੀ ਪੀ। ਸਾਦੇ ਸਿਰ ਨਸ਼ਾ ਨੁਸ਼ਾ ਕੋਈ ਕੋਈ ਨਹੀਂ ਆਲਮਪੁਰ, ਪੱਕਾ ਕੋਈ ਜੀ। ਕੀ ਸੀ ਅੱਜ ਘਰ? ਫਿਰ ਮੈਂ ਕਿਹਾ ਪੱਕਾ ਕੀ ਸੀ ਅੱਜ ਘਰ? ਹਾਂ ਮੈਂ ਇੱਕਦਮ ਹੀ ਹੈਰਾਨ ਹੋਇਆ। ਮੈਂ ਵੀ ਕਿਹਾ ਮੈਂ ਕੀਤਾ ਹੀ ਤੇ ਹੈਰਾਨ ਸੀ। ਕੁਝ ਕਹਿਤਾ ਨਹੀਂ ਜੀ। ਅੱਛਾ ਮਿੱਠਾ ਜੀ, ਤੁਹਾਡੀ ਜ਼ਿੰਦਗੀ 'ਚ ਕਿਹੜਾ ਐਸਾ ਕੋਈ ਇੱਕ ਕੰਮ ਜਾਂ ਵਾਕਿਆ ਜਿਹੜਾ ਤੂੰ ਅੱਜ ਸੋਚੇ ਕਿ ਯਾਰ ਕਾਸ਼ ਐ ਨਾ ਹੁੰਦਾ? ਪਦਾਇਸ਼ ਇਹ ਤੋਂ ਵੱਡਾ ਤਾਂ ਹੋਇਆ ਹੀ ਕੋਈ ਨਹੀਂ ਸਾਰਿਆਂ ਉਹਦੀ ਜ਼ਿੰਦਗੀ 'ਚ। ਨਹੀਂ ਉਦੋਂ ਤੇ ਉਹ ਹੋਸ਼ 'ਚ ਨਹੀਂ ਸੀ ਨਾ, ਉਹ ਤੇ ਵੱਡਿਆਂ ਦਾ ਕੰਮ ਸੀ। ਤੇਰੀ ਹੋਸ਼ 'ਚ ਕਿ ਐ ਨਾ ਮੈਂ ਕੰਮ ਕਰਦਾ ਜ਼ਿੰਦਗੀ 'ਚ। ਕੰਮ ਕਰੇਗਾ ਉਹੀ ਕਰ। ਕਿਹੜੀ ਵਾਲਾ? ਨਹੀਂ ਦੱਸ ਯਾਰ। ਜਿਹੜੀ ਲਹਿਦਾ ਸੁਣਾ ਰਿਹਾ ਸੀ ਆਪਾਂ ਨੂੰ ਬੈਠਿਆ ਉੱਥੇ। ਯਾਰ ਇੱਕ ਮਿੰਟ ਠਹਿਰ ਜਾ ਯਾਰ, ਦੱਸ ਯਾਰ। ਕੁਛ ਗੱਲਾਂ ਐਸੀਆਂ ਹੁੰਦੀਆਂ ਉਸਤਾਦ ਜੀ ਜਿਹੜੀਆਂ ਇਨਸਾਨ ਨੂੰ ਅੰਦਰ ਹੀ ਖਾਈ ਜਾਂਦੀਆਂ ਵਾ। ਸਾਦੀ ਮੈਂ ਹੱਥ ਜੋੜਦਾ, ਨਾ ਪੁੱਛੋ, ਇਹ ਡਾਰਕ ਰਿਐਲਿਟੀ ਹੈ, ਨਾ ਪੁੱਛੋ।
ਲੇਕਿਨ ਉਹ ਗੱਲਾਂ ਨੂੰ ਨਸ਼ੇਮੰਦ ਦੇ ਵਿੱਚ ਨਹੀਂ ਲੈ ਕੇ ਆਉਣਾ ਚਾਹੀਦਾ। ਹਾਂਜੀ। ਉਹ ਪੜਦਾ ਹੀ ਰਹਿਣੀਆਂ ਚਾਹੀਦੀਆਂ ਵਾ। ਕਾਸ਼ ਇਹ ਮੈਸੇਜ ਨਾ ਪੜਦਾ ਸਾਡੀ ਬਸ ਨਹੀਂ ਉਹ ਇੱਕ ਮੈਸੇਜ ਆਤਾ ਕਿਹਦੇ ਮੈਸੇਜ ਨਾ ਪੜਦਾ ਇਹਦਾ 2 ਸੈਕਿੰਡ ਨੂੰ ਮੈਸੇਜ ਓਏ ਬਗੈਰਤਾ ਤੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਬੁੱਢੀ ਦੇ ਮੋਬਾਈਲ 'ਚ ਕਿਸੇ ਹੋਰ ਮੁੰਡੇ ਦੇ ਮੈਸੇਜ ਪੜ ਲਏ ਨਹੀਂ, ਤੂੰ ਐ ਮੈਂ ਹਲਫ ਦੇ ਦੇਣੇ ਨੇ ਇਹ ਕੋਸ਼ਿਸ਼ ਕੀਤੀ ਮੈਂ ਗੱਲ ਮਿੱਠੇ ਨਹੀਂ ਕੀਤੀ ਤੈਨੂੰ ਜਾਲ ਆ ਤੈਨੂੰ ਇੰਨੀ ਸ਼ਰੀਫ ਇੱਜ਼ਤ ਉਹ ਕੀ ਕਹੇ ਫੈਮਿਲੀ ਸਾਰਾ ਸ਼ੋਅ ਦੇਖਦੀਆਂ, ਇਹਦੀ ਫੈਮਿਲੀ ਸ਼ੋਅ ਦੇਖੋ। ਓਏ ਤੁਸੀਂ ਮੈਨੂੰ ਦੱਸਣਾ ਸਾਰੇ ਜਣੇ ਮੈਂ ਗੱਲ ਗਲਤ ਕੀਤੀ ਆ ਮੈਂ ਪਾਗਲ ਆ ਮੇਡੇ ਤੈਨੂੰ ਮੈਂ ਸਮਝਾਈ ਆ ਗੱਲ ਕਿਉਂ ਨਹੀਂ ਆ ਬਗੈਰਤੀ ਕੀਤੀ ਆ ਮੈਂ ਸਮਝਿਆ ਸੀਗਾ ਵੀ ਯਾਰ ਕਿਸੇ ਤਰੀ ਇਹ ਮਿੱਠੇ ਅੱਛਾ ਮੈਂ ਅਸੀਂ ਇੱਥੇ ਦੱਸਣ ਆ ਜਾਈਏ ਵੀ ਤੂੰ ਕੀ ਕਰਦਾ ਵਾ। ਬਾਕੀ ਸਾਜੀ ਮੈਨੂੰ ਉਹਦਾ ਨਹੀਂ ਪਤਾ ਲੱਗਾ, ਤੁਸੀਂ ਗੱਲ ਖੋਲ ਕੇ ਜਿਹੜੀ ਇੱਜ਼ਤ ਬਚਾਈ ਹੈ ਨਾ ਮੇਰੀ, ਥੈਂਕ ਯੂ। ਬਗੈਰ ਤੋਂ ਇਦਾਂ ਨਾ ਕਰਿਆ ਕੋਈ ਫੈਮਿਲੀ ਤੁਹਾਡਾ ਸ਼ੋਅ ਦੇਖਦੀਆਂ ਵਾ। ਹਾਂ ਹੁਣੇ ਕੀ ਕਹਿੰਦੇ ਸੀ ਉਹ ਹੁਣੇ ਤਾੜੀਆਂ ਕਿੱਥੋਂ ਮਰਵਾਈਆਂ ਆਪੀ ਗੱਲ ਕਰਕੇ ਹਟੇ ਆ। ਦੇਖੋ ਜੀ ਮਿੱਠਾ ਸਿਰਫ ਇੱਕ ਲਫ਼ਜ਼ ਕਹੇਗਾ ਕਾਲੂ ਮਿੱਟੀ ਹੋ ਜਾਏਗਾ। ਅੱਛਾ ਮਿੱਠਾ ਜੀ ਉਹ ਜਿਹੜੀ ਗੱਲ ਜ਼ਿਹਨ 'ਚ ਸੋਚ ਲਓ, ਜ਼ਿਹਨ 'ਚ ਦੱਸਣਾ ਨਹੀਂ, ਦਿਮਾਗ 'ਚ ਸੋਚ ਲੈ। ਮੈਨੂੰ ਦੱਸ ਦੀ ਕਿ ਮੈਂ ਸੋਚ ਲਈ ਹੈ ਜਿਹੜਾ ਤੂੰ ਜਵਾਬ ਦੇਣਾ ਸੀ। ਸੋਚੀ ਹੈ। ਸੋਚ ਲਈ ਉਹ ਤੇਰੇ ਘਰ ਨਾਲ ਸਿਰਫ ਰਿਲੇਟਡ ਆ ਜਾਂ ਇਸ ਦਫ਼ਤਰ ਨਾਲ ਵੀ ਰਿਲੇਟਡ? ਕੱਲੇ ਘਰ ਨਾਲ। ਅੱਛਾ ਤੇਰੇ ਘਰ 'ਚ 2 ਫੈਮਲੀਆਂ ਨੇ, ਇੱਕ ਤੇਰੇ ਬਾਪ ਦੀ ਫੈਮਿਲੀ ਇੱਕ ਤੇਰੀ ਫੈਮਿਲੀ, ਦੋਨਾਂ 'ਚੋਂ ਕਿੰਨਾ ਰਿਲੇਟਡ ਆ ਤੇਰੀ ਫੈਮਿਲੀ ਨਾਲ? ਮੇਰੇ ਬਾਪ ਦੀ ਫੈਮਿਲੀ ਮੇਰੀ ਆ। ਨਹੀਂ ਉਹ ਪਰਦਾ ਨਾ ਪਾ। ਦੇਖਿਆ ਇੱਕ ਤੇਰੀ ਫੈਮਿਲੀ ਆ, ਉਹ ਤੇਰੇ ਬਾਪ ਦੀ ਫੈਮਿਲੀ ਨਹੀਂ। ਤੇਰੇ ਬਾਪ ਦੀ ਫੈਮਿਲੀ ਤੂੰ ਆ, ਠੀਕ ਹੈ, ਫੈਮਿਲੀ ਹੈ ਯਾਨੀ ਖਾਨਦਾਨੀ ਆ, ਲੇਕਿਨ ਇੱਕ ਗੱਲ ਸਮਝਣ ਵਾਲੀ ਇਹ ਆ ਤੇਰੇ ਬੱਚੇ ਤੇਰੀ ਬੁੱਢੀ ਖਲੋਤੀ ਹੋਵੇ, ਇੱਕ ਸਾਈਡ ਤੇ ਤੇਰੇ ਭਰਾ ਭੈਣਾਂ ਤੇ ਤੇਰੀ ਮਾਂ ਖਲੋਤੀ ਹੋਵੇ, ਤੇ 2 ਫੈਮਿਲੀਆਂ ਨਹੀਂ ਹੋ ਗਈਆਂ। ਇੱਕ ਮਿੱਠੇ ਦੀ ਫੈਮਿਲੀ ਆ, ਇੱਕ ਮਿੱਠੇ ਦੇ ਪਿਓ ਦੀ ਫੈਮਿਲੀ। 2 ਹੋ ਗਈਆਂ। 2 ਹੋ ਗਈਆਂ ਨਾ? ਕਰਤੀਆਂ ਤੁਸੀਂ 2 ਕਰਤੀਆਂ ਕਰਨੀਆਂ ਹਾਂ। ਦੋਵਾਂ ਚੋਂ ਕਿਸ ਫੈਮਿਲੀ ਨਾਲ ਰਿਲੇਟਡ ਆ? ਤੇਰੇ ਵਾਲੀ ਨਾਲ? ਮੀਨਾ ਵੀ ਹਾਂ ਠੀਕ ਆ, ਓਕੇ ਉਹਦੇ ਨਾਲ ਤੇ ਹੋ ਗਿਆ, ਓਕੇ ਠੀਕ। ਹੋਰ ਕਰਾ ਦਿਓ। ਆ ਤੇ ਕੌਣ ਸੀ ਇਹ ਸਾਲਾ ਵਿਚੋਲਾ ਕੌਣ ਸੀ? ਅੱਛਾ ਤੂੰ ਦੱਸ ਖੁੱਲੀ ਕਿਤਾਬ ਹੁਣ, ਬਲਕਿ ਤੂੰ ਦੱਸ। ਖੁੱਲੀ ਕਿਤਾਬ ਆ ਸਾਡੀ ਕਿਉਂਕਿ ਕਾਸ਼ ਮੈਂ ਖੁੱਲੀ ਕਿਤਾਬ ਆ। ਤੂੰ ਠਹਿਰ ਜਾ, ਇਸ ਤੋਂ ਵੱਡਾ ਤੇ ਦੁੱਖ ਹੀ ਕੋਈ ਨਹੀਂ ਹੁੰਦਾ। ਓਹੋ ਨਹੀਂ ਉਹ ਸਰ ਜੀ ਮੇਰੀ ਲਾਈਫ ਇੱਕ ਖੁੱਲੀ ਓਪਨ ਕਿਤਾਬ ਆ ਸਾਡੀ, ਤੁਹਾਡੇ ਕਿ ਤੁਹਾਨੂੰ ਤਾਂ ਸਾਰੇ ਪਤਾ ਵਾ। ਮੈਂ ਇੱਕ ਖੁੱਲੀ ਕਿਤਾਬ ਹਾਂ, ਮੈਂ ਆਪਣਾ ਇਹ ਜ਼ੁਲਮ ਹੋਇਆ ਹੋਰ ਇਹਦਾ ਕਿੱਡਾ ਵੱਡਾ ਪਾਨਾ, ਬੜੀ ਗੱਲ। ਇਹਦਾ ਪਾਣੀ ਪਾਤਾ, ਲੇਕਿਨ ਇਹਦਾ ਜਿੱਡਾ ਵੀ ਵੱਡਾ ਪਾਨਾ ਉਹ ਕਹਿੰਦਾ ਕਿਤਾਬ ਖੁੱਲੀ ਹੈ। ਪਰ ਨਹੀਂ ਉਸਤਾਦ ਜੀ ਗੱਲ ਤਾਂ ਸੁਣ ਲਓ ਪੂਰੀ, ਕੀ ਹੋ ਗਿਆ ਵਾ ਦੱਸੋ। ਮੈਂ ਆਪਣੀ ਲਾਈਫ ਦੇ ਬਾਰੇ ਕਹਿ ਰਿਹਾ ਕਾਲੂ। ਲੇਕਿਨ ਕੁਝ ਐਸੀਆਂ ਗੱਲਾਂ ਹੁੰਦੀਆਂ ਕਾਲੂ ਸਾਹਿਬ ਜਿਹੜੀਆਂ ਤੁਹਾਨੂੰ ਸਿਰਫ ਪਤਾ ਹੁੰਦੀਆਂ। ਚਲੋ ਕੋਈ ਇੱਕ ਗਲਤੀ ਐਸੀ, ਕੋਈ ਇੱਕ ਅੱਛਾ ਜ਼ਰੂਰੀ ਨਹੀਂ ਤੇਰੇ ਕੋਲ ਗਲਤੀ ਹੋਈ ਹੋਵੇ, ਓਕੇ ਕੋਈ ਐਸਾ ਉਸ ਕੰਮ ਨਾਲ ਤੋਂ ਰਿਲੇਟਡ ਹੋਵੇ ਤੇ ਤੂੰ ਕਹੇ ਯਾਰ ਇਹ ਨਾ ਹੁੰਦਾ, ਕਾਸ਼ ਇਹ ਮੇਰੀ ਜ਼ਿੰਦਗੀ ਚੋਂ ਨਿਕਲ ਜਾਵੇ, ਉਹ ਮੇਰੇ ਦਿਮਾਗ ਚੋਂ ਵੀ ਨਿਕਲ ਜਾਵੇ। ਮੇਰੀ ਜ਼ਿੰਦਗੀ ਦੇ ਰਿਲੇਟਡ ਹਾਂ ਕੰਮ ਨੂੰ ਮੱਦੇਨਜ਼ਰ ਰੱਖਦੇ ਆ ਕੋਈ ਵੀ ਇੱਥੇ ਦੀ, ਘਰ ਦੀ, ਬਾਹਰ ਦੀ, ਮਾਂ ਪਿਓ ਦੀ, ਭੈਣਾਂ ਭਰਾਵਾਂ ਦੀ। ਇੱਕ ਤੇ ਤੇਰੀ ਜ਼ਿੰਦਗੀ ਦਾ ਮੈਨੂੰ ਪਤਾ ਨਾ, ਤੇਰੇ ਅੱਬੂ ਵਾਲਾ ਸਿਸਟਮ ਜਿਹੜਾ, ਹਾਂਜੀ, ਉਸ ਤੋਂ ਇਲਾਵਾ ਕੋਈ ਨਹੀਂ। ਉਹ ਤਾਂ ਇਹਨੇ ਖੁਸ਼ੀ ਨਾਲ ਕੀਤਾ ਵਾ। ਆਪਾਂ ਸਰਾਣਾ ਰੱਖਿਆ ਸੀ ਬਾਈ ਤੇ, ਨੱਕ ਤੇ ਮੂੰਹ ਤੇ, ਸਾਰੇ ਪੂਰੇ ਜਿਸਮ ਤੇ। ਓਏ ਹੋਏ ਉਸਤਾਦ ਜੀ ਮੈਨੂੰ ਨਾ ਇੱਕ ਨੌਕਰੀ ਮਿਲੀ ਸੀ ਨੈਬ ਕਾਸਤ ਦੀ, ਸਮੁੰਦਰੀ। ਉਹਨਾਂ ਨੇ ਕਿਹਾ 3 ਮਹੀਨੇ ਤੁਸੀਂ ਕੱਚਿਆਂ ਦੇ ਵਿੱਚ ਆ, ਤੂੰ 3 ਮਹੀਨੇ ਛੁੱਟੀ ਕੋਈ ਨਹੀਂ ਕਰਨੀ। ਉੱਥੇ ਵੀ ਕਾਸ਼ ਤੂੰ ਉਥੋਂ ਨਾ ਅੜਦਾ। ਮੈਂ ਉਦੋਂ ਉਸਤਾਦ ਜੀ ਸਿੰਗਲ ਸੀਗਾ, ਮੈਂ ਕੁਆਰਾ ਸੀ। ਅੱਛਾ ਠੀਕ ਆ, ਫੇਰ ਮੈਂ ਸਿੰਗਲ ਸੀਗਾ, ਮੇਰੇ ਉੱਪਰ ਨੇ ਮੈਨੂੰ ਇਲੈਕਸ਼ਨ ਸੀ, ਸਾਡੇ ਨਾਲ ਬਰਾਦਰੀ ਨੇ ਵੋਟ ਦਿੱਤੇ ਸੀਗੇ ਉਹਨਾਂ ਨੂੰ, ਤੇ ਉਹਨਾਂ ਨੇ ਇਹ ਕਿਹਾ ਸੀ ਕਿ ਸਾਡੇ ਤੁਸੀਂ 3 ਮੁੰਡੇ ਲਵਾਉਣੇ ਆ ਕੰਮ ਤੇ, ਉਹਨਾਂ ਵਿੱਚੋਂ ਮੈਂ ਵੀ ਸੀਗਾ। ਮੈਂ ਸਾਂ ਜੀ ਚਲਾ ਗਿਆ ਉੱਥੇ, 3 ਮਹੀਨੇ ਛੁੱਟੀ ਕੋਈ ਨਹੀਂ ਸੀ ਕਰਨੀ। ਉਹ ਮੈਨੂੰ ਹਜੇ ਵੀ ਕਦੀ ਪਛਤਾਵਾ ਹੁੰਦਾ ਕਿ ਚੱਲ ਯਾਰ ਕਿ ਮੈਂ ਉੱਥੇ ਹੁੰਦਾ, ਮੈਂ ਇੱਕ ਸਰਕਾਰੀ ਨੌਕਰੀ ਤੋਂ ਹੋਣਾ। ਨਹੀਂ 3 ਮਹੀਨਿਆਂ ਚ ਤੂੰ 3 ਮਹੀਨੇ ਕੱਚਾ ਹੀ ਰਹਿਣਾ ਸੀ। ਹਾਂ ਉੱਥੇ 3 ਮਹੀਨੇ ਕੱਚਿਆਂ ਚ ਨਹੀਂ ਰਿਹਾ, ਇੱਥੇ ਸਦਾ ਮਾਰ ਹੋ ਗਿਆ। ਸਦਾ ਮਾਰ ਕੱਚੇ। ਤਾਂ ਜੀ ਮੈਨੂੰ ਕ੍ਰਿਕਟ ਨੇ ਹੁਣ ਤੇ ਬਿਲਕੁਲ ਹੀ ਕੱਚਿਆਂ ਜਾ। ਮੈਂ ਉਹ ਸੋਚਦਾ ਕਿ ਅਗਰ ਮੇਰੀ ਜ਼ਿੰਦਗੀ 'ਚ ਕ੍ਰਿਕਟ ਉਦੋਂ ਚਲੀ ਜਾਂਦੀ ਨਾ, ਮੈਂ ਹੁਣ ਸ਼ਾਇਦ ਉੱਥੇ ਹੁੰਦਾ। ਅੱਛਾ ਤੂੰ ਕ੍ਰਿਕਟ ਦੀ ਵਜ੍ਹਾ ਤੋਂ ਨਤੀ ਕਰਾਤਾ ਕ੍ਰਿਕਟ ਦੀ ਸਾਰਾ। ਵਜ੍ਹਾ ਤੋਂ ਬਹੁਤ ਟਾਈਮ ਦਾ ਆਇਆ ਸਾਡੀ। ਤੂੰ ਨਾ ਖੇਡਦਾ ਤੇ ਅੱਜ ਤੂੰ ਕਿਤੇ ਹੋਰ ਹੁੰਦਾ। ਹਾਂਜੀ ਐ ਕੋਈ ਵਜ੍ਹਾ ਨਹੀਂ। ਓਏ ਹੋਏ ਹਾਂ ਰੰਗ ਤਾਂ ਨਾ ਦੱਸੀ, ਰੰਗ ਤੋਂ ਇਲਾਵਾ ਗੱਲ। ਰੰਗ ਤੇ ਹੁਣ ਆ ਕੇ ਹੋਇਆ ਨਾ, ਪਹਿਲੇ ਤੇ ਇਹ ਹੁਣ ਕੋਈ 30-35 ਸਾਲਾਂ ਤੋਂ ਨਹੀਂ, ਜਦੋਂ ਦਾ ਇਸ ਫੀਲਡ ਚ ਆਇਆ, ਇਸ ਚੈਨਲ ਤੇ ਆਇਆ ਨਾ, ਉਦੋਂ ਦਾ ਬੇੜਾ ਗਰਕ ਹੋਇਆ।
ਉਸਤਾਦ ਜੀ ਇਹਦੀ ਜ਼ਿੰਦਗੀ 'ਚ ਵੀ ਕ੍ਰਿਕਟ ਦਾ ਹੀ ਰੋਲਾ ਤੇ ਸਾਡੀ ਜ਼ਿੰਦਗੀ 'ਚ ਵੀ ਕ੍ਰਿਕਟ ਦਾ ਹੀ ਰੋਲਾ ਹੈ। ਹਾਂ ਨੈਸ਼ਨਲ ਜਿਮ ਖਾਨਾ ਇੱਕ ਟੀਮ ਸੀ ਫੈਸਲਾਬਾਦ ਦੀ, ਹੈ ਸੀ। ਠੀਕ ਹੈ, ਬੋੜਾਂ ਵਾਲੀ ਗਰਾਊਂਡ 'ਚ। ਉਹਨਾਂ ਨੇ ਕਿਹਾ ਤੂੰ ਸਿਲੈਕਟ ਆ, ਕੱਲ ਤੋਂ ਤੂੰ ਓਪਨਰ ਆਣਾ ਵਾ। ਉਸਤਾਦ ਜੀ ਮੇਰੇ ਵਾਲਦ ਸਾਹਿਬ ਨੇ ਕਿਹਾ ਤੂੰ ਕ੍ਰਿਕਟ ਨਹੀਂ ਖੇਡਣੀ। ਠੀਕ ਆ। ਮੈਂ ਵਾਲਦ ਸਾਹਿਬ ਦੀ ਗੱਲ ਮੰਨ ਕੇ ਅੱਜ ਤੱਕ ਪਛਤਾਉਂਦੇ ਆ। ਉੱਥੇ ਮੈਂ ਉਹਨਾਂ ਦੀ ਬੋਡੀ ਹੁੰਦੀ ਅੱਜ ਸੁਪਰਸਟਾਰ ਹੋਣਾ ਕੀ ਰਾਣਾ ਨੂੰ ਇਹਦੇ ਨਾਲ ਮੇਰੇ ਮਗਰ ਉਹ ਯਾਰ ਦਾਰਸ਼ ਯਾਰ, ਸੱਚ ਕੜਵਾ ਹੁੰਦਾ ਵਾ। ਲੇਕਿਨ ਇਹ ਮੈਨੂੰ ਕਿਉਂ ਮਿੱਠਾ ਮਿੱਠਾ ਲੱਗਦਾ ਯਾਰ। ਇੱਕ ਤਾਂ ਤੁਸੀਂ ਨਾ ਆਪਣੀ ਜ਼ਿੰਦਗੀ ਦੇ ਵਿੱਚ ਆਬਿਆਂ ਨੂੰ ਅਹਿਮੀਅਤ ਬੜੀ ਦਿੱਤੀ ਹੋਈ ਹੈ। ਲੇਕਿਨ ਉਸ ਤੋਂ ਇਹ ਇਹਦੀ ਮਿਸਟੇਕ ਆ। ਆਹਾ ਹਾਂਜੀ, ਲੇਕਿਨ ਉਸਤਾਦ ਜੀ ਉਹ ਦਿਨ ਗਿਆ, ਅੱਜ ਦਾ ਆਇਆ, ਅਸੀਂ ਉਹਨੂੰ ਉਹਦੀ ਜਗ੍ਹਾ ਤੇ ਰੱਖਿਆ। ਔਰ ਇਹਨੂੰ ਪਤਾ ਕਿਦੋਂ ਪਤਾ ਲੱਗਾ ਕਿ ਮੈਂ ਗਲਤੀ ਕਰ ਲਈ? ਉਹ ਜਿੱਦਣ ਇਹਨੇ ਉਹ ਵਿਆਹ ਤੇ ਆਪਣੇ ਪਿੰਡ ਨੱਚਦਾ ਵੇਖਿਆ, ਇਹਨੇ ਕਿਹਾ ਉਹ ਮੈਂ 35 ਸਾਲ ਤੋਂ ਓਏ ਤਾਂ ਜੀ ਤਾਏ ਉਹਨਾਂ ਨੇ ਕੀ ਬੜਕਾ ਮਾਰੀਆਂ ਗੁਜਰਾ ਵੀਰ। ਯਾਰ ਇੱਕ ਕੰਮ ਨਹੀਂ ਹੋ ਸਕਦਾ। ਤੇਰਾ ਤਾਂ ਅੱਬਾ ਨਹੀਂ ਹੈਗਾ, ਨਹੀਂ ਹੈਗਾ। ਤੇਰੇ ਬਾਲ ਸਾਹਿਬ ਹੈਗੇ, ਨਹੀਂ ਤੇਰੇ ਤੂੰ ਕਿਸੇ ਨਾਲ ਬੜੇ ਬਿੰਦ ਲੈ ਕੇ ਆ ਸ਼ੋਅ 'ਚ। ਉਸਤਾਦ ਜੀ ਉਹਨਾਂ ਨੇ ਉਂਝ ਤੁਹਾਡੇ ਨਾਲ ਮਿਲ ਲੈਣਾ, ਸ਼ੋਅ 'ਚ ਨਹੀਂ ਪੈਣਾ। ਨਹੀਂ ਸ਼ੋਅ ਸੀ, ਉਹਨਾਂ ਨੂੰ ਉਦਾਂ ਦਾ ਕਰਨਾ ਹੀ ਨਹੀਂ ਯਾਰ। ਉਹ ਸਾਡੀ ਫੈਮਿਲੀ ਆ, ਉਹਨਾਂ ਨੂੰ ਕਹੇ ਕਿ ਜਿੱਦਾਂ ਅਸੀਂ ਉਦਾਂ ਹੀ ਹੋਆ ਸਾਰੇ। ਜੀ ਠੀਕ ਹੈ, ਮੈਂ ਪੁੱਛ ਲਾਂਗਾ। ਪੁੱਛ ਲਈ ਨਾ ਉਹਨਾਂ ਨੂੰ ਕਿ ਮੇਰੇ ਲੋਕ ਉਹ ਕਹਿੰਦੇ ਸੀ ਕੋਈ ਨਹੀਂ ਅਸੀਂ ਨਾਰਮਲ ਗੱਲਾਂ ਕਰਾਂਗੇ। ਇੱਕ ਵਾਕਿਆ ਹੋਰ ਜੇ ਮੈਂ ਦੱਸ ਦਵਾਂ ਇੱਥੇ, ਉਹ ਤੂੰ ਪਹਿਲੇ ਹੀ ਬਹੁਤ ਆਪੇ ਨੂੰ- ਚੁੱਕਾ ਦੱਸਿਆ ਵਾ। ਅੱਛਾ ਇਹੋ ਜਿਹੇ ਕਰੈਕਟਰ ਨੂੰ ਜ਼ਿੰਦਗੀ 'ਚ ਇਦਾਂ ਦੇ ਮੌਕੇ ਮਿਲਦੇ ਆ ਕਿ ਬਤਾਓ ਆਪ ਕਿਆ ਕਰਦੇ। ਉੱਥੇ ਭੁੱਲ ਜਾਂਦੇ ਤੇ ਥੱਲੇ ਆ ਕੇ ਤੇ ਕਹਿੰਦੇ ਉਹ ਯਾਰ ਇੱਕ ਹੈ ਸੀ ਮੇਰੇ ਨਾਲ। ਯਾਰ ਸਭ ਤੋਂ ਵੱਡੀ ਗੱਲ ਤੇ ਰਹਿ ਹੀ ਗਈ। ਉਸਤਾਦ ਜੀ ਆਪਾਂ ਨੂੰ- ਤਾਂ ਮੇਰੀ ਕਿਸੇ ਨਾਲ ਲੜਾਈ ਜਾਂ ਬਹਿਸ ਹੋ ਗਈ ਹੈ ਨਾ, ਤੇ ਹੁਣ ਮੁੱਕ ਗਈ ਤੇ ਮੈਨੂੰ ਬਾਅਦ 'ਚੋਂ ਯਾਦ ਇਹ ਹਰ ਇਨਸਾਨ ਨਾਲ ਹੁੰਦਾ। ਇਹ ਸਾਈਕੀ ਹੈ ਯਾਰ, ਇਨਸਾਨ ਨਾਲ ਹੁੰਦਾ। ਲੜਾਈ ਤੋਂ ਬਾਅਦ ਉਹ ਗੱਲਾਂ ਯਾਦ ਹੁੰਦੀਆਂ, ਜੋ ਕਈਆਂ ਹੁੰਦੀਆਂ ਉਹ ਯਾਦ ਹੁੰਦੀਆਂ, ਜੋ ਉਹਨੇ ਕਹੀ ਇਹ ਹੁੰਦੀ। ਸਿੰਗਰ ਕਈ ਆਡੀਸ਼ਨ ਦੇਣ ਜਾਂਦੇ ਨਾ, 15 ਗਾਣੇ ਬਹੁਤ ਸੋਹਣੇ ਯਾਦ ਹੁੰਦੇ, ਯਾਰਾਂ ਦੋਸਤਾਂ ਨੇ ਵੀ ਸੁਣੇ ਹੁੰਦੇ, ਉੱਥੇ ਜਾ ਕੇ 16ਵਾਂ ਸ਼ੁਰੂ ਕਰ ਲੈਣਗੇ ਜਿਹੜਾ ਯਾਦ ਵੀ ਨਹੀਂ ਹੁੰਦਾ, ਤੇ ਬਾਅਦ ਚ ਆ ਕੇ ਦੇਖੋ ਯਾਰ ਸਾਰੇ ਕਹਿਣਗੇ ਉਹ ਤੂੰ ਪਾਗਲ ਆ, ਇਹ ਤੂੰ ਕਿੱਥੋਂ ਸ਼ੁਰੂ ਕਰ ਲਿਆ ਗਾਣਾ, ਉਹ ਤੂੰ ਐਡਾ ਸੋਹਣਾ ਉਹ ਕਹਿੰਦਾ ਯਾਰ ਬਸ ਇਹ ਉਹਦੀ ਵੀ ਕੋਈ ਪਤਾ ਹੁੰਦੀ ਨਵਾਜ਼ ਬਿਲਕੁਲ ਕਿ ਬਿਲਕੁਲ। ਉਸ ਟਾਈਮ ਉਹ ਚਾਵੇ ਤੇ ਤੁਹਾਡੇ ਮੂੰਹ ਕੁਝ ਐਸਾ ਕਢਾ ਦਿੰਦਾ ਕਿ ਤੁਸੀਂ ਓਕੇ ਹੋ ਜਾਂਦੇ। ਓਕੇ ਹੋਏ ਹਾਂਜੀ, ਹਰ ਚੀਜ਼ ਤੁਹਾਡੇ ਵਾਸਤੇ ਨਹੀਂ ਹੁੰਦੀ। ਉਸਤਾਦ ਜੀ ਤੁਸੀਂ ਵੀ ਤੇ ਆਪਣਾ ਦੱਸੋ ਕਿ ਜ਼ਿੰਦਗੀ ਦਾ ਜਿਹੜਾ ਟਰਨਿੰਗ ਪੁਆਇੰਟ ਕੀ ਆ? ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਹੈ ਇੱਕ ਧੀ ਦਾ ਬੱਚਾ ਮੈਂ ਕੰਮ ਤੇ ਰੱਖ ਲਿਆ ਸੀ। ਹਾਏ ਧੀ ਦਾ ਬੱਚਾ, ਹਾਏ ਠੀਕ ਹੈ, ਜਿਹਨੂੰ ਅਸੀਂ ਆਰਡੀਪੀ ਵੀ ਕਹਿੰਦੇ ਆ। ਹਾਏ। ਅੱਛਾ ਉਹਦੀ ਔਕਾਤ ਕੋਈ ਨਹੀਂ ਗੀ ਕਿ ਮੈਂ ਉਹਨੂੰ ਡਿਸਕਸ ਕਰਾਂ, ਜ਼ਰਾ ਔਕਾਤ ਨਹੀਂ। ਕਿਸੇ ਟਾਈਮ ਤੁਸੀਂ ਕਿਸੇ ਨੂੰ ਇੰਨਾ ਆਪਣਾ ਸਮਝਦੇ ਹੋ, ਤੁਹਾਨੂੰ ਉਹ ਚੀਜ਼ ਦੁੱਖ ਦੇ ਰਹੀ ਹੁੰਦੀ। ਜੀ ਸਮਝ ਆ ਰਹੀ ਗੱਲ ਵਾਹ ਦੀ? ਵਾਹ ਵਾਹ। ਕਿ ਮੈਨੂੰ ਪਤਾ ਨਾ ਕਿ ਮੈਂ ਉਹਦੀ ਮੇਰੇ ਦਿਲ 'ਚ ਕੀ ਰਿਸਪੈਕਟ ਸੀ, ਕਿ ਜਿਵੇਂ ਮੇਰਾ ਬੱਚਾ ਹੁੰਦਾ ਉਦਾਂ ਹੀ ਉਹ ਆ। ਕੁਝ ਵਕਤ ਗੁਜ਼ਰਿਆ ਹੁੰਦਾ ਹੈ ਕਿ ਤੁਸੀਂ ਉਹਨੂੰ ਬਿਲਕੁਲ ਆਪਣੇ ਘਰ ਦਾ ਜੀ ਸਮਝ ਕੇ ਪਾਲਿਆ ਹੁੰਦਾ ਹੈ। ਉਹ ਕਾਸ਼ ਉਹਨੂੰ ਮੈਂ ਪਹਿਲੇ ਪਛਾਣਦਾ, ਅੱਜ ਮੈਂ ਪਛਾਣਦਾ। ਹੁਣ ਇੱਕ ਹੋਰ ਬੱਚਾ ਆਇਆ ਮੇਰੇ ਕੋਲ ਅੱਜ ਕੱਲ੍ਹ, ਉੱਡਾ ਕੀ, ਉਹਨੂੰ ਮੈਂ ਦੇਖਦਾ ਨਾ ਤੇ ਮੈਨੂੰ ਉਹ ਯਾਦ ਆਉਂਦਾ, ਸੇਮ ਉਹਦੀ ਉਮਰ ਦਾ ਉਹ ਬੈਠਾ ਜਿਹੜਾ ਸੇਮ ਐਡਾ ਕੁ ਸੀ। ਤੇ ਮੈਨੂੰ ਉਹਦੀ ਇੱਕ ਇੱਕ ਗੱਲ ਯਾਦ ਆਉਂਦੀ, ਕਿੱਦਾਂ ਮੈਂ ਉਹਨੂੰ ਕੰਪਿਊਟਰ ਸਿਖਾਇਆ ਸੀ, ਕਿੱਦਾਂ ਉਹਨੂੰ ਮੈਂ ਪਹਿਲੀ ਵਾਰੀ ਕਿਊਬੇਸ ਸਿਖਾਇਆ ਸੀ, ਕਿੱਦਾਂ ਉਹਨੂੰ ਮੈਂ ਕੰਪਿਊਟਰ ਦੇ ਹੱਥ ਰਹਾਇਆ ਸੀ, ਕਿੱਦਾਂ ਉਹਨੂੰ ਮੈਂ ਇਦਾਂ ਕੀਤਾ ਸੀ, ਕਿੱਦਾਂ ਉਹਨੂੰ ਮੈਂ ਭੇਜਦਾ ਰਿਹਾ ਕਿ ਜਾਂ ਤੂੰ ਉੱਥੋਂ ਆਹ ਸਿੱਖ ਕੇ ਆ, ਜਾਂ ਤੂੰ ਲਾਹੌਰ 24 ਨਿਊਜ਼ ਤੋਂ ਐਡੀਟਿੰਗ ਸਿੱਖ ਕੇ ਆ, ਜਾਂ ਤੂੰ ਆਹ ਕਰ। ਉਹ ਨਹੀਂ ਮੰਨਦਾ, ਲਹਿਦਾ ਗੱਲ ਆ, ਇੱਕ ਮਿਸਾਲ ਆ, ਲੇਕਿਨ ਮੈਨੂੰ ਯਾਦ ਆ ਨਾ, ਉਹ ਬੰਦੇ ਗਵਾਹ ਨੇ ਜਿੱਥੇ ਮੈਂ ਭੇਜਦਾ ਰਿਹਾ। ਆ ਥੋੜੇ ਦਿਨ ਪਹਿਲੇ ਮੈਨੂੰ STV ਤੇ ਉਹਨੂੰ ਮੈਂ ਭੇਜਿਆ ਸੀ ਕਿ ਜਾ ਉੱਥੇ ਸਿੱਖ ਕੇ ਆ। ਮੈਨੂੰ ਬੜੇ ਬੰਦੇ ਕਹਿ ਰਹੇ ਨੇ। ਸਭ ਤੋਂ ਪਹਿਲੇ ਜਿਹੜੀ ਤਕਲੀਫ ਹੋਈ ਨਾ ਕਿ ਪੈਸੇ ਆਉਣ ਲੱਗ ਪਏ ਆ ਚੈਨਲ ਦੇ, ਜੀ ਹਸਦ ਸਭ ਤੋਂ ਪਹਿਲੇ ਉਹਦੇ ਅੰਦਰ ਸ਼ੁਰੂ ਹੋਇਆ। ਸਭ ਤੋਂ ਪਹਿਲੇ ਉਹਦੇ ਅੰਦਰ ਸ਼ੁਰੂ ਹੋਇਆ। ਉਹਨੇ ਵਰਗਲਾਇਆ ਸਾਰਿਆਂ ਨੂੰ, ਇਦਾਂ ਹੀ ਸ਼ੈਤਾਨੀ ਕੀਤੀ। ਸਮਝ ਰਿਹਾ ਗੱਲ? ਜੀ ਜਿੱਥੋਂ ਗੇਮ ਸ਼ੁਰੂ ਹੋਈ ਉਹ ਟਰਨਿੰਗ ਪੁਆਇੰਟ ਸੀ। ਉਹਨੇ ਆਪਣਾ ਆਪ ਦੱਸਿਆ ਕਿ ਮੈਂ ਅੰਦਰੋਂ ਆਵਾਂ। ਉਹਨੇ ਦੇਖਿਆ ਸਾਰੇ ਜਣੇ ਅਗਰ ਮੇਰੇ ਕੋਲ ਹੋਣ, ਅਸੀਂ ਆਪਣਾ ਕਰੀਏ, ਅਸੀਂ ਚੈਨਲ ਚਲਾਈਏ, ਅਸੀਂ ਇਦਾਂ ਕਰੀਏ। ਸਮਝ ਆ ਰਹੀ? ਤੇ ਮੋਰੀ ਉਹ ਲੱਗਾ ਸਭ ਤੋਂ ਮੇਨ, ਜਿਹਨੂੰ ਮੈਂ ਆਪਣਾ ਪੁੱਤਰ ਸਮਝਦਾ ਰਿਹਾ। ਫਿਰ ਦੂਜੀ ਗੱਲ ਮੈਂ ਉਦੋਂ ਕਹਿ ਰਿਹਾ ਸਾਂ, ਉਹਨੂੰ ਮੈਂ ਕਹਿ ਰਿਹਾ ਸਾਂ, ਉਹ ਮੇਰੀਆਂ ਲੱਤਾਂ ਘੁੱਟਣ ਦੇ, ਮੈਂ ਕਿਹਾ ਤੈਨੂੰ ਪਤਾ ਤੂੰ ਕਦੀ ਪੁੱਤ ਸੁਣਿਆ ਵਾ ਕਿ ਨਸਲੀ ਬੰਦਾ ਹੈ, ਬੇਨਸਲਾ ਬੰਦਾ? ਕਹਿੰਦਾ ਹਾਂਜੀ ਉਸਤਾਦ ਜੀ ਸੁਣਿਆ। ਮੈਂ ਕਿਹਾ ਤੈਨੂੰ ਪਤਾ ਕਿਉਂ ਕਹਿੰਦੇ ਆ? ਇਨਸਾਨ ਤੇ ਸਾਰੇ ਇੱਕੋ ਜਿਹੇ ਹੁੰਦੇ। ਇਹ ਕਿਉਂ ਕਹਿੰਦੇ ਆ ਬੇਨਸਲਾ ਵਾ, ਗੰਦੀ ਨਸਲ ਦਾ, ਇਹਦੀ ਨਸਲ ਨਹੀਂ ਚੰਗੀ। ਨਸਲ ਤੋਂ ਮੁਰਾਦ ਇਹਦਾ ਮਾਂ ਪਿਓ ਦੀ ਤਰਬੀਅਤ, ਇਹਦੇ ਵੱਡਿਆਂ ਦੀ ਨਸਲ ਨਹੀਂ ਚੰਗੀ। ਕਿਉਂ ਕਹਿੰਦੇ? ਉਹ ਤਾਂ ਕੁਝ ਵੀ ਨਹੀਂ ਕਰਦਾ, ਉਹਦੇ ਮਾੜੀ ਜਿਹੀ ਹਰਕਤ ਕਰਦਾ ਤੇ ਲੋਕੀ ਕਹਿੰਦੇ ਇਹਦੀ ਨਸਲ ਨਹੀਂ ਚੰਗੀ। ਕਹਿੰਦਾ ਨਹੀਂ ਮੈਨੂੰ। ਮੈਂ ਕਿਹਾ ਸੁਣਿਆ ਹੈਗਾ? ਕਹਿੰਦਾ ਹਾਂਜੀ ਸੁਣਿਆ ਹੈਗਾ, ਗੰਦੀ ਨਸਲ ਦਾ। ਨਸਲ ਗੰਦੀ ਕੁਛ 3-4 ਪੁਆਇੰਟ ਨੇ ਕਿ ਇੱਕ ਤੂੰ ਇੱਥੇ ਖਾ ਪੀ ਰਿਹਾ,
ਇੱਥੇ ਤੂੰ ਇਸ ਟਾਈਮ ਲੰਗਰ ਖਾਣਾ, ਸਾਡੇ ਕੁਛ ਆਉਂਦਾ ਤੂੰ ਨਾਲ ਖਾਣਾ, ਜੀ ਅਸੀਂ ਕੋਈ ਕੰਮ ਕਰਦੇ ਤੂੰ ਨਾਲ ਕਰਦਾ, ਹਾਂਜੀ। ਸਾਡੀ ਇੱਥੇ ਕੋਈ ਖੁਸ਼ੀ ਹੁੰਦੀ ਗਮੀ ਹੁੰਦੀ ਤੂੰ ਨਾਲ ਹੋਏਗਾ। ਬਿਲਕੁਲ। ਇਸ ਟਾਈਮ ਹੈ ਨਾ, ਹਾਂਜੀ। ਹੋਰ ਮਹੀਨੇ 2 ਮਹੀਨੇ ਨੂੰ ਤੂੰ ਹੋਰ ਰਚ ਜਾਏਗਾ। ਤੂੰ ਨਸਲੀ ਹੋਏਗਾ ਜਾਂ ਬੇਨਸਲਾ ਹੋਏਗਾ ਕਿੱਥੋਂ ਪਤਾ ਲੱਗੇਗਾ? ਕਿ ਤੂੰ ਜਦੋਂ ਇੱਥੋਂ ਜਾਏਗਾ, ਹਾਂਜੀ ਇੱਕ ਤਾਂ ਤੂੰ ਨਸਲੀ ਹੋਏਗਾ ਨਾ, ਤੇ ਇਸ ਘਰ ਦੇ ਜਿਹੜੇ ਦੁਸ਼ਮਣ ਨੇ ਜਿੰਨੇ ਬੋਣੇ ਨੇ ਉਹ ਤੈਨੂੰ ਪਤਾ ਲੱਗ ਗਿਆ ਕਿ ਇਸ ਘਰ ਦੇ ਮੁਤਲਕ ਇਹ ਬੰਦੇ ਬੁਗਜ਼ ਰੱਖਦੇ ਨੇ, ਔਰ ਇਹਨੂੰ ਸਿੱਟਣ 'ਚ ਰਾਤ ਦਿਨ ਉਹਨਾਂ ਨੇ ਕੀਤੀ ਕਿ ਕਿਸੇ ਤਰੀਕੇ ਨਾਲ ਇਹਨਾਂ ਬੰਦਿਆਂ ਨੂੰ ਸਿੱਟ ਦਈਏ ਥੱਲੇ ਜਾਂ ਇਹਨਾਂ ਤੋਂ ਉੱਤੇ ਨਿਕਲ ਜਾਈਏ। ਉਹ ਤਾਂ ਖੈਰ ਉਹਨਾਂ ਦੇ ਉਹ ਮੇਰੇ ਮੌਲਾ ਦੇ ਹੱਥ 'ਚ ਨਾ, ਉਹ ਤੇ ਉਹਨਾਂ ਦੇ ਹੱਥ ਵਾਸੀ ਨਹੀਂ। ਇਹ ਕੋਸ਼ਿਸ਼ ਕਰਨੀ ਵੀ ਆਪਣੀ ਇਹ ਨੀਅਤ ਰੱਖ ਕੇ ਕੋਸ਼ਿਸ਼ ਕਰੋ ਕਿ ਯਾ ਅੱਲਾ ਮੈਨੂੰ ਤਰੱਕੀ ਦੇ। ਜਿੱਥੇ ਨੀਅਤ 'ਚ ਇਹ ਆ ਗਿਆ ਕਿ ਇਹਦੇ ਨਾਲੋਂ ਟੱਪਣਾ, ਉੱਥੇ ਉਹ ਇਨਵੋਲਵ ਹੋ ਗਿਆ ਵਿੱਚ, ਉਹਦੀ ਵੀ ਦੁਸ਼ਮਣੀ ਲੈ ਲਈ ਨਾਲ। ਜੀ। ਹੁਣ ਤੂੰ ਇੱਥੋਂ ਗਿਆ, ਹਾਂਜੀ ਤੈਨੂੰ ਪਤਾ ਲੱਗਾ ਮਿੱਠਾ ਇੱਥੇ ਰਹਿੰਦਾ, ਮਿੱਠੇ ਦੀ ਇਹ ਵਾਈਫ ਆ, ਅਸੀਂ ਮਿੱਠੇ ਦੇ ਘਰ ਦਾਵਤ ਲੈਣ ਚਲੇ ਗਏ, ਇਹਦੀ ਬੇਗਮ ਸਾਡੇ ਸਾਹਮਣੇ ਆ ਗਈ ਸਾਰਿਆਂ ਦੇ, ਇਹਦੀ ਭੈਣ ਆ ਗਈ, ਇਹਦੀ ਧੀ ਆ ਗਈ, ਇਹਦੀ ਮਾਂ ਆ ਗਈ। ਇੱਕ ਮਿਸਾਲ ਆ, ਹਾਂਜੀ। ਤੂੰ ਵੇਖ ਲਈ। ਕਾਲੂ ਦੇ ਘਰ ਅਸੀਂ ਚਲੇ ਗਏ, ਕਾਲੂ ਦੀ ਬੁੱਢੀ ਸਾਹਮਣੇ ਆ ਗਈ, ਕਿਉਂਕਿ ਇਹਨੇ ਕਹਿਣਾ ਆ ਇਹ ਮੇਰੀ ਫੈਮਿਲੀ ਆ। ਇਦਾਂ ਹੀ ਬਿਲਕੁਲ ਬਿਲਕੁਲ। ਨਹੀਂ ਤੇ ਇਹਨੂੰ ਜ਼ਰਾ ਵੀ ਹੋਵੇ ਸਾਡੇ ਲਈ, ਕਿਉਂਕਿ ਸਾਡੀ ਅੰਦਰ ਜਾਣ ਦਾ ਨਾ, ਇੱਥੇ ਅਸੀਂ ਜਿੰਨਾ ਮਰਜ਼ੀ ਇੱਕ ਦੂਜੇ ਦੀਆਂ ਬੁੱਢੀਆਂ ਨੂੰ ਚੇਦਾ ਕਰੀ ਜਾਂਦੇ ਹਾਂ। ਹਾਂਜੀ। ਇੱਕ ਨੂੰ ਅੰਦਰ ਦਾ ਪਤਾ ਹੈ ਕਿ ਅਗਰ ਉਸਤਾਦ ਮੇਰੇ ਘਰ ਆਇਆ, ਦਾਨਿਸ਼ ਬੈਠਾ, ਆ ਬੈਠਾ, ਤੂੰ ਬੈਠਾ, ਤੇ ਕਿਆ ਮੈਂ ਆਪਣੀ ਬੁੱਢੀ ਨੂੰ ਕਹਿਣਾ ਵਾ ਕਿ ਨਹੀਂ ਕਹਿਣਾ? ਐਡਾ ਬਗੈਰਤ ਕੋਈ ਵੀ ਨਹੀਂ ਹੁੰਦਾ ਕਿ ਉਹਨੂੰ ਪਤਾ ਵੀ ਹੋਵੇ ਕਿ ਇਦਾਂ ਦੇ ਆ, ਤੇ ਮੈਂ ਫੇਰ ਵੀ ਬੁੱਢੀ ਨੂੰ ਕਮਾ ਕਹਾਂ। ਵੀ ਆ ਜਾ। ਤੇਰੇ ਘਰ ਚਲੇ ਗਏ, ਤੇਰੀ ਬੇਟੀ ਸਾਹਮਣੇ ਆ ਗਈ, ਸਾਰੇ ਹੁਣ ਮੈਨੂੰ ਪਤਾ ਲੱਗ ਗਿਆ ਕਿਹਦੀ ਬੁੱਢੀ ਸੋਹਣੀ ਆ, ਕਿਹਦੀ ਬੁੱਢੀ ਨਹੀਂ ਸੋਹਣੀ, ਕਿਹਦੀ ਬੁੱਢੀ ਪਤਲੀ, ਕਿਹਦੀ ਮੋਟੀ, ਮੈਨੂੰ ਪਤਾ ਲੱਗ ਗਿਆ। ਹੁਣ ਤੂੰ ਇੱਥੋਂ ਹਟ ਗਿਆ, ਹਾਂਜੀ ਤੇਰੇ ਨਾਲ ਸਾਡੀ ਲੜਾਈ ਹੋ ਗਈ, ਅਸੀਂ ਤੈਨੂੰ ਜ਼ਿਆਦਤੀ ਕਰਤੀ, ਅਸੀਂ ਤੇਰੇ ਤੇ ਇਲਜ਼ਾਮ ਲਾਤੇ, ਤੇਰੇ ਤੇ ਨਾ ਤੇਰੀ ਬੁੱਢੀ ਨੂੰ ਕੁਛ ਕਿਹਾ, ਨਾ ਤੇਰੀ ਧੀ ਨੂੰ ਕਿਹਾ, ਨਾ ਤੇਰੀ ਭੈਣ ਨੂੰ ਕਿਹਾ, ਡਾਇਰੈਕਟ ਤੇਰੇ ਨਾਲ ਕਿ ਤੂੰ ਦੁਨੀਆ ਦਾ ਗੰਦਾ ਆਦਮੀ ਆ, ਤੂੰ ਚੋਰ ਆ, ਤੂੰ ਗੇੜੇਬਾਜ਼ ਆ, ਤੂੰ ਧੋਖੇਬਾਜ਼ ਆ, ਤੂੰ ਮੁਨਾਫਿਕ। ਤੈਨੂੰ ਕਹਿ ਰਹੇ ਆ, ਤੂੰ ਬਾਹਰ ਜਾ ਕੇ ਕਿਸੇ ਨੂੰ ਕਵੇਂ ਉਹ ਮਿੱਠੇ ਦੀ ਤਾਂ ਬੁੱਢੀ ਬਹੁਤ ਸੋਹਣੀ ਹੈ, ਕੌਣ ਹੋਏਗਾ ਤੂੰ, ਨਸਲੀ ਕਿ ਬੇਨਸਲਾ? ਬੇਨਸਲਾ। ਕਿਉਂ ਭਲਾ? ਕਿਉਂਕਿ ਘਰ ਤੱਕ ਗਿਆ, ਘਰ ਤੱਕ ਗਿਆ, ਉਹਦੇ ਘਰੋਂ ਖਾ ਕੇ ਉਹਨਾਂ ਨੂੰ ਮਿਲ ਕੇ। ਤੂੰ ਕਹਿ ਮਿੱਠਾ ਦੁਨੀਆ ਦਾ ਆਖਰੀ ਕੰਜਰ ਇਨਸਾਨ। ਹਾਂ ਇਹ ਕਹਿ ਕਹੋ ਕਹੋ ਕਹਿ ਦਿਓ ਚਲ ਇਹੀ ਮੰਨ ਲਾ ਜੋ ਮੈਂ ਕਿਹਾ, ਜੀ ਇਹੀ ਸੱਚ ਕਹਿ ਲਾ। ਤੂੰ ਕਹਿ ਵੀ ਕਾਲੂ ਵਰਗਾ ਘਟਿਆ ਕੋਈ ਨਹੀਂ, ਕਾਲੂ ਦੁਨੀਆ ਦਾ ਗਲੀਜ਼, ਚਵਲ, ਚੋਰ, ਫਲਾਣਾ, ਨੋ ਪ੍ਰੋਬਲਮ, ਤੂੰ ਦੀ ਜ਼ਾਤ ਤੇ ਕਹਿ ਰਿਹਾ। ਤੂੰ ਕਹੇਗਾ ਕਾਲੂ ਦੀ ਧੀ ਏਦਾਂ ਵਾ, ਬਾਹਰ ਜਾ ਕੇ ਕਾਲੂ ਦੀ ਭੈਣ ਏਦਾਂ ਵਾ, ਕਾਲੂ ਦੀ ਮਾਂ ਏਦਾਂ ਵਾ, ਕਾਲੂ ਦਾ ਆਪਣਾ ਕਰੈਕਟਰ ਏਦਾਂ ਦਾ ਵਾ, ਕਾਲੂ ਦਾ ਏਦਾਂ, ਤੇ ਤੂੰ ਘਟਿਆ ਨਸਲ ਨਹੀਂ ਹੁੰਦੀ, ਘਟਿਆ ਨਸਲ ਦਾ ਥੱਲੜਾ ਦਰਜਾ ਵਾ। ਐਂਡ ਦੂਜੀ ਗੱਲ, ਤੂੰ ਸਾਡੇ ਨਾਲ ਖਾ ਪੀ ਲਿਆ, ਸਾਡਾ ਯਾਰ ਹੈ, ਇਸ ਟਾਈਮ ਭਰਾ ਵਾ, ਤੈਨੂੰ ਪਤਾ ਲੱਗ ਗਿਆ ਇਸ ਘਰ ਦੇ ਇਹ ਦੁਸ਼ਮਣ ਨੇ, ਅੱਜ ਉਹ ਤੇਰੇ ਵੀ ਦੁਸ਼ਮਣ ਨੇ। ਹਾਂਜੀ ਹਾਂਜੀ ਜਦ ਤੱਕ ਇੱਥੇ ਅੱਜ ਬੈਠੇ ਆ ਨਾ, ਹਾਂਜੀ ਤੂੰ ਇੱਥੋਂ ਜਾਏਗਾ ਨਾ, ਨਸਲੀ ਬੰਦਾ ਭੁੱਖਾ ਮਰ ਜਾਏਗਾ, ਉਹਨਾਂ ਦੇ ਨਾਲ ਨਹੀਂ ਰਲੇਗਾ ਜੀ। ਨਹੀਂ ਰਲੇਗਾ, ਬਿਲਕੁਲ ਨਹੀਂ ਰਲੇਗਾ। ਹੋਰ ਇੱਕ ਬੰਦਾ ਝੂਠ ਬੋਲਣ ਦਾ ਆਦੀ ਹੈ, ਨੋ ਪ੍ਰੋਬਲਮ, ਉਹਦੀ ਆਦਤ ਹੋ ਸਕਦੀ ਹੈ, ਉਹਦੀ ਬਹਿਣੀ ਉੱਠਣੀ ਹੋ ਸਕਦੀ। ਇੱਕ ਬੰਦਾ ਫਜ਼ੂਲ ਖਰਚਾ, ਇੱਕ ਲਾਲਚੀ ਆ, ਉਹਨੂੰ ਤੁਸੀਂ ਬੇਨਸਲਾ ਨਹੀਂ ਕਹਿ ਸਕਦੇ, ਲਾਲਚੀ। ਇੱਕ ਬੰਦਾ ਭੁੱਖਾ ਸ਼ੋਧਾ ਬੜਾ, ਹਰ ਚੀਜ਼ ਦੇਖ ਕੇ ਉਹਦਾ ਖਾਣ ਨੂੰ ਦਿਲ ਕਰਨ ਲੱਗ ਪੈਂਦਾ ਜੀ, ਹਾਂਜੀ, ਉਹਦਾ ਕੋਈ ਡਰ ਵਾਲਾ ਨਹੀਂ ਹੁੰਦਾ, ਸਮਝ ਆ ਰਹੀ? ਉਹਨੂੰ ਤੁਸੀਂ ਬੇਨਸਲਾ ਨਹੀਂ ਕਹਿ ਸਕਦੇ। ਬੇਨਸਲਾ ਨਹੀਂ ਕਹਿ ਸਕਦੇ। ਇਸ ਬੰਦੇ ਦੇ ਨਾਲ ਸਾਡਾ ਰੌਲਾ ਬਣਿਆ ਸੀ, ਇਹ ਵੀ ਉਸੇ ਟਰੈਪ ਹੋ ਗਿਆ ਸੀ। ਜੀ ਅੱਛਾ, ਮੇਰਾ ਇੱਕ ਯਾਰ ਆ ਰਜ਼ਾ, ਯੂਕੇ ਵਾਲਾ, ਇਹਨੇ ਉਹਨੂੰ ਕੁਛ ਨਹੀਂ ਸੀ ਕਿਹਾ, ਉਹ ਮੇਰਾ ਯਾਰ ਸੀ। ਹੁਣ ਜਦੋਂ ਇਹ ਵਾਪਸ ਆਇਆ ਨਾ, ਕੁਝ ਐਸੇ ਮਾਮਲਾਤ ਹੋਏ, ਇਹਨੂੰ ਪਤਾ ਲੱਗਾ ਇਹ ਵਾਪਸ ਆਇਆ, ਉਹ ਬੰਦਾ ਮਿਲਣ ਆਇਆ, ਤੇ ਹਾਲੇ ਸਾਡੀ ਉਸ ਪ੍ਰੋਸੀਜਰ ਸੁਲ੍ਹਾ ਵਾਲਾ ਟੈਪ ਚੱਲਦਾ ਪਿਆ ਸੀ, ਮੁਕੰਮਲ ਨਹੀਂ ਸੀ ਹਾਲੇ ਹੋਇਆ। ਉਹ ਯੂਕੇ ਤੋਂ ਪਾਕਿਸਤਾਨ ਲਾਹੌਰ ਆਇਆ, ਲਾਹੌਰੋਂ ਮੈਨੂੰ ਇੱਥੇ ਮਿਲਣ ਆਇਆ, ਤੇ ਇਹ ਵੀ ਆ ਗਿਆ, ਤੇ ਇਹਦੀ ਉਹਦੇ ਨਾਲ ਮੁਲਾਕਾਤ ਹੋਈ। ਜੀ ਉਹਨੇ ਮੂੰਹ ਨਹੀਂ ਕੀਤਾ ਦਿਲ, ਇਦਾਂ ਹੀ ਖਲੋਤੇ ਮੁਰੱਵਤ ਚ ਵੀ ਨਹੀਂ ਉਹਨੇ ਕਿਹਾ ਹੋਰ ਮਿੱਠੇ ਕੀ ਆ ਨਾ। ਇੱਕ ਗੱਡੀ 'ਚ ਬੈਠਾ ਜਾ ਕੇ ਉਹਨੇ ਨੇ ਤੱਕਿਆ ਤੱਕ ਨਹੀਂ, ਇਹ ਆਪ ਦਰਵਾਜ਼ੇ ਤੇ ਜਾ ਕੇ ਉਹਨੂੰ ਕਿਹਾ ਇਹਨੇ ਕਿ ਹੋਰ ਰਜ਼ਾ ਭਾਈ ਕੀ ਹਾਲ ਆ, ਉਹਨੇ ਫੇਰ ਨਹੀਂ ਮੂੰਹ ਕੀਤਾ ਦਿਲ। ਇਹਦੀ ਉਹਦੀ ਕੀ ਦੁਸ਼ਮਣੀ? ਕੋਈ ਵੀ ਨਹੀਂ। ਉਹ ਮੇਰਾ ਯਾਰ ਸੀ, ਯਾਰ ਸਮਝ ਆ ਰਹੀ ਗੱਲ ਦੀ? ਤੇ ਮੇਰੀ ਗੱਲ ਸਮਝ ਕੇ ਨਹੀਂ ਸੁਣਨਾ, ਇਹਨੂੰ ਅਪਲਾਈ ਕਰਨਾ ਆਪਣੀ ਲਾਈਫ ਤੇ। ਲੈਸਨ ਹੈ ਇੱਕ ਲੈਸਨ
ਉਹ ਮੇਰੀ ਜ਼ਿੰਦਗੀ ਦਾ ਇੱਕ ਪੁਆਇੰਟ ਸੀ ਕਿ ਕਮ ਸੇ ਕਮ ਉਹ ਜਿਹੜਾ ਸੀ ਨਾ ਹਾਰ ਦਾ ਬੱਚਾ, ਉਹ ਨਾ ਹੁੰਦਾ ਉਹ ਨਾ ਹੁੰਦਾ। ਲੇਕਿਨ ਉਹ ਨਾ ਹੁੰਦਾ ਤੇ ਸ਼ਾਇਦ ਮੈਂ ਅੱਜ ਬਹੁਤ ਪ੍ਰੋਬਲਮ ਚ ਹੁੰਦਾ। ਉਹਦੀ ਵਜ੍ਹਾ ਨਾਲ ਫਾਇਦਾ ਵੀ ਹੈ, ਉਹ ਇੱਕ ਐਸੀ ਗੱਲ ਆ, ਦੋਵੇਂ ਕੰਮ, ਉਹਦੀ ਵਜ੍ਹਾ ਨਾਲ ਫਾਇਦਾ ਵੀ ਆ ਤੇ ਉਹਦੀ ਵਜ੍ਹਾ ਨਾਲ ਨੁਕਸਾਨ ਵੀ ਆ, ਲੇਕਿਨ ਉਹਦੀ ਵਜ੍ਹਾ ਨਾਲ ਫਾਇਦਾ ਵੀ ਬੜਾ ਹੋਇਆ। ਡਬਲ ਹੋ ਗਿਆ, ਫਾਇਦਾ ਜ਼ਿਆਦਾ ਹੋਇਆ, ਛੇਤੀ ਪੈ ਫਾਇਦਾ ਬਹੁਤਾ ਹੋਇਆ, ਬਹੁਤਾ ਫਾਇਦਾ ਹੋਇਆ। ਫਾਇਦਾ ਬਹੁਤਾ ਹੋਇਆ। ਸਮਝ ਆ ਗਈ। ਹਾਂ, ਫਾਇਦਾ ਜ਼ਿਆਦਾ ਹੋਇਆ। ਤਾਂ ਜੀ ਇੱਕ ਸੈਕਿੰਡ, ਕੀ ਇਹਦਾ ਮੋਰਲ ਕੀ ਹੈ? ਪਹਿਲੇ ਆਹ ਜ਼ਰਾ ਦੱਸਿਆ। ਇਹਦਾ ਮੋਰਲ ਮੈਂ ਦੱਸ ਦੇਣਾ ਤੁਹਾਨੂੰ ਸਾਰਿਆਂ ਨੂੰ, ਬੇਨਸਲੇ ਤੇ ਨਹੀਂ ਕਰਨਾ ਕੁਛ, ਅਤਬਾਰ ਨਹੀਂ ਕਰਨਾ। ਉਹਨੂੰ ਥੋੜੇ ਬਹੁਤ ਦੇ ਕੇ ਉਹਨੂੰ ਕੋ ਬੇਟਾ ਨਿਕਲ, ਉਹਨੂੰ ਨਾਲ ਨਹੀਂ ਰੱਖਣਾ। ਸਮਝ ਆ ਰਹੀ? ਬਸ ਸਾਈਜ਼ ਪਹਿਲੇ ਆਸ ਦਾ ਕਸਮ ਹੈ, ਮੈਨੂੰ ਹਾਂ। ਬੜਾ ਪਸੰਦ ਨੇ ਪਹਿਲੇ ਆਸ। ਮਲਾ ਕਸਗਰ ਆਪਣਾ ਗਲਾਵਾ ਮਾਰਾ। ਹਾਂ ਹਾਂ ਹਾਂ। ਸ਼ਹਿਜ਼ਾਦਾ ਮੇਰੇ ਅਸਰੈਣ ਭਾਈ ਨੇ ਇੱਕ ਜਰਮਨੀ ਦੇ ਵਿੱਚ, ਫਿਰ ਆਪਣੇ ਜਿਹੜੇ ਆ ਰਾਤ ਨੂੰ YouTube ਤੇ ਸਾਰੇ ਦੋਸਤ ਬੈਠੇ ਨੇ ਸਾਰੇ ਹੀ ਆਹੋ, ਫਿਰ ਖੁਰਮ ਭਾਈ ਆਪਣੇ, ਠੀਕ ਹੈ ਨਾ, ਮਤਲਬ ਇਹ ਪਿਆਰ ਕਰਨ ਵਾਲੇ ਲੋਕ ਨੇ। ਮੈਂ ਤੁਹਾਨੂੰ ਦੱਸਿਆ ਮੇਰੀ ਜ਼ਿੰਦਗੀ 'ਚ ਬਹੁਤ ਨੇ। ਸੁੱਚਲ ਬੰਦੇ ਨੇ। ਲੈ ਵੀ ਹੁਣ ਮੈਨੂੰ ਉਮੀਦ ਆ ਕਿ ਤੂੰ ਇੱਥੇ ਸਾਡੀਆਂ ਇਦਾਂ ਦੀਆਂ ਗੱਲਾਂ ਸੁਣ ਕੇ ਨਾ, ਤੂੰ ਪਿਛਲੇ 30 ਸਾਲ 'ਚੋਂ ਕੁਝ ਨਹੀਂ ਸਿੱਖਿਆ ਜਿਹੜਾ ਇਨਸ਼ਾਅੱਲਾ 2-4 ਮਹੀਨਿਆਂ 'ਚ ਵੀ ਨਹੀਂ ਤੂੰ ਸਿੱਖਣਾ। ਹਾਂ ਰੱਬ ਰੱਖ।